ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਵਿਸ਼ੇ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 17 अगस्त 2021 2 भादो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਗੁਰਵਿੰਦਰ ਸਿੰਘ ਹੋਰਾਂ ਵੱਲੋਂ। ਸੋ ਇਹਨਾਂ ਨੇ ਨੌਜਵਾਨਾਂ ਦੇ ਹਵਾਲੇ ਨਾਲ ਸੁਨੇਹਾ ਦਿੱਤਾ ਹੈ ਕਿ ਅੱਜ ਲੋੜ ਹੈ ਨੌਜਵਾਨਾਂ ਨੂੰ ਅੱਗੇ ਆਉਣ ਦੀ, ਖਾਸ ਕਰਕੇ ਬਾਹਰਲੇ ਮੁਲਕਾਂ ਵਿੱਚ ਜਿਹੜੇ ਨੌਜਵਾਨ ਪੀੜ੍ਹੀ ਇੱਥੋਂ ਦੇ ਸਿਸਟਮ ਨੂੰ ਸਮਝਦੀ ਹੈ ਅਤੇ ਕੌਮੀ ਕਾਰਜ ਅਗਾਂਹ ਵਧਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਇਹਨਾਂ ਦੀ ਬਣਦੀ ਹੈ। ਸੋ ਨਾਲ ਹੀ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਜਿਹੜੀ ਕਰਦਿਆਂ ਆਪਣਾ ਦਸਵੰਧ ਕੱਢਣਾ ਚਾਹੀਦਾ ਹੈ। ਸੋ ਟੀਵੀ 84 ਵਰਗੇ ਅਦਾਰਿਆਂ ਦੀ ਮਦਦ ਕਰਨੀ ਯਕੀਨੀ ਬਣਾਈ ਜਾਵੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਿੰਦਰ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਅਸੀਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਲਗਾਤਾਰ ਕਰ ਰਹੇ ਹਾਂ ਅਫਗਾਨਿਸਤਾਨ ਤੇ ਤਾਲਿਬਾਨ ਦੇ ਹਵਾਲੇ ਨਾਲ। ਅੱਜ ਵੀ ਇਸੇ ਬੇਸ ਤੇ ਆਪਾਂ ਗੱਲਬਾਤ ਕਰਾਂਗੇ ਸਾਰੇ ਪ੍ਰੋਗਰਾਮ ਦੇ ਵਿੱਚ। ਸੋ ਪਹਿਲੇ ਅਹਿਮ ਇਸ਼ੂ ਦੇ ਵਿੱਚ ਗੱਲਬਾਤ ਹੋਏਗੀ ਕਿ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਸਭ ਲਈ ਆਮ ਮੁਆਫੀ ਦਾ ਐਲਾਨ ਕਰਕੇ ਆਪਣੇ ਨਿੰਦਕਾਂ ਦੇ ਜਿਹੜੇ ਮੂੰਹ ਨੇ ਉਹ ਬੰਦ ਕੀਤੇ ਨੇ। ਸੋ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਅਮਨ ਅਮਾਨ ਹੈ ਤੇ ਜ਼ਿੰਦਗੀ ਆਮ ਵਾਂਗ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੁਫ਼ਤਗੂ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਕੱਲ ਦਾ ਸਾਡਾ ਪ੍ਰੋਗਰਾਮ ਸਾਰੇ ਦਾ ਸਾਰਾ, ਹਾਲਾਂ 1.5 ਘੰਟਾ ਕਾਫੀ ਵਕਤ ਹੁੰਦਾ ਹੈ ਕਿਸੇ ਦੇ ਲਈ ਵੀ ਪੇਸ਼ੈਂਸ ਨਾਲ ਦੇਖਣਾ, ਲੇਕਿਨ ਉਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਔਰ ਜਦੋਂ ਲਾਈਵ ਵੀ ਚੱਲ ਰਿਹਾ ਸੀ, ਹਾਲਾਂ ਥੋੜੀ ਬਹੁਤ ਇੰਟਰਨੈਟ ਪ੍ਰੋਬਲਮਸ ਹੁੰਦੀਆਂ ਨੇ, ਬਹੁਤ ਵੱਡੀ ਗਿਣਤੀ 'ਚ ਸਾਡੇ ਵਿਊਅਰਸ ਨੇ ਜੁਆਇਨ ਕੀਤਾ। ਔਰ ਉਸ ਤੋਂ ਬਾਅਦ ਵੀ ਬਹੁਤ ਸਾਰੇ ਜਿਹੜੇ ਕਾਮੈਂਟਸ ਨੇ ਔਰ ਰਿਵਿਊ ਨੇ ਸਾਨੂੰ ਜਿਹੜੇ ਈਮੇਲ ਰਾਹੀਂ ਵੀ ਆਏ, ਉਹ ਬਹੁਤ ਪੋਜ਼ਿਟਿਵ ਨੇ। ਔਰ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਮਾਣ ਮਹਿਸੂਸ ਵੀ ਕਰਦੇ ਹਾਂ ਜਦੋਂ ਵੀ ਸਾਨੂੰ ਸਾਡੇ ਵਿਊਅਰ ਜਿਹੜੀ ਹੈ ਉਹ ਉਸ ਨੂੰ ਪਸੰਦ ਕਰਦੇ ਨੇ। ਪਰ ਨਾਲ ਦੀ ਨਾਲ ਅਸੀਂ ਇਹ ਵੀ ਹਮੇਸ਼ਾ ਹੀ ਇਹ ਕਹਿੰਦੇ ਹਾਂ ਕਿ ਵੀ ਸਾਡਾ ਕੋਈ ਦਾਅਵਾ ਨਹੀਂ ਹੈ ਕਿ ਵੀ ਹਰ ਗੱਲ ਸਾਡੀ ਠੀਕ ਹੀ ਹੋਏ। ਅਸੀਂ ਇਮਾਨਦਾਰੀ ਦੇ ਨਾਲ ਜੇ ਅਸੀਂ ਇਸ ਪ੍ਰੋਗਰਾਮ ਨੂੰ ਸੱਚੋ ਸੱਚ ਕਿਹਾ ਤੇ ਫਿਰ ਇਸ ਦੇ ਵਿੱਚ ਕੱਚ ਜਾਂ ਕੂੜ ਦੀ ਥਾਂ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਸ ਸਾਰੀ ਡਿਵੈਲਪਮੈਂਟ ਨੂੰ ਵੀ ਐਨਾਲਾਈਜ਼ ਕਰਦੇ ਹਾਂ, ਕੱਲ ਵੀ ਕੀਤਾ ਹੈ, ਅੱਜ ਵੀ, ਕਿਉਂਕਿ ਇਹ ਇਕੱਲੀ ਸਿਰਫ ਇੱਕ ਹਕੂਮਤ ਦੀ ਚੇਂਜ ਨਹੀਂ ਹੈ ਕਿ ਅਸ਼ਰਫ ਗਨੀ ਚਲਾ ਗਿਆ ਤੇ ਤਾਲਿਬਾਨ ਦੀ ਹਕੂਮਤ ਆ ਗਈ। ਜੇ ਅਸੀਂ ਤਾਰੀਖ ਦੇ ਹਵਾਲੇ ਨਾਲ ਦੇਖੀਏ ਤੇ ਅਫਗਾਨਿਸਤਾਨ ਦੀਆਂ ਡਿਵੈਲਪਮੈਂਟਸ ਉਸ ਸਮੁੱਚੇ ਖਿੱਤੇ ਨੂੰ ਜਿਹੜੀਆਂ ਨੇ ਉਹ ਖਿੱਤੇ ਤੇ ਅਸਰਅੰਦਾਜ਼ ਹੁੰਦੀਆਂ ਨੇ, ਪ੍ਰਭਾਵਿਤ ਕਰਦੀਆਂ ਨੇ। ਔਰ ਹੁਣ ਜਦੋਂ ਅਫਗਾਨਿਸਤਾਨ ਦੇ ਵਿੱਚ ਇਹ ਵੱਡੀ ਤਬਦੀਲੀ ਹੋਈ ਹੈ, ਉਦੋਂ ਤਾਂ ਇਸ ਵੇਲੇ ਅਫਗਾਨਿਸਤਾਨ ਜਾਂ ਵਨ ਬੈਲਟ ਵਨ ਰੋਡ ਜਾਂ ਸਾਊਥ ਚਾਈਨਾ ਸੀ ਜਾਂ ਸਾਊਥ ਏਸ਼ੀਆ, ਉਹ ਤਾਂ ਦੁਨੀਆ ਦਾ ਇਸ ਵੇਲੇ ਸੈਂਟਰ ਹੈ ਇਕਨੋਮਿਕਲ ਸਟਰਗਲ ਦਾ ਵੀ, ਜਿਸ ਨੂੰ ਕਦੇ ਪ੍ਰੌਕਸੀ ਵਾਰਸ ਕਿਹਾ ਜਾਂਦਾ ਸੀ, ਉਸ ਦਾ ਵੀ।
ਹੁਣ ਅੱਜ ਕੱਲ੍ਹ ਗ੍ਰੇ ਜ਼ੋਨ ਇੱਕ ਨਵੀਂ ਟਰਮ ਇਸਤੇਮਾਲ ਕੀਤੀ ਜਾਂਦੀ ਹੈ, ਉਹਦਾ ਵੀ। ਔਰ ਅਫਗਾਨਿਸਤਾਨ ਪਾਕਿਸਤਾਨ ਸਟ੍ਰੈਟੇਜਿਕਲੀ ਜਿਹੜਾ ਉਸ ਜੀਓ ਪੋਲੀਟੀਕਲ ਜਿਹੜਾ ਵੀ ਫਿਊਚਰ ਦੇ ਕਨਫਲਿਕਟ ਨੇ ਉਹਨਾਂ ਦੇ ਵਿੱਚ ਫਰੰਟ ਰੈਂਕਿੰਗ ਸਟੇਟਸ ਨੇ। ਔਰ ਉਸ ਸਾਰੇ ਦਾ ਪ੍ਰਭਾਵ ਜ਼ਾਹਰ ਹੈ ਸੇ ਕੌਮ ਜਿਹੜੀ ਕਿ ਵਾਘੇ ਤੋਂ ਹੁਸੈਨੀਵਾਲਾ ਬਾਰਡਰ ਤੱਕ 500 ਤੋਂ 600 ਕਿਲੋਮੀਟਰ ਦੇ ਉਸ ਬਫਰ ਦੇ ਵਿੱਚ ਬੈਠੀ ਹੈ। ਔਰ ਸਾਡੇ ਲਈ ਉਸ ਨੂੰ ਲੈ ਕੇ ਚਿੰਤਤ ਹੋਣਾ ਜਾਂ ਖੁਸ਼ ਹੋਣਾ ਇਹ ਬੜਾ ਸੁਭਾਵਿਕ ਹੈ, ਨੈਚੁਰਲ ਹੈ। ਇਸ ਲਈ ਕੁਝ ਸਾਡੇ ਵਿਊਅਰਸ ਨੇ ਕਿਹਾ ਕਿ ਅੱਜ ਤੁਸੀਂ ਦੋਵੇਂ ਬੜੇ ਖੁਸ਼ ਨਜ਼ਰ ਆ ਰਹੇ ਹੋ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਅਲਟੀਮੇਟਲੀ ਜਦੋਂ ਅਸੀਂ ਕਿਸੇ ਦੀ ਠੀਕ ਗੱਲ ਵੱਲ ਨੂੰ ਜਿਹੜਾ ਹੈ ਉਹ ਓਨ ਕਰਦੇ ਹਾਂ ਜਾਂ ਐਡਮਾਇਰ ਕਰਦੇ ਹਾਂ, ਇਹ ਵੀ ਇੱਕ ਖੁਸ਼ੀ ਹੁੰਦੀ ਹੈ ਕਿ ਵੀ ਜਿੱਥੇ ਜਿਹਦਾ ਡਿਊ ਹੈ ਉਸ ਨੂੰ ਦਿਓ। ਪਰ ਹੁਣ ਇਸੇ ਹੀ ਟੌਪਿਕ ਤੇ ਅਸੀਂ ਗੱਲ ਕਰਾਂਗੇ ਕਿ ਕਿਵੇਂ ਤਾਲਿਬਾਨ ਨੇ ਹਕੂਮਤ ਲੈਂਦਿਆਂ ਪਹਿਲੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਕਿਵੇਂ ਉਹ ਪ੍ਰੈਸ ਕਾਨਫਰੰਸ ਉਹਨਾਂ ਦਾ ਮਾਸਟਰ ਸਟ੍ਰੋਕ ਹੈ ਜਿਸ ਨੇ ਦੁਨੀਆ ਭਰ ਦੇ ਵਿੱਚ ਜਿਹੜੇ ਨਿੰਦਕ ਔਰ ਖਾਸ ਤੌਰ ਤੇ ਵੈਸਟਰਨ ਪਾਵਰਸ ਔਰ ਕੁੱਲ ਮਿਲਾ ਕੇ ਅਮਰੀਕਾ ਤੋਂ ਲੈ ਕੇ ਭਾਰਤ ਤੱਕ ਜਿਨ੍ਹਾਂ ਨੇ ਇੱਕ ਇੰਨਾ ਖੌਫ ਤਾਲਿਬਾਨ ਦੇ ਨਾਂ ਤੇ ਖੜਾ ਕੀਤਾ ਹੋਇਆ ਸੀ, ਉਹਨਾਂ ਨੂੰ ਇੰਨਾ ਕੁ ਨੈਗੇਟ ਕੀਤਾ ਹੋਇਆ ਸੀ, ਇੰਨਾ ਕੁ ਮੈਲਾਈਨ ਕੀਤਾ ਹੋਇਆ ਸੀ ਕਿ ਜਿਹੜਾ ਉਹਨਾਂ ਦਾ ਪਹਿਲੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਉਹਨਾਂ ਦੇ ਫੈਸਲੇ ਉਹਨਾਂ ਨੇ ਸੁਣਾਏ। ਔਰ ਇਸ ਵੇਲੇ ਪਹਿਲੇ 24 ਘੰਟੇ ਦੇ ਵਿੱਚ ਕਾਬਲ ਟੇਕ ਓਵਰ ਕਰਨ ਤੋਂ ਬਾਅਦ ਜਿਵੇਂ 4 ਚੁਫੇਰੇ ਅਮਨ ਔਰ ਆਰਡਰ ਹੈ, ਇਸ ਨੇ ਹਰ ਇੱਕ ਨੂੰ ਦੰਦਾਂ ਥੱਲੇ ਉਂਗਲੀਆਂ ਲੈਣ ਦੇ ਉੱਤੇ ਮਜਬੂਰ ਕਰ ਦਿੱਤਾ ਹੈ, ਕਿਉਂਕਿ ਇਹ ਰਿਮਾਰਕੇਬਲ ਹੈ। ਪਰ ਇਸ ਦੀ ਅਸੀਂ ਗੱਲ ਕਰਾਂਗੇ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਤਾਲਿਬਾਨ ਨੇ ਐਟਲੀਸਟ ਫॉर ਦਾ ਪ੍ਰੈਜ਼ੈਂਟ ਉਹਨਾਂ ਸਾਰਿਆਂ ਨੂੰ ਗਲਤ ਸਾਬਤ ਕੀਤਾ ਹੈ ਜਿਹੜੇ ਕਿ ਕਾਬਲ ਦੇ ਵਿੱਚ ਵੀ ਔਰ ਅਫਗਾਨਿਸਤਾਨ 'ਚ ਵੀ ਇੱਕ ਖੂਨਰੇਜ਼ੀ, ਖੂਨ ਖਰਾਬਾ ਔਰ ਇੱਕ ਲੰਮੀ ਸਿਵਲ ਵਾਰ ਉਸ ਦੀਆਂ ਪ੍ਰੈਡਿਕਸ਼ਨਸ ਕਰ ਰਹੇ ਸੀ। ਤਾਂ ਉਹਨਾਂ ਨੇ ਸਾਰੇ ਹੀ ਪੋਲੀਟੀਕਲ ਐਨਾਲਿਸਟ ਨੂੰ ਗਲਤ ਸਾਬਤ ਕੀਤਾ। ਸਭ ਤੋਂ ਪਹਿਲਾਂ ਅਸੀਂ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰ ਨੇ ਵੀਰ ਗੁਰਵਿੰਦਰ ਸਿੰਘ, ਸਾਡੇ ਐਂਕਰ ਔਰ ਟੀਵੀ 84 ਦੇ ਫੇਸ ਅਮਰਵੀਰ ਸਿੰਘ ਦੇ ਨਿੱਜੀ ਮਿੱਤਰ ਵੀ ਨੇ। ਔਰ ਜ਼ਾਹਰ ਹੈ ਕਿ ਸਾਡੇ ਨਾਲ ਮਿੱਤਰਤਾ ਉਹੀ ਕਰੇਗਾ ਜਿਹੜਾ ਪੰਥ ਦਾ ਮਿੱਤਰ ਹੈ, ਜਿਹੜਾ ਪੰਥ ਨੂੰ ਪਿਆਰ ਕਰਨ ਵਾਲਾ ਹੈ। ਔਰ ਅਸੀਂ ਹਮੇਸ਼ਾ ਹੀ, ਔਰ ਇਹ ਯੰਗ ਨੇ ਜਿਹੜੇ ਯੰਗਸਟਰਸ ਜਦੋਂ ਇਸ ਪਾਸੇ ਦਿਲਚਸਪੀ ਵੀ ਲੈਂਦੇ ਨੇ ਔਰ ਜਿਵੇਂ ਉਹਨਾਂ ਨੇ ਮੈਸੇਜ ਦਿੱਤਾ ਹੈ ਦਸਵੰਧ ਕਿ ਹਰ ਸਿੱਖ, ਇਹ ਗੁਰੂ ਦਾ ਹੁਕਮ ਹੈ ਕਿ ਆਪਣੀ ਕਮਾਈ ਦਾ 10ਵਾਂ ਹਿੱਸਾ ਹਰ ਸਿੱਖ ਭਲੇ ਦੇ ਕੰਮਾਂ ਦੇ ਉੱਤੇ ਲਾਏ। ਉਹ ਲੋਕ ਭਲਾਈ ਦੇ ਕੰਮ ਵੀ ਨੇ, ਉਹ ਕਿਸੇ ਗਰੀਬ ਬੱਚੇ ਦੀ ਫੀਸ ਦੇਣਾ ਵੀ ਹੈ। ਉਹ ਅੱਜ ਦੇ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਮੀਡੀਆ ਦਾ ਰੋਲ ਦੇਖ ਰਹੇ ਹਾਂ ਕਿ ਕਿਵੇਂ ਜਿਹੜਾ ਮੁੱਖ ਧਾਰਾ ਭਾਰਤ ਦਾ ਅਖੌਤੀ ਮੀਡੀਆ ਉਹ ਸੱਚ ਨੂੰ ਝੂਠ ਬਣਾ ਰਿਹਾ ਹੈ। ਹਾਲਾਂਕਿ ਵੱਖਰੀ ਗੱਲ ਹੈ ਵੀ ਆਪਣੇ ਝੂਠ ਤੇ ਹੀ ਫਿਰ ਯਕੀਨ ਵੀ ਕਰਦੇ ਨੇ, ਜਿਹਦਾ ਨਤੀਜਾ ਹੈ ਕਿ ਹੁਣ ਅੱਜ ਕੱਲ ਉਹ ਲੱਭ ਰਹੇ ਨੇ ਕਿ ਵੀ ਨੱਕ ਡੋਬਣਾ ਕਿੱਥੇ ਹੈ, ਉਹਦੇ 'ਚ ਉਨਾ ਪਾਣੀ ਵੀ ਨਹੀਂ ਹੈ ਕਿ ਜਿਹੜਾ ਉਸ ਦੇ ਵਿੱਚ ਬੁੱਕ ਦੇ ਵਿੱਚ ਭਰ ਸਕਣ ਕਿ ਜਿਹਦੇ 'ਚ ਨੱਕ ਡੋਬ ਸਕਣ। ਸੋ ਟੀਵੀ 84 ਜ਼ਾਹਰ ਹੈ ਅਸੀਂ ਘੱਟੋ ਘੱਟ ਇਸ 9 ਸਾਲ ਦੇ ਪੀਰੀਅਡ 'ਚ ਇਹ ਗੱਲ ਜ਼ਰੂਰ ਵਾਜ਼ਿਆ ਕੀਤੀ ਹੈ ਔਰ ਜਿਸ ਨੂੰ ਸਾਡੇ ਵਿਊਅਰਸ ਐਡਮਾਇਰ ਕਰਦੇ ਨੇ ਕਿ ਅਸੀਂ ਸੱਚ ਦਾ ਪੱਲਾ ਨਹੀਂ ਛੱਡਿਆ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਅਸੀਂ ਕੋਈ ਬੇਲੋੜੀ ਹਿੰਸਾ ਜਾਂ ਵਾਇਲੈਂਸ ਜਾਂ ਤਸ਼ੱਦਦ ਦੇ ਹੱਕ 'ਚ ਨਹੀਂ ਹੈ। ਪਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਕਿਸੇ ਦੇ ਹੱਕ ਖੋਹਣੇ ਉਹ ਵੀ ਇੰਨਾ ਹੀ ਜ਼ੁਲਮ ਹੈ ਜਿੰਨਾ ਕਿ ਜੇ ਆਪਣੇ ਹੱਕ ਖੁਹਾਣੇ। ਜੇ ਤੁਹਾਡੇ ਨਾਲ ਧੱਕਾ ਹੋ ਰਿਹਾ ਹੈ, ਤੁਹਾਡੇ ਨਾਲ ਜ਼ੁਲਮ ਹੋ, ਜਿਵੇਂ ਅਕਸਰ ਲਿਖਿਆ ਹੁੰਦਾ ਸੀ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ, ਇਹ ਦੋਨੋਂ ਹੀ ਜਿਹੜੇ ਨੇ ਉਹ ਗੈਰ ਕਾਨੂੰਨੀ ਨੇ ਜਾਂ ਪਾਪ ਕਿਹਾ ਜਾਂਦਾ ਸੀ ਇਹਨਾਂ ਨੂੰ। ਸੋ ਅਸੀਂ ਸਮਝਦੇ ਹਾਂ ਵੀ ਇਸੇ ਤਰ੍ਹਾਂ ਅਬ ਕਿਸੇ ਦੇ ਹੱਕ ਖੋਹਣੇ ਜਾਂ ਆਪਣੇ ਹੱਕ ਖੁਆਣੇ ਤੇ ਇਹ ਵੀ ਦੋਨੋਂ ਪਾਸਿਓਂ ਜਿਹੜੇ ਕਰਨ ਵਾਲੇ ਨੇ ਉਹ ਗੁਨਾਹਗਾਰ ਨੇ। ਇਸੇ ਲਈ ਪੰਜਾਬ ਦੀ ਫਿਜ਼ਾ ਜਾਂ ਧਰਤੀ ਦੇ ਉੱਤੇ ਇੱਕ ਨਾਰਾ ਹਮੇਸ਼ਾ ਗੂੰਜਦਾ ਹੈ, ਸਾਡੇ ਹੱਕ ਇੱਥੇ ਰੱਖ। ਸੋ ਅਸੀਂ ਇਹੀ ਆਵਾਜ਼ ਹੈ, ਹੋਰ ਤਾਂ ਅਸੀਂ ਕਰ ਵੀ ਕੀ ਸਕਦੇ ਹਾਂ। ਉਹਨਾਂ ਦੇ ਝੂਠ ਨੂੰ ਅਨਮਾਸਕ ਕਰਨਾ ਭਾਰਤੀ ਹਾਕਮਾਂ ਦੇ। ਔਰ ਨਾਲ ਦੀ ਨਾਲ ਟੀਵੀ 84 ਨੇ ਜਿਹੜਾ ਇਹ ਸੌਖੀ ਟਾਸਕ ਨਹੀਂ ਸੀ, ਅੱਜ ਵੀ ਨਹੀਂ ਹੈ, ਜਦੋਂ ਅਸੀਂ ਦੋ ਕੌਮਾਂ ਦੇ ਵਿੱਚ ਸਿੱਖ ਔਰ ਮੁਸਲਮਾਨ ਔਰ ਦੋਨਾਂ ਪੰਜਾਬਾਂ ਦੇ ਚੜ੍ਹਦੇ ਔਰ ਲਹਿੰਦੇ ਪੰਜਾਬ ਦੇ ਖਾਸ ਤੌਰ ਤੇ 47 ਦੇ ਪਾਗਲਪਨ ਦੇ ਦੌਰ ਤੋਂ ਬਾਅਦ ਇੱਕ ਦੂਰੀਆਂ, ਇੱਕ ਨਫ਼ਰਤਾਂ ਜਿਸ ਨੂੰ ਭਾਰਤੀ ਹਾਕਮਾਂ ਨੇ ਜਿਹੜੇ 47 ਦੇ ਲਈ ਜ਼ਿੰਮੇਵਾਰ ਨੇ, ਉਹ ਸਾਰੀ ਸਿਵਲ ਵਾਰ ਵਰਗੀ ਹਾਲਤ ਦੇ ਲਈ
ਔਰ ਜਿਨ੍ਹਾਂ ਨੇ ਫਿਰ ਇੱਕ ਨੈਗੇਟਿਵ ਸਾਰਾ ਇੱਕ ਇਮੇਜ ਬਣਾਇਆ, ਉਸ ਦੇ ਥੱਲੇ ਜਿਹੜੀਆਂ ਦੂਰੀਆਂ ਪਈਆਂ, ਅਸੀਂ ਸਮਝਦੇ ਹਾਂ ਕਿ ਇਹ TV 84 ਨੇ ਇਸ 9-10 ਸਾਲ ਦੇ ਪੀਰੀਅਡ 'ਚ ਇਸ ਪਾਸੇ ਪੇਸ਼ਕਦਮੀ ਕੀਤੀ। ਇਹ ਠੀਕ ਹੈ, ਵਕਤ ਵੀ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲਾਂ ਦਾ ਜਵਾਬ ਹੁੰਦਾ ਹੈ, ਬਿਲਕੁਲ, ਲੇਕਿਨ ਇੱਕ ਪਲੇਟਫਾਰਮ ਜਿੱਥੇ ਅਸੀਂ ਆਪਣੇ ਗੁੱਸੇ ਗਿਲੇ ਵੀ ਜ਼ਾਹਰ ਕਰ ਸਕੀਏ, ਇਮਾਨਦਾਰ ਡਿਬੇਟ ਵੀ ਕਰ ਸਕੀਏ। ਇਹ ਨਹੀਂ ਹੈ ਕਿ ਡਿਫਰੈਂਸਿਸ ਨਹੀਂ ਹੁੰਦੇ, ਡਿਫਰੈਂਸਿਸ ਵੀ ਹੁੰਦੇ ਨੇ, ਔਰ ਉਹ ਪਰਿਵਾਰ ਜਾਨਦਾਰ ਪਰਿਵਾਰ ਹੁੰਦੇ ਨੇ, ਜਾਂ ਉਹ ਕੌਮਾਂ ਜਾਨਦਾਰ ਹੁੰਦੀਆਂ ਜਿਹੜੇ ਡਿਫਰੈਂਸਿਸ ਜਾਂ ਮਤਭੇਦ ਜਾਂ ਆਪਸੀ ਜਿਹੜੇ ਡਿਫਰੈਂਸਿਸ ਨੇ ਉਹ ਰੱਖਦੀਆਂ ਨੇ, ਪਰ ਉਹਨਾਂ ਦਾ ਇੱਕ ਤਰੀਕਾ ਵੀ ਹੁੰਦਾ ਹੈ। ਔਰ ਜਿਸ ਤੇਜ਼ੀ ਦੇ ਨਾਲ ਦੁਨੀਆ ਬਦਲੀ ਹੈ, ਬਦਲ ਰਹੀ ਹੈ, ਸਾਨੂੰ ਦੋਨਾਂ ਕੌਮਾਂ ਨੂੰ, ਔਰ ਦੋਵੇਂ ਹੀ ਜਦੋਂ ਤੋਂ ਸਿੱਖ ਕੌਮ ਨੇ ਜੂਨ 84 ਤੋਂ ਬਾਅਦ ਆਪਣਾ ਅਲੱਗ ਮੁਲਕ ਖਾਲਿਸਤਾਨ ਦਾ ਐਲਾਨ ਕੀਤਾ, ਸੋ ਜ਼ਾਹਰ ਹੈ ਸਾਡੇ ਵੀ ਇੱਕ ਵੱਡੇ ਤਬਕੇ ਦੀ ਜਿਹੜਾ ਕਿ ਇੱਕ ਉਸੇ ਹੀ ਹੀਟ ਜ਼ੋਨ ਦੇ ਵਿੱਚ ਘੁੰਮ ਰਿਹਾ ਸੀ, ਉਹਨਾਂ ਦੀ ਸੋਚ ਵੀ ਬਦਲੀ। ਔਰ ਜਿਉਂ-ਜਿਉਂ ਭਾਰਤੀ ਹਾਕਮਾਂ ਦੀਆਂ ਜ਼ਿਆਦਤੀਆਂ ਵੱਧ ਰਹੀਆਂ ਨੇ, ਫਾਰਮਰ ਮੂਵਮੈਂਟ ਦੇ ਚੱਲਦੇ ਆ, ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਾਡੇ ਵੀਰ ਭੈਣਾਂ ਜਿਨ੍ਹਾਂ ਨੂੰ ਪਹਿਲਾਂ ਫਿਜ਼ੀਕਲ ਜੈਨੋਸਾਈਡ ਸਮਝ ਨਹੀਂ ਸੀ ਆਉਂਦਾ, ਉਹ ਕਹਿੰਦੇ ਸੀ ਜੀ ਜੇ ਹਥਿਆਰ ਨਾ ਚੁੱਕਦੇ ਤੇ ਨਾ ਹੁੰਦਾ ਇਹ, ਕਈਆਂ ਨੂੰ ਇਸ ਗੱਲ ਦੀ ਸਮਝ ਨਹੀਂ ਸੀ ਕਿ ਸਟੈਟਿਸਟੀਕਲ ਜੈਨੋਸਾਈਡ ਕੀ ਹੁੰਦਾ ਹੈ, ਹਿਸਟਰੀ ਕਿਵੇਂ ਬਦਲੀ ਜਾ ਰਹੀ ਹੈ, ਕਿਵੇਂ ਪੰਜਾਬ ਨੂੰ ਜਿਹੜਾ ਉਹ ਕੋਈ ਵੱਡੀ ਇੰਡਸਟਰੀ ਨਾ ਲਾਣਾ, ਔਰ ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਜੇ ਨਿਕਲ ਰਹੀ ਹੈ ਪੰਜਾਬ ਚੋਂ, ਤੇ ਕਿਵੇਂ ਆਉਣ ਵਾਲੇ ਪੀਰੀਅਡ 'ਚ ਸਾਡੀ ਸਿੱਖ ਮੈਜੋਰਿਟੀ ਪੰਜਾਬ ਨੂੰ ਮਾਈਨੋਰਿਟੀ, ਉਹਨਾਂ ਨੂੰ ਇਹ ਸਮਝ ਨਹੀਂ ਸੀ ਲੱਗਦਾ। ਉਹ ਕਈ ਜਸਟੀਫਾਈ ਕਰਦੇ ਸੀ ਜੀ ਭਈਏ ਵੀ ਤਾਂ ਸਾਡੇ ਆਉਂਦੇ ਆ, ਜੇ ਸਾਡੇ ਆਉਂਦੇ ਨੇ ਸਾਡੇ ਨਿਕਲ ਗਏ। ਪਰ ਹੁਣ ਜਦੋਂ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਜ਼ਮੀਨਾਂ ਖੋਹਣ ਦਾ ਕੰਮ ਸਾਹਮਣੇ ਆਇਆ, ਉਹਨਾਂ 'ਚੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਉਹ ਸਮਝਦੇ ਨੇ ਕਿ ਭਾਈ ਸਿੱਖਾਂ ਦੇ ਕੋਲ ਆਪਣਾ ਮੁਲਕ ਖਾਲਿਸਤਾਨ ਲੈਣ ਤੋਂ ਬਿਨਾਂ ਹੋਰ ਕੋਈ ਚੋਇਸ ਨਹੀਂ ਹੈ। ਸੋ ਇਹ ਸਾਰੇ ਲਈ ਅਸੀਂ TV 84 ਇੱਕ ਪਲੇਟਫਾਰਮ ਹੈ, ਔਰ ਅਸੀਂ ਬਾਕੀ ਵੀ ਆਪਣੇ ਵਿਊਅਰਸ ਨੂੰ ਇਹ ਪੁਰਜ਼ੋਰ ਗੁਜ਼ਾਰਿਸ਼ ਕਰਦੇ ਕਿ ਸਾਡੇ ਇਸ ਜੇ ਇਹ ਏਜੰਡੇ ਤੁਹਾਨੂੰ ਪਸੰਦ ਨੇ, ਇਸ ਲਈ ਅਸੀਂ ਝੰਡਾ ਖਾਲਿਸਤਾਨ ਦਾ ਨਾਲ ਲਾ ਦਿੱਤਾ ਹੈ ਤਾਂ ਕਿ ਕਿਸੇ ਨੂੰ ਭੁਲੇਖਾ ਨਾ ਹੋਏ ਕਿ ਫਰੋਮ ਵੇਅਰ ਵੀ ਆਰ ਕਮਿੰਗ। ਕੋਈ ਅਸੀਂ ਕੈਮੋਫਲੇਜ ਜਿਹੜਾ ਉਹ ਤਿਆਰ ਨਹੀਂ ਕੀਤਾ, ਕੋਈ ਸਮੋਕ ਸਕਰੀਨ ਨਹੀਂ ਹੈ। ਅਸੀਂ ਜਿਹਨੂੰ ਕਹਿੰਦੇ ਨੇ ਕਿ ਨਿੱਧਰੇ ਹੋ ਕੇ ਜਾਂ ਨੰਗੇ ਧੜ ਅਸੀਂ ਇਹ ਸਮਝਦੇ ਹਾਂ ਕਿ ਸਿੱਖਾਂ ਦਾ ਕੋਈ ਮਸਲਾ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਹੱਲ ਨਹੀਂ ਹੋਣਾ। ਔਰ ਉਹਦੇ 'ਚ ਜੇ ਦੁਨੀਆ ਦੇ ਵਿੱਚ ਸਭ ਤੋਂ ਪਾਵਰਫੁਲ ਹਥਿਆਰ ਹੈ ਜਿਹਦੇ ਨਾਲ ਵੱਡੀਆਂ ਤਾਕਤਾਂ ਵੀ, ਜੇ ਅਸੀਂ ਵੈਸਟਰਨ ਪਾਵਰਸ ਦੇਖੀਏ ਜਾਂ ਇੰਡੀਆ ਜਿਹੜਾ ਉਹਨਾਂ ਦੇ ਪਦਚਿੰਨ੍ਹਾਂ ਦੇ ਉੱਤੇ ਹੈ, ਫੁੱਟ ਸਟੈਪਸ ਤੇ ਹੈ, ਮਿਲਾਈਨ ਕੀਤਾ ਜਾਂਦਾ ਹੈ ਟਰੂਥ ਨੂੰ, ਸੱਚ ਦੇ ਉੱਤੇ ਖਲੋਣ ਵਾਲਿਆਂ ਨੂੰ, ਜਿਵੇਂ ਤਾਲਿਬਾਨ ਨੂੰ ਮਿਲਾਈਨ ਕੀਤਾ ਗਿਆ ਲੰਬਾ ਵਕਤ, ਤੇ ਉਹ ਜੇ ਉਹਦਾ ਜਵਾਬ ਹੈ ਤਾਂ ਉਹ ਫਿਰ ਮੀਡੀਆ ਹੀ ਹੈ। ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਸਪਾਂਸਰਸ਼ਿਪ ਸਾਡੇ ਰੋਜ਼ਾਨਾ ਪ੍ਰੋਗਰਾਮ ਦੀ ਹੋਏ, ਔਰ ਉਹਦੇ ਲਈ ਤੁਸੀਂ ਅਨਾਉਂਸ ਵੀ ਕਰਦੇ ਹੋ ਅਮਰਵੀਰ ਸਿੰਘ ਹੋਰਾਂ ਦਾ ਨੰਬਰ ਔਰ ਦੂਸਰਾ, ਔਰ ਅਸੀਂ ਇਹ ਤਵੱਕੋ ਕਰਦੇ ਹਾਂ ਕਿ ਸਾਡੇ ਵਿਊਅਰ ਜਿਹੜੇ ਸਾਡੇ ਕੰਮ ਨੂੰ ਸਮਝਦੇ ਨੇ ਉਹ ਸਾਡਾ ਸਾਥ ਦੇਣ। ਕੱਲ ਜਦੋਂ ਅਸੀਂ ਕਵਰੇਜ ਕੀਤੀ 15 ਅਗਸਤ ਦੇ ਹਵਾਲੇ ਨਾਲ ਕਿ ਕਿੱਥੇ ਕਿੱਥੇ ਜ਼ੋਰਦਾਰ ਜਿਹੜੇ ਨੇ ਰੈਲੀਜ਼ ਹੋਈਆਂ, ਇੰਡੀਅਨ ਐਮਬੈਸੀਜ਼, ਹਾਈ ਕਮਿਸ਼ਨਸ, ਕੌਂਸੂਲੇਟ ਤੇ ਬਾਹਰ ਜ਼ਿਆਦਾ ਫੋਕਸ ਸਾਡਾ ਨਾਰਥ ਅਮਰੀਕਾ ਤੇ ਸੀ, ਹਾਲਾਂਕਿ ਬਹੁਤ ਸਾਰੇ ਦੂਸਰੇ ਮੁਲਕਾਂ 'ਚ ਵੀ ਹੋਈਆਂ। ਆਸਟ੍ਰੇਲੀਆ ਦਾ ਔਰ ਖਾਸ ਤੌਰ ਤੇ ਪਰਥ ਵਿੱਚ ਦਾ ਜਿਹੜਾ ਇੱਕ ਜ਼ੋਰਦਾਰ ਪ੍ਰੋਟੈਸਟ, ਜਿਹਨੂੰ ਮੈਂ ਇੰਨਾ ਕੁ ਤਾਂ ਮੈਂ ਜ਼ਰੂਰ ਰੈਕਗਨਾਈਜ਼ ਕੀਤਾ ਕਿ ਕਿਵੇਂ ਉੱਥੇ ਯੰਗਸਟਰਸ ਜਿਹੜੇ ਨੇ ਉਹ ਪੂਰੇ ਜਿਹੜੇ ਜੋਸ਼ੋ ਖਰੋਸ਼ ਦੇ ਨਾਲ ਇਸ ਪਾਸੇ ਤੁਰੇ ਨੇ। ਪਰ ਮੇਰੇ ਕੋਲ ਜਾਂ ਮੈਨੂੰ ਵਕਤ ਵੀ ਨਹੀਂ ਸੀ ਸ਼ਾਇਦ ਮਿਲਿਆ ਕਿ ਮੈਂ ਉਹ ਪਿਕਚਰਸ ਜਿਹੜੀਆਂ ਉੱਥੋਂ ਆਈਆਂ ਪਰਥ ਤੋਂ ਔਰ ਉਹਨਾਂ ਦੀ ਪ੍ਰੈਸ ਰਿਲੀਜ਼ ਉਸ ਦੀ ਚਰਚਾ ਕਰਾਂ, ਸੋ ਮੈਂ ਇਸ ਦੀ ਮਾਫੀ ਵੀ ਚਾਹੁੰਦਾ। ਔਰ ਅੱਜ ਹੀ ਆਸਟ੍ਰੇਲੀਆ ਤੋਂ ਵੀਰ ਮਨਦੀਪ ਸਿੰਘ, ਉਹਨਾਂ ਦੇ ਨਾਲ 1-to-1 ਵੀ ਗੁਫ਼ਤਗੂ ਹੋਈ, ਔਰ ਅੱਜ ਅਸੀਂ ਉਹਨਾਂ ਦੇ ਇਸ ਯੂਨੀਕ ਐਫਰਟ ਨੂੰ, ਕਿਉਂਕਿ ਇਹ ਜਦੋਂ ਅਸੀਂ ਗੱਲ ਕਰਦੇ ਹਾਂ ਸਾਂਝਾਂ ਦੀ, ਕੌਮਾਂ ਦੀ ਸਾਂਝਾਂ ਦੀ, ਹੁਣ ਇਹ ਜਿਹੜਾ ਪਰਥ ਪ੍ਰੋਟੈਸਟ ਹੈ ਜਿਸ ਦੀਆਂ ਪਿਕਚਰਸ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਇਸ ਦੇ ਵਿੱਚ ਉਹਨਾਂ ਨੇ ਯਕੀਨੀ ਬਣਾਇਆ ਕਿ ਬੱਚੀਆਂ, ਵਿਮਨ, ਉਹ ਵੀ ਲਗਭਗ ਬਰਾਬਰ ਦੀ ਗਿਣਤੀ ਦੇ ਵਿੱਚ ਸ਼ਮੂਲੀਅਤ ਉਹਨਾਂ ਨੇ ਕੀਤੀ। ਬਹੁਤ ਸਾਰੀਆਂ ਸਟੂਡੈਂਟਸ ਨੇ ਔਰ ਉਹਨਾਂ ਨੇ ਐਡਰੈਸ ਵੀ ਕੀਤਾ ਉਸ ਰੈਲੀ ਦੇ ਪਲੇਟਫਾਰਮ ਤੋਂ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੌਜੂਦਗੀ ਸੀ। ਔਰ ਇਸੇ ਤਰ੍ਹਾਂ ਇਸਲਾਮਿਕ ਸੈਂਟਰ ਆਫ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮਿਸਟਰ ਜ਼ੁਨੈਦ ਚਿਸ਼ਤੀ, ਉਹਨਾਂ ਨੇ ਵੀ ਐਡਰੈਸ ਕੀਤਾ। ਜ਼ਾਹਰ ਹੈ ਆਪਣੇ ਸਿੱਖ ਜਿਹੜੇ ਨੌਜਵਾਨ ਨੇ ਆਰਗੇਨਾਈਜ਼ਰ, ਉਹਨਾਂ ਨੇ ਤਾਂ ਕੀਤਾ ਹੀ ਕੀਤਾ। ਔਰ ਇਸ ਪ੍ਰੋਟੈਸਟ ਨੂੰ ਸਾਊਥ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ
ਔਰ ਜਿਹੜੀ ਨਾਲ ਦੇ ਨਾਲ ਉਹਨਾਂ ਦੀਆਂ ਫਾਰਮਰਸ ਆਰਗੇਨਾਈਜੇਸ਼ਨਸ ਨੇ, ਫਾਰਮਰਸ ਜੁਆਇੰਟ ਆਰਗੇਨਾਈਜੇਸ਼ਨਸ, ਉਹਨਾਂ ਦਾ ਇਹ ਐਫਰਟ ਸੀ ਔਰ ਇਸ ਸਾਰੇ ਨੂੰ ਉਹਨਾਂ ਨੇ ਅੱਗੋਂ ਪੂਰੀ ਡਿਟੇਲ ਦਿੱਤੀ ਹੈ। ਲੇਕਿਨ ਮੈਂ ਇਹ ਸਮਝਦਾ ਹਾਂ ਵੀ ਇਹਦੇ 'ਚ ਜਿਹੜੀ ਪਾਰਟਿਸਿਪੇਸ਼ਨ, ਕਿਉਂਕਿ ਕਿਸਾਨ ਇਸ਼ੂ ਇਸ ਵੇਲੇ ਸੈਂਟਰ 'ਚ ਹੈ ਡਿਸਕਸ਼ਨ ਦੇ, ਔਰ ਇਹ ਸਾਰੇ ਦੇ ਵਿੱਚ ਇਕੱਲੇ ਪੰਜਾਬ ਦੇ ਹੀ ਕਿਸਾਨਾਂ ਦੇ ਮੁੰਡੇ ਕੁੜੀਆਂ ਨਹੀਂ ਨੇ ਉੱਥੇ ਪੜ੍ਹਨ ਲਈ ਆਏ, ਔਰ ਦੂਸਰੇ ਉਹਨਾਂ 'ਚ ਹਰਿਆਣਾ, ਉੱਤਰਾਖੰਡ, ਤਮਿਲਨਾਡੂ ਔਰ ਕੇਰਲਾ ਸਟੇਟ ਦੇ ਵੀ ਜਿਹੜੇ ਕਿਸਾਨਾਂ ਦੇ ਬੱਚੇ ਸੀ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਉਹਦੇ 'ਚ ਜਿਹੜਾ ਖਾਸ ਤੌਰ 'ਤੇ ਉਹਨਾਂ ਦਾ ਇੱਕ ਸੰਬੋਧਨ ਹੈ ਜਿਸ ਨੂੰ ਉਹਨਾਂ ਨੇ ਪ੍ਰੈਸ ਰਿਲੀਜ਼ ਦਾ ਹਿੱਸਾ ਬਣਾਇਆ ਕਿ ਵੀ ਪੰਜਾਬ, ਪੰਜਾਬੀ ਐਂਡ ਅਵਰ ਨਿਸ਼ਾਨ ਸਾਹਿਬ ਹੈਵ ਐਗਜ਼ਿਸਟਡ ਸਿੰਸ ਅਵਰ ਗੁਰੂ ਸਾਹਿਬ ਜੀ, ਕਿ ਗੁਰੂ ਸਾਹਿਬਾਨ ਦੇ ਵੇੜਿਆਂ ਤੋਂ ਪੰਜਾਬ, ਕਿਉਂਕਿ ਉਹੀ ਧਰਤੀ ਹੈ ਜਿਹਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਫਿਰ ਟੈਕਟੀਕਲ ਸਟ੍ਰੈਟਜੀਜ਼ ਟੂ ਫਿਲ ਯੂਰ ਮਾਈਂਡਸ ਵਿਦ ਨੈਸ਼ਨਲਿਜ਼ਮ ਵਾਇਆ ਪੰਜਾਬੀ ਬੁੱਕਸ, ਕਿ ਇਹ ਜਿਸ ਕਿਸਮ ਦਾ ਪ੍ਰਚਾਰ ਹੋ ਰਿਹਾ ਹੈ। ਔਰ ਇਹ ਮੈਂ ਆਸਟ੍ਰੇਲੀਆ ਦੇ ਹਵਾਲੇ ਨਾਲ ਵੀ ਮੈਨੂੰ ਪਤਾ ਲੱਗਾ, ਅਮਰੀਕਾ ਕੈਨੇਡਾ 'ਚ ਵੀ ਅਸੀਂ ਦੇਖ ਰਹੇ ਕਿ ਬਹੁਤ ਸਾਰੇ ਹਿੰਦੂਤਵੀ ਆਥਰਸ ਰਾਹੀਂ ਲਿਖੀਆਂ ਹੋਈਆਂ ਕਿਤਾਬਾਂ ਵੱਡੇ ਪੈਮਾਨਿਆਂ ਤੇ IBN ਉਹਨਾਂ ਦਾ ਕਰਵਾ ਕੇ ਲਾਇਬ੍ਰੇਰੀਆਂ ਦੇ ਵਿੱਚ, ਪਬਲਿਕ ਪਲੇਸਿਸ ਤੇ, ਯੂਨੀਵਰਸਿਟੀਆਂ ਦੇ ਵਿੱਚ ਕਈ ਥਾਵਾਂ ਤੇ ਐਜ਼ ਏ ਟੈਕਸਟ ਬੁੱਕਸ ਜਿਹੜੀਆਂ ਨੇ ਉਹ ਪ੍ਰਮੋਟ ਕੀਤੀਆਂ ਜਾ ਰਹੀਆਂ, ਔਰ ਉਹ ਬਿਲਕੁਲ ਹਿੰਦੂਆਈਜ਼ਡ ਕਲਮ ਦੇ ਨਾਲ ਉਸ ਨੂੰ ਪੇਂਟ ਕੀਤਾ ਜਾ ਰਿਹਾ ਸਾਰੀ ਹਿਸਟਰੀ ਨੂੰ। ਵੈਨ ਡਿਡ ਵੀ ਨੀਡ ਦਾ ਇੰਡੀਅਨ ਐਜੂਕੇਸ਼ਨ ਸਿਸਟਮ ਟੂ ਟੀਚ ਅਸ ਆਵਰ ਓਨ ਗੁਰਮੁਖੀ ਲੈਂਗੁਏਜ। ਉਹਨਾਂ ਨੇ ਤਾਂ ਕਰਨਾ ਨਹੀਂ ਹੈ, ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਅਸੀਂ ਇਸ ਆਪਣੀ ਜ਼ਬਾਨ ਨੂੰ, ਆਪਣੀ ਸਕ੍ਰਿਪਟ ਨੂੰ ਪ੍ਰਮੋਟ ਕਰੀਏ। ਹੂ ਆਰ ਦੇ ਇੰਡੀਅਨ ਕੌਂਸੂਲੇਟ ਇਨ ਮੈਲਬਰਨ ਟੂ ਗਿਫਟ ਅਸ ਬੁੱਕਸ ਦੈਟ ਟੀਚ ਪੰਜਾਬੀ। ਮਤਲਬ ਉਹੀ ਹੈ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਅੱਧ ਪਚੱਦੇ ਤਾਂ ਵੈਸੇ ਹੀ ਜੋ ਉਹਨਾਂ ਦੇ ਸਾਹਮਣੇ ਆਏ ਉਹਦਾ ਪ੍ਰਭਾਵ ਕਬੂਲਦੇ ਨੇ। ਜਿਹੜੇ ਪ੍ਰਭਾਵ ਨਾ ਵੀ ਕਬੂਲਣ, ਜੇ ਉਹ ਕਨਫਿਊਜ਼ ਹੋ ਜਾਂਦੇ ਨੇ ਕਿ ਜੀ ਆਹ ਹਿਸਟਰੀ ਬੁੱਕ ਇਹ ਕਹਿੰਦੀ ਆ, ਇਹ ਕਹਿੰਦੀ ਹੈ, ਭੰਬੜ ਭੂਸਾ ਤਾਂ ਇੱਕ ਵਾਰੀ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਭੁਗਤਦਾ ਹੈ। ਫਿਰ ਉਹਨਾਂ ਨੇ ਕਿਹਾ ਬੀਵੇਅਰ ਮਾਈ ਬ੍ਰਦਰਸ, ਦੇ ਵਾਂਟ ਟੂ ਫਿਨਿਸ਼ ਆਵਰ ਲੈਂਡ, ਆਵਰ ਐਗਜ਼ਿਸਟੈਂਸ ਥਰੂ ਡਰੱਗਸ, ਪੈਸਟੀਸਾਈਡਸ, ਵਨ ਲੈਂਗੁਏਜ ਪਾਲਿਸੀ, ਲੂਟਿੰਗ ਆਵਰ ਵਾਟਰਸ। ਇਹ ਇੱਕ ਰਿਪਰੈਜ਼ੈਂਟੇਟਿਵ ਨੇ ਐਡਰੈਸ ਕੀਤਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਂਝਾਂ ਦੀ ਗੱਲ ਵੀ, ਜਿਵੇਂ ਅਸੀਂ ਦੋਨਾਂ ਪੰਜਾਬਾਂ ਦੀ ਸਾਂਝਾਂ ਦੀ ਗੱਲ ਕੀਤੀ, ਉਸ ਬਾਰੇ ਵੀ ਉਹਨਾਂ ਨੇ ਜਿਹੜਾ ਉਹਨਾਂ ਦੇ ਮਿਸਟਰ ਜੁਨੈਦ ਚਿਸ਼ਤੀ, ਉਹਨਾਂ ਦੇ ਐਡਰੈਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਦੇਖੋ, ਤੁਸੀਂ ਆਪਣੇ ਆਲੇ ਦੁਆਲੇ ਦੇਖੋ ਵੀ ਕੌਣ ਲੋਕ ਨੇ, ਇਧਰਲੇ ਪੰਜਾਬ ਦੇ ਹੋਣ, ਉਧਰਲੇ ਹੋਣ, ਜਿਹੜੇ ਆ ਕੇ ਖੜੇ ਨੇ, ਔਰ ਸਾਡੀ ਲੈਂਗੁਏਜ, ਕਲਚਰ, ਅਸੀਂ ਇੱਕੋ ਹੈ। ਔਰ 47 ਦਾ ਦੁਖਾਂਤ ਵੱਡਾ ਦੁਖਾਂਤ ਸੀ, ਪਰ ਇਹਦੇ ਬਾਵਜੂਦ ਉਹ ਭਾਵੇਂ ਉੱਥੇ ਸਾਡੀਆਂ ਕਮਿਊਨਿਟੀਜ਼ ਆਰਗੇਨਾਈਜੇਸ਼ਨਸ ਲਾਹੌਰ 'ਚ ਹੋਣ ਜਾਂ ਆਸਟ੍ਰੇਲੀਆ 'ਚ ਹੋਣ, ਸਾਨੂੰ ਬਹੁਤ ਦੁੱਖ ਹੁੰਦਾ ਹੈ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਸਾਡੇ ਫਾਰਮਰਸ ਦੇ ਨਾਲ, ਸਾਡੀ ਧਰਤੀ ਨਾਲ ਕੀ ਹੋ ਰਿਹਾ, ਔਰ ਸਾਡੀ ਸਿਚੁਏਸ਼ਨ ਭਾਰਤੀ ਨਕਸ਼ੇ 'ਚੋਂ ਭਾਵੇਂ ਦਲਿਤ ਹੋਣ, ਮੁਸਲਮਾਨ ਹੋਣ, ਕ੍ਰਿਸਚਨਸ ਹੋਣ, ਉਹ ਇੱਕੋ ਹੀ ਸਫਰਿੰਗ 'ਚੋਂ ਗੁਜ਼ਰ ਰਹੇ ਨੇ। ਔਰ ਮਿਸਟਰ ਜੁਨੈਦ ਚਿਸ਼ਤੀ ਨੇ ਕਿਹਾ ਵੀ ਸਪੋਰਟ ਦਾ ਫਾਰਮਰਸ ਪ੍ਰੋਟੈਸਟ ਮੂਵਮੈਂਟ ਬਿਕੋਜ਼ the ask of farmers is very clear, we support you all here and back home। ਔਰ ਇਹ ਮੈਂ ਸਮਝਦਾ ਵੀ ਇੱਕ ਪੋਜ਼ਿਟਿਵ ਲਾਈਨ ਹੈ ਜਿਸ ਨੂੰ ਅਸੀਂ ਆਉਣ ਵਾਲੇ ਪੀਰੀਅਡ 'ਚ ਵੀ, ਜਦੋਂ ਇੱਥੇ ਵੀ ਅਸੀਂ ਸਭ ਨੂੰ ਨਾਲ ਲੈ ਕੇ ਤੁਰਨ ਦੀ ਗੱਲ ਕਰਦੇ ਹਾਂ, ਇਹ ਬੜਾ ਚੰਗਾ ਐਫਰਟ ਹੈ। ਔਰ ਅਸੀਂ ਪਰਥ ਦੀਆਂ ਸਿੱਖ ਸੰਗਤਾਂ ਨੂੰ, ਖਾਸ ਤੌਰ ਤੇ ਆਪਣੇ ਹਰਾਵਲ ਦਸਤੇ ਯੰਗਸਟਰਸ ਨੂੰ ਜਿਹੜੇ ਫੁੱਲ ਆਫ ਐਨਰਜੀ ਨੇ, ਪੰਥ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਮੁਬਾਰਕਬਾਦ ਦਿੰਦੇ ਆ ਇਸ ਐਫਰਟ ਦੇ ਲਈ। ਹੁਣ ਗੱਲ ਕਰੀਏ ਅਫਗਾਨਿਸਤਾਨ ਦੇ ਨਵੇਂ ਹਾਕਮਾਂ ਦੀ। ਹਾਲਾਂਕਿ ਸਿਕੰਦਰ ਦੇ ਨਾਂ ਨਾਲ ਜੋੜ ਕੇ ਗੱਲ ਕਹੀ ਜਾਂਦੀ ਹੈ, ਔਰ ਸਿਕੰਦਰ ਜਿਸ ਨੂੰ ਵੈਸਟਰਨ ਮੁਲਕ ਤਾਂ ਅਲੈਗਜ਼ੈਂਡਰ ਦੀ ਗ੍ਰੇਟ ਕਹਿੰਦੇ ਨੇ, ਉਹੀ ਯੂਨਾਨੀ ਗ੍ਰੀਸ ਦਾ ਬਾਦਸ਼ਾਹ, ਨਾਂ ਉਹਦਾ ਅਲੈਗਜ਼ੈਂਡਰ। ਔਰ ਸਾਡੇ ਤਾਂ ਫਿਰ ਉਹੀ ਇਕੱਲਾ ਇਹੀ ਨਹੀਂ, ਕਿਉਂਕਿ ਸਿਕੰਦਰ ਤਾਂ ਜੇਤੂ ਸੀ, ਤੇ ਜੇਤੂ ਨੂੰ ਸਾਡੇ ਹੁਣ ਕਿਸੇ ਨੇ ਉੱਥੇ, ਉਹ ਹਿੰਦੂ, ਸਿੱਖ, ਮੁਸਲਮਾਨ, ਕੋਈ ਵੀ ਮਾਂ ਬਾਪ ਹੋਏ, ਆਪਣੇ ਪੁੱਤਰ ਜਾਂ ਧੀ ਦਾ ਨਾਂ ਪੋਰਸ ਦੇ ਨਾਂ ਤੇ ਨਹੀਂ ਰੱਖਦੇ, ਕਿਉਂਕਿ ਸਾਡੇ ਜਿੱਤਣ ਵਾਲਿਆਂ ਨੂੰ ਇਸਲਾਮ ਕਰਦੇ ਨੇ। ਉਹ ਕਹਿਣਗੇ ਕਿ ਮੁਕੱਦਰ ਕਾ ਸਿਕੰਦਰ ਹੈ, ਕਿ ਉਹਦਾ ਸਿਕੰਦਰ ਹੈ। ਸੋ ਸਿਕੰਦਰ ਜੇਤੂ ਹੈ, ਪਰ ਉਹਦੇ ਨਾਂ ਨਾਲ ਜੋੜ ਕੇ, ਪਤਾ ਨਹੀਂ ਉਹਨੇ ਕਿਹਾ ਜਾਂ ਨਹੀਂ, ਪਰ ਗੱਲ ਮੈਨੂੰ ਜਿਹੜੀ ਹੈ ਉਹ ਗਲਤ ਨਹੀਂ ਲੱਗੀ। ਔਰ ਉਹਨੇ ਕਹਿੰਦੇ ਨੇ ਕਿ ਵੀ ਉਹਨੇ ਆਪਣੀ ਯੂਨਾਨੀ ਜ਼ਬਾਨ ਦੇ, ਕਿਉਂਕਿ ਜਦੋਂ ਉਹ ਆਇਆ ਇੱਧਰ, ਉਸਨੇ ਪਰਸ਼ੀਆ ਦੇ ਬਾਦਸ਼ਾਹ ਨੂੰ ਹਰਾਇਆ ਬੁਰੀ ਤਰ੍ਹਾਂ ਔਰ ਅੱਗੇ ਵਧਿਆ। ਹਾਲਾਂਕਿ ਦਰਿਆ ਬਿਆਸਾ ਤੋਂ ਵਾਪਸ ਮੁੜ ਗਿਆ, ਪਰ ਉਸ ਚਨਾਹ, ਜੇਲਮ, ਉਹ ਸਾਰੇ ਦੇ ਖਿੱਤੇ 'ਚ, ਔਰ ਉਸ ਤੋਂ ਵੀ ਪਹਿਲਾਂ ਕਿਉਂਕਿ ਖੁਰਾਸਾਨ 'ਚੋਂ ਲੰਘਿਆ,
ਔਰ ਇਹ ਸਾਰੇ ਜਿਹੜੇ ਸੈਂਟਰਲ ਏਸ਼ੀਆ ਰਿਪਬਲਿਕਨਸ ਨੇ ਬਹੁਤ ਸਾਰੇ, ਇਹਨਾਂ ਦੀ ਇਹ ਜਿਹੜੇ ਅੱਜ ਟਾਈਟ ਨੈਸ਼ਨਲਿਸਟ ਬਾਉਂਡਰੀ ਨੇ ਇਹ ਹੁਣ ਦੀਆਂ ਨੇ, 19ਵੀਂ ਸਦੀ ਐਂਡ ਜਾਂ 20ਵੀਂ ਸਦੀ ਦੀਆਂ। ਪਹਿਲਾਂ ਇਹ ਸਾਰੇ ਕਬੀਲੇ ਹੀ ਸੀ ਔਰ ਪਸ਼ਤੂਨ ਕਬੀਲਿਆਂ ਨੇ ਖਾਸ ਤੌਰ ਤੇ ਜਿਹੜੇ ਅੱਜ ਦੇ ਅਫਗਾਨਿਸਤਾਨ 'ਚ ਔਰ ਇੱਧਰ ਖੈਬਰ ਪਖਤੂਨਖਵਾ ਔਰ ਕੁਛ ਜਿਹੜੇ ਨੇ ਸੈਂਟਰਲ ਏਸ਼ੀਆ 'ਚ ਵੀ ਨੇ, ਉਹਨਾਂ ਨੇ ਚੰਗੀ ਰੈਜ਼ਿਸਟੈਂਸ ਦਿੱਤੀ ਉਹਨੂੰ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਸ ਨੇ ਇਹ ਕਿਹਾ ਕਿ ਗॉड ਸੇਵ ਯੂ, ਉਹ ਜਿਹੜੇ ਬਲੈਸਿੰਗ ਦੀ ਲਾਈਨ ਦੇ ਥੱਲੇ ਗॉड ਸੇਵ ਯੂ ਫਰੋਮ ਵੈਨਮ ਆਫ ਏ ਸਨੇਕ, ਟੀਥ ਆਫ ਏ ਟਾਈਗਰ ਐਂਡ ਰਿਵੈਂਜ ਆਫ ਏ ਪਸ਼ਤੂਨ, ਕਿ ਰੱਬ ਤੈਨੂੰ ਬਚਾਏ ਸੱਪ ਦੇ ਜ਼ਹਿਰ ਤੋਂ ਔਰ ਸ਼ੇਰ ਦੇ ਦੰਦਾਂ 'ਚ ਫਸਣ ਤੋਂ, ਔਰ ਪਸ਼ਤੂਨ ਪਠਾਨ ਪਖਤੂਨ ਜੋ ਲਫ਼ਜ਼ ਵੀ ਵਰਤੇ ਉਹਨਾਂ ਦੇ ਬਦਲੇ ਤੋਂ ਰਿਵੈਂਜ। ਹਾਲਾਂ ਸਿੱਖਾਂ ਬਾਰੇ ਵੀ ਇਹ ਗੱਲ ਹੈ ਕਿ ਭਾਈ ਇਹ ਜਦੋਂ ਊਧਮ ਸਿੰਘ ਨੂੰ ਕੋਟ ਹੁੰਦਾ ਵੀ 21 ਸਾਲ ਬਾਅਦ ਜਾ ਕੇ ਮਾਈਕਲ ਓਡਵਾਇਰ ਨੂੰ ਲੰਡਨ 'ਚ ਮਿਲਿਆ ਵੀ ਇਹ ਵੀ ਛੱਡਦੇ ਨਹੀਂ ਜਿਹਨੂੰ ਹੋਣ, ਔਰ ਇਹ ਗੱਲ ਗਲਤ ਨਹੀਂ ਹੈ। ਹਾਲਾਂ ਰੀਜ਼ਨਸ ਜਾਂ ਜਿਹੜੀ ਜਿਸ ਨੂੰ ਤੁਸੀਂ ਤਰਬੀਅਤ ਕਹਿੰਦੇ ਹੋ ਉਹ ਵੱਖੋ ਵੱਖਰੀ ਵੀ ਹੋਏਗੀ, ਲੇਕਿਨ ਬਹੁਤ ਸਾਰੇ ਮਾਮਲਿਆਂ 'ਚ ਜਿਹੜੇ ਬਹਾਦਰ ਜਾਂ ਗੈਰਤਮੰਦ ਲੋਕ ਹੁੰਦੇ ਨੇ ਉਹਨਾਂ ਦੀਆਂ ਆਦਤਾਂ ਅਲਟੀਮੇਟਲੀ ਮਿਲਦੀਆਂ ਨੇ। ਲੇਕਿਨ ਇਹ ਮੈਂ ਅੱਜ ਕੋਟ ਕਿਉਂ ਦਿੱਤੀ, ਕਿਉਂਕਿ ਜੇ ਦੇਖਣਾ ਹੈ ਕਿ ਵੀ ਉਹਨਾਂ ਨੇ ਕੀ ਕੀਤਾ, ਉਹ ਤਾਂ ਉਹਨਾਂ ਦੀ ਹਿਸਟਰੀ ਹੈ, ਉਹਦੇ 'ਚ ਉਹਨਾਂ ਦੀਆਂ ਤਾਂ ਭਰੀਆਂ ਹੋਈਆਂ ਨੇ ਕਹਾਣੀਆਂ। ਲੇਕਿਨ ਰਿਵੈਂਜ ਆਪਣੀ ਥਾਂ ਤੇ ਹੈ, ਫॉरगिवनेस। ਬਿਲਕੁਲ ਕੈਥੋਲਿਸਿਜ਼ਮ ਦੀ, ਕੈਥੋਲਿਕਸ ਦੀ ਜਿਹੜੀ ਗੱਲ ਮੈਨੂੰ ਚੰਗੀ ਲੱਗਦੀ ਹੈ ਕਿ ਜਿਵੇਂ ਡਾਕਟਰ ਗ੍ਰੈਮ ਸਟੇਨ ਔਰ ਉਹਦੇ 2 ਬੱਚੇ 9 ਤੇ 11 ਸਾਲ ਦੇ ਹਿੰਦੂ ਤਵੀ ਬਜਰੰਗ ਦਲ ਵਾਲਿਆਂ ਨੇ ਜਿਉਂਦੇ ਸਾੜ ਦਿੱਤੇ ਸੀ। ਸ਼ਾਇਦ ਉੜੀਸਾ ਦੇ ਵਿੱਚ ਇਹ ਵਾਕਿਆ ਹੋਇਆ ਸੀਗਾ, ਜਿਉਂਦੇ ਬਾਹਰ ਬੈਨ ਸੀ। ਔਰ ਉਹ ਡਾਕਟਰ 20 ਸਾਲਾਂ ਤੋਂ ਉਸ ਇਲਾਕੇ ਦੇ ਵਿੱਚ ਕੋੜ ਦੇ ਮਰੀਜ਼ਾਂ ਦੀ ਖਿਦਮਤ ਕਰ ਰਿਹਾ ਸੀ। ਔਰ ਹਿੰਦੂ ਤਵੀਆਂ ਨੂੰ ਇਹ ਉਹਨਾਂ ਨੇ ਪ੍ਰਚਾਰਿਆ ਹੋਇਆ ਕਿ ਜੀ ਜੇ ਜਿੰਨਾ ਹਿਊਮੈਨਿਟੇਰੀਅਨ ਕੰਮ ਕਰਨ ਵਾਲੇ ਨੇ ਈਸਾਈ ਬਣਾਉਂਦੇ ਨੇ ਇਹ ਉਹ। ਹੁਣ ਮਤਲਬ ਸਾਰਾ ਹੀ ਦੁਨੀਆ ਸਟੰਡ, ਆਸਟ੍ਰੇਲੀਆ ਦਾ ਸੀ, ਆਸਟ੍ਰੇਲੀਅਨ ਮੂਲ ਦਾ ਡਾਕਟਰ ਸਟੇਨ, ਔਰ ਬਹੁਤ ਰੌਲਾ ਔਰ ਇੰਡੀਆ ਨੂੰ ਵੀ ਹੋਇਆ ਕਿ ਜੀ ਉਹ ਕੇਸ ਦਰਜ ਕਰੋ ਜਾਂ ਦੂਜੇ। ਤੇ ਉਹਦੀ ਵਾਈਫ ਜਿਹਦਾ ਹਸਬੈਂਡ ਵੀ ਔਰ ਦੋਨੋਂ ਬੱਚੇ ਵੀ, ਉਹਨੇ ਕਿਹਾ ਜੀ ਨਹੀਂ, ਫॉरगिवनेस, ਕਿ ਮੈਂ ਕੈਥੋਲਿਕ ਹਾਂ ਔਰ ਮੇਰੇ ਫੇਥ 'ਚ ਨਹੀਂ। ਹੁਣ ਮੈਂ ਸਮਝਦਾ ਹਾਂ ਵੀ, ਔਰ ਇਹ ਠੀਕ ਹੈ ਵੀ ਜੇ ਤੁਸੀਂ ਕੈਥੋਲਿਕਸ ਦਾ ਅਦਰ ਵੇ ਰਾਉਂਡ ਦੇਖੋ ਤਾਂ ਤੁਹਾਨੂੰ ਵੀ ਇਹ ਨਜ਼ਰ ਆਏਗਾ। ਜੇ ਜਦੋਂ ਅਸੀਂ ਸੇਂਟ ਸੋਲਜਰ ਦੀ ਗੱਲ ਕਰਦੇ ਹਾਂ, ਬਹੁਤਿਆਂ ਨੂੰ ਘੱਟ ਪਤਾ ਹੈ ਕਿ ਵੀ ਇਹ ਲਫ਼ਜ਼ ਜਿਹੜਾ ਹੈ ਜਿਹਨੂੰ ਅੱਜ ਆਇਰਲੈਂਡ ਕਹਿੰਦੇ ਨੇ, ਇੱਧਰ ਨਾਰਦਰਨ ਆਇਰਲੈਂਡ ਹੈ, ਉੱਧਰ ਆਇਰਲੈਂਡ ਸੇਂਟ ਪੈਟਰਿਕ। ਹੁਣ ਉਹੀ ਧਰਤੀ ਹੈ ਜਿੱਥੋਂ ਕ੍ਰਿਸਚੀਅਨਿਟੀ ਦੇ ਵੱਡੇ ਸੇਂਟ ਵੀ ਨਿਕਲੇ, ਜਿਨ੍ਹਾਂ ਨੇ ਦੁਨੀਆ 'ਚ ਜਿਹੜਾ ਉਹ ਕ੍ਰਿਸਚੀਅਨਿਟੀ ਫੈਲਾਈ। ਪਰ ਉਹੀ ਆਇਰਿਸ਼ ਨੇ ਜਿਹੜੇ ਬਹਾਦਰ ਸੋਲਜਰ ਵੀ ਨੇ, ਯੋਧੇ ਵੀ ਨੇ। ਔਰ ਬ੍ਰਿਟਿਸ਼ਰਸ ਨੇ ਭਾਵੇਂ ਉਹਨਾਂ ਨੂੰ ਜਾਂ ਸਕਾਟਸ ਨੂੰ ਗੁਲਾਮ ਬਣਾਇਆ, ਪਰ ਆਪਣੀਆਂ ਕਲੋਨੀਅਲ ਐਮਪਾਇਰ ਨੂੰ ਸਪਰੈਡ ਕਰਨ ਦੇ ਲਈ ਉਹਨਾਂ ਦੇ ਬਹੁਤੇ ਸੋਲਜਰ ਆਇਰਿਸ਼ ਔਰ ਸਕਾਟਿਸ਼ ਹੀ ਹੁੰਦੇ ਸੀ। ਆਪ ਤਾਂ ਉਹ ਅਫਸਰਾਂ ਦੇ ਰੋਲ 'ਚ ਹੁੰਦੇ ਸੀ ਜਾਂ ਥੋੜ੍ਹੇ ਬਹੁਤ ਉਹਨਾਂ ਦੇ ਆਪਣੇ ਹੁੰਦੇ ਸੀ। ਹੁਣ ਇਹ ਜਿਹੜਾ ਦੋਨਾਂ ਦਾ ਮੇਲ ਹੈ ਕਿ ਜੇ ਤੁਸੀਂ ਬਹਾਦਰੀ ਦੀ ਗੱਲ ਕਰੋ ਤਾਂ ਜ਼ਾਹਰ ਹੈ 20 ਸਾਲ ਜਿਹੜਾ ਉਹਨਾਂ ਨੇ, ਜਿਹਨੂੰ ਤਾਲਿਬਾਨ ਕਿਹਾ ਜਾਂਦਾ। ਹਾਲਾਂਕਿ ਜਦੋਂ ਅਸੀਂ ਇਹ ਦੇਖ ਰਹੇ ਹਾਂ ਅੱਜ, ਹੋਰ ਵੀ ਜਾਣਕਾਰੀ ਤਾਲਿਬਾਨ ਬਾਰੇ ਮੈਂ ਲੈਣ ਦੀ ਕੋਸ਼ਿਸ਼ ਕਰ ਰਿਹਾ, ਔਰ ਇਸ ਗੱਲ ਦਾ ਮੈਨੂੰ ਪਤਾ ਲੱਗਾ ਵੀ ਇਕੱਲਾ ਇਹਨਾਂ ਦੇ ਵਿੱਚ ਪਸ਼ਤੂਨ ਕਬੀਲੇ ਨਹੀਂ ਨੇ, ਕਿਉਂਕਿ ਇਹ ਬੇਸਿਕ ਮੂਵਮੈਂਟ ਉਹਨਾਂ ਦੀਆਂ ਸੈਮੀਨਰੀਜ਼ ਤੋਂ, ਮਦਰਸਿਆਂ ਤੋਂ ਸ਼ੁਰੂ ਹੋਈ। ਉਹ ਬੱਚੇ ਜਿਹੜੇ ਇਸਲਾਮ ਨੂੰ ਪਿਆਰ ਕਰਦੇ ਸੀ ਉਸ ਦੀਨੀ ਤਾਲੀਮ ਦੇ ਲਈ ਮਦਰਸਿਆਂ 'ਚ ਆਏ, ਔਰ ਉਹਨਾਂ ਦੇ ਵਿੱਚ ਤਾਜ਼ਿਕ, ਉਜ਼ਬੈਕ, ਹਜ਼ਾਰੇ। ਔਰ ਇਹ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਮਿਕਸ ਨੇ, ਔਰ ਇਹ ਫਰਕ ਵੀ ਹੈ ਜਿਹੜੇ ਸੋਵੀਅਤ ਯੂਨੀਅਨ ਦੇ ਖਿਲਾਫ ਲੜਨ ਵਾਲੇ, ਜਿਨ੍ਹਾਂ ਨੂੰ ਲਫ਼ਜ਼ ਮੁਜਾਹਿਦੀਨ ਕਿਹਾ ਗਿਆ ਸੀ, ਔਰ ਉਹਨਾਂ ਨੂੰ ਤਾਂ ਬਹੁਤ ਸਾਰੇ ਵਾਰਲॉर्ड्स ਕੰਟਰੋਲ ਕਰਦੇ ਸੀ। ਸੋ ਉਹਨਾਂ ਦੇ ਵਿੱਚ ਵਾਰਲॉर्ड्स ਜਾਂ ਦੂਜਿਆਂ ਦੇ ਵਿੱਚ ਉਸ ਕਿਸਮ ਦੀ ਕਨਵਿਕਸ਼ਨ ਵੀ ਨਹੀਂ ਸੀ, ਔਰ ਉਸ ਕਿਸਮ ਦੀ। ਇਸੇ ਲਈ ਫਿਰ ਜਦੋਂ ਸੋਵੀਅਤ ਯੂਨੀਅਨ ਨਿਕਲਿਆ ਤੇ ਤਾਜ਼ਕ ਜਿਹੜੇ ਨੇ ਉਹ ਮਸੂਦ ਦੇ ਥੱਲੇ ਬਾਗੀ ਹੋ ਗਏ, ਕਿਤੇ ਕੋਈ ਉਜ਼ਬੈਕ ਉਹ ਦੋਸਤਮ ਖਲੋ ਗਿਆ, ਉਹ ਆਪਸ 'ਚ ਲੜਦੇ ਰਹੇ। ਉਹਨਾਂ ਨੇ 2-3 ਸਾਲ ਐਸਾ ਉੱਥੇ ਗੰਦ ਪਾਇਆ, 90 ਤੋਂ ਲੈ ਕੇ 92-93 ਤੱਕ। ਤਾਲਿਬਾਨ ਦਾ ਤਾਂ ਕੋਈ ਲਾਗਾ ਦੇਗਾ ਨਹੀਂ ਸੀ, ਉਹ ਤਾਂ ਆਪਣੇ ਦੀਨੀ ਮਦਰਸਿਆਂ ਦੇ ਵਿੱਚ ਪੜ੍ਹਦੇ ਸੀ। ਔਰ ਉਹ ਆਪਣੇ ਵਤਨ ਦਾ ਫਿਰ ਹਾਲ ਦੇਖ ਕੇ ਉਹ ਨਿਕਲੇ, ਔਰ 1996 ਤੱਕ ਪਹੁੰਚਦੇ ਆ ਉਹਨਾਂ ਨੇ ਟੇਕ ਓਵਰ ਕਰ ਲਿਆ। ਔਰ ਬੜੀ ਖੂਨਰੇਜ਼ੀ ਵਾਲੀ ਜਿਹੜੀ ਹੈ ਸਿਵਲ ਵਾਰ ਹੋਈ, ਕਿਉਂਕਿ ਉਹਦੇ 'ਚ ਫਿਰ ਤਾਜ਼ਕ ਆਪਣੇ ਇੰਟਰਸਟ ਸੀ, ਉਹਨਾਂ ਨੂੰ ਰਸ਼ੀਆ ਔਰ ਦੂਜਾ ਸਪੋਰਟ ਕਰ ਰਿਹਾ ਸੀ, ਇੰਡੀਆ ਵੀ ਬੜਿਆ ਹੋਇਆ ਸੀ, ਮਸੂਦ ਔਰ ਦੂਜੇ ਨਾਲ ਉਜ਼ਬੇਕ ਆਪਣਾ ਸੀ।
ਪਰ ਇਸ ਵਾਰ ਔਰ ਜ਼ਾਹਰ ਹੈ ਕਿ ਤਾਲਿਬਾਨ ਜਿਹੜੇ ਆਏ 96 ਦੇ ਵਿੱਚ ਉਹਨਾਂ ਕੋਲ ਕੋਈ ਐਕਸਪੀਰੀਅੰਸ ਤਾਂ ਹੈ ਨਹੀਂ ਸੀ ਜੀ ਔਰ ਇਹਦਾ ਨਤੀਜਾ ਸੀ ਲੇਕਿਨ ਉਹਨਾਂ ਨੇ ਆ ਕੇ ਔਰ ਜਿਹੜੇ ਦੂਸਰੇ ਵਾਰਲॉर्ड ਸੀ ਸੋ ਕਾਲਡ ਮੁਜਾਹਿਦੀਨ ਉਸ ਪੀਰੀਅਡ ਦੇ ਉਹ ਡਰੱਗ ਟ੍ਰੇਡ 'ਚ ਵੀ ਮੁਲਵਸ ਸੀ ਔਰ ਜੇ ਅਸੀਂ ਅਸ਼ਰਫ ਗਨੀ ਪੀਰੀਅਡ ਜਾਂ ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਪੀਰੀਅਡ ਦੇਖੀਏ ਤੇ ਬਿਲੀਅਨਸ ਆਫ ਡਾਲਰਸ ਦੀ ਡਰੱਗ ਟ੍ਰੇਡ ਹੈ ਜਿਹਨੂੰ ਇਹੀ ਕੰਟਰੋਲ ਕਰਦੇ ਨੇ ਵਾਰਲॉर्ड ਔਰ ਤਾਲਿਬਾਨ ਦੇ ਹੱਥ ਇਸ ਪੱਖੋਂ ਸਾਫ਼ ਸੀ ਔਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਓਵਰਆਲ ਅਫਗਾਨਿਸਤਾਨ ਦੀ ਕੁੱਲ ਇਕਨੋਮੀ $20 ਬਿਲੀਅਨ ਦੀ ਹੈ ਸਾਰੀ ਇਕਨੋਮੀ ਔਰ ਇਹ ਵੀ ਹੁਣ ਇਹ ਅਸ਼ਰਫ ਗਨੀ ਔਰ ਦੂਜੇ ਨੋਟਾਂ ਦੇ ਜਹਾਜ਼ ਭਰ ਕੇ ਦੌੜੇ ਨੇ ਔਰ ਉਹਨਾਂ ਦੀ ਸਾਰੀ ਕਰੰਸੀ ਕਲੈਪਸ ਹੋ ਗਈ ਔਰ ਅੱਜ ਹੀ ਸਾਡੇ ਦੋਸਤ ਮਤੀਨ ਲਾਹੌਰੋਂ ਆਏ ਨੇ ਤੇ ਉਹ ਕਹਿ ਰਹੇ ਸੀ ਕਿ 160 ਦੇ ਨੇੜੇ ਤੇੜੇ ਜਿਹੜਾ ਡਾਲਰ ਵਰਸਸ ਪਾਕਿਸਤਾਨੀ ਰੁਪਈਆ ਮੈਂ ਕਿਹਾ ਜੀ ਇਹ ਹੋਰ ਜਾਏਗਾ ਕਿਉਂਕਿ ਅਫਗਾਨ ਕਰੰਸੀ ਵਾਈਪ ਆਊਟ ਹੋ ਗਈ ਸਾਰੀ ਉਹ ਵੀ ਇਫੈਕਟ ਕਰਦੀ ਹੈ ਸੋ ਉਹਨਾਂ ਨੇ ਪਹਿਲੇ ਰਜੀਮ ਵੇਲੇ ਵੀ ਇਹ UN ਦੀਆਂ ਆਪਣੀਆਂ ਰਿਪੋਰਟਸ ਉਹਨਾਂ ਨੇ ਮੰਨਿਆ ਕਿ ਤਾਲਿਬਾਨ ਦੇ ਆਉਣ ਨਾਲ ਡਰੱਗ ਕਿਉਂਕਿ ਉਹ ਮਜ਼ਹਬੀ ਤੌਰ ਤੇ ਇਸ ਨੂੰ ਇਨਕਰੇਜ ਨਹੀਂ ਕਰਦੇ ਹੁਣ ਜਦੋਂ 20 ਸਾਲ ਉਹਨਾਂ ਨੇ ਤਪੱਸਿਆ ਹੀ ਕੀਤੀ ਹੈ ਜਦੋਂ ਅਸੀਂ ਪੈਨੈਂਸ ਕਹਿੰਦੇ ਇੱਕ ਪਾਸੇ ਫਾਈਟਿੰਗ ਸੀ ਕਿਵੇਂ ਬਚੇ ਕਿਵੇਂ ਸਰਵਾਈਵ ਕੀਤਾ ਕਿਵੇਂ ਉਹਨਾਂ ਦੀ ਲੀਡਰਸ਼ਿਪ ਕਿਸੇ ਦਿਨ ਅਸੀਂ ਮੁੱਲਾ ਬਰਾਦਰ ਤੋਂ ਲੈ ਕੇ ਜਿਹੜਾ ਉਹਨਾਂ ਤੇ ਡਿਸਕਸ ਕਰਾਂਗੇ ਕਿ ਉਹਨਾਂ ਨੇ ਕਿਵੇਂ ਨਵੀਆਂ ਪਿਰਤਾਂ ਵੀ ਪਾਈਆਂ ਗੁਰਿਲਾ ਵਾਰਫੇਅਰ ਲੇਕਿਨ ਜਿਹੜੀ ਗੱਲ ਅੱਜ ਜਿਸ ਕਰਕੇ ਜਿਹੜਾ ਉਹ ਹੈਰਤ ਦੇ ਵਿੱਚ ਹੈ ਜ਼ਮਾਨਾ ਉਹ ਇਹ ਕਿ ਵੀ ਪਸ਼ਤੂਨਾ ਦਾ ਤਾਂ ਕਰੈਕਟਰ ਜੋ ਉਹਨਾਂ ਨੇ ਮੁਜਾਹਿਦੀਨ ਨੇ ਨਜ਼ੀਬੁੱਲਾ ਦੇ ਵੇਲੇ ਦਿਖਾਇਆ ਸੀ ਹਾਲਾਂ 4 ਸਾਲ ਉਹ ਲੁਕਿਆ ਰਿਹਾ 4.5 ਸਾਲ ਯੂਨਾਈਟਿਡ ਨੇਸ਼ਨਸ ਦੇ ਕੰਪਲੈਕਸ ਔਰ ਜਦੋਂ ਫਿਰ ਤਾਲਿਬਾਨ ਆਏ ਜਾਂ ਦੂਜੇ ਉੱਥੋਂ ਕੱਢ ਕੇ ਉਹਨਾਂ ਨੇ ਪੋਲ ਦੇ ਨਾਲ ਲਟਕਾ ਦਿੱਤਾ ਸੀ ਉਹਦੇ ਭਰਾ ਨੂੰ ਵੀ ਸ਼ਾਇਦ ਹੁਣ ਇਹੀ ਜਿਹੜੀ ਦੌੜ ਰਹੇ ਸੀ ਤੁਸੀਂ ਜਹਾਜ਼ ਕਾਬਲ 에ਅਰਪੋਰਟ ਤੇ ਦੇਖ ਰਹੇ ਹੋ ਉੱਤੇ ਚੜ ਰਹੇ ਨੇ ਜਾਂ ਦੂਜੇ ਉਹਨੂੰ ਕੋਈ ਸਾਈਗੋਨ ਮੂਵਮੈਂਟ ਕਹਿੰਦਾ ਕਿ ਅਮਰੀਕਾ ਜਿਵੇਂ ਵਿਤਨਾਮ ਚੋਂ ਨਿਕਲਿਆ ਸੀ ਕਿਉਂਕਿ ਰਿਵੈਂਜ ਕਿ ਵੀ ਇਹ ਹੁਣ ਮਾਰਨਗੇ ਔਰ ਇਹੀ ਅਮਰੀਕਾ ਨੇ 2000 ਕੇ ਕਿੰਨੇ ਇੰਟਰਪ੍ਰੇਟਰ ਲਏ ਮੁਖਬਰ ਇੰਗਲੈਂਡ ਨੇ ਲੈ ਕੇ ਜੀ ਜਿਹੜੇ ਸਾਡੇ ਨੂੰ ਉੱਥੇ ਮਦਦ ਕਰਦੇ ਰਹੇ ਦੂਜੇ ਤੀਜੇ ਪਰ ਜੋ ਉਹਨਾਂ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਔਰ ਮੈਂ ਸਮਝਦਾ ਵੀ ਮੈਨੂੰ ਇਹ ਸਾਰੇ ਦੀ ਬਰੀਕੀ ਵੀ ਸਮਝ ਆ ਗਈ ਸੀ ਕਿ ਵੀ ਇਹ ਕਿਉਂਕਿ ਜਦੋਂ ਸਿੱਖਾਂ ਦੇ ਹਵਾਲੇ ਨਾਲ ਅਸੀਂ ਡਿਸਕਸ ਕੀਤਾ ਕਿ ਕਿਵੇਂ ਸਿੱਖ ਘਬਰਾਏ ਹੋਏ ਨੇ ਸਾਰੇ ਜਿਹੜੇ ਜਲਾਲਾਬਾਦ ਗਜ਼ਨੀ ਔਰ ਕੰਧਾਰ ਸਾਰੇ ਕਾਬਲ ਗੁਰਦੁਆਰਾ ਕਰਤਾ ਪ੍ਰਵਾਨ 'ਚ ਨੇ ਔਰ ਤਾਲਿਬਾਨ ਨੂੰ ਪਤਾ ਲੱਗਾ ਵੀ ਉਹਨਾਂ ਨੂੰ ਕੋਈ ਬੌਦਰ ਨਾ ਕਰ ਉਹਨਾਂ ਦੇ ਨੁਮਾਇੰਦੇ ਗਏ ਉਹਨਾਂ ਨੂੰ ਅਸ਼ੋਰ ਕੀਤਾ ਪਰਸਨਲ ਤੇ ਮੈਨੂੰ ਲੱਗਾ ਕਿ ਵੀ ਇਹ ਹੁਣ ਜਿਹਨੂੰ ਫਾਈਨਨੈਸ ਆਫ ਦਾ ਗਵਰਨੈਂਸ ਕਹਿੰਦੇ ਨੇ ਉਹਦੀ ਇਹਨਾਂ ਨੂੰ ਸਮਝ ਹੈ ਔਰ ਉਹਨਾਂ ਨੇ ਮਾਈਨੋਰਿਟੀ ਵੱਲ ਧਿਆਨ ਦਿੱਤਾ ਹੈ ਹੁਣ ਦੂਸਰਾ ਫੀਅਰ ਜਿਹੜਾ ਸਾਰਾ ਵੈਸਟਰਨ ਮੀਡੀਆ ਔਰ ਇੰਡੀਅਨ ਮੀਡੀਆ ਔਰਤਾਂ ਔਰ ਉਹ ਫਲਾਣੇ ਹੋਣਗੇ ਰੇਪ ਹੋਣਗੇ ਕਿਉਂਕਿ ਇਹ ਮੁਜਾਹਿਦੀਨ ਜਿਨ੍ਹਾਂ ਨੇ ਆ ਕੇ ਉਹ ਕੀਤੇ ਕੰਮ 92 ਤੋਂ 95 96 ਤੱਕ ਔਰ ਤਾਲਿਬਾਨ 'ਚ ਫਰਕ ਹੈ ਇਹਨਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਨ ਦੇ ਨਾਂ ਤੇ ਦਿੱਤੀ ਔਰ ਕੱਲ ਜਦੋਂ ਮੈਂ ਗੱਲ ਕੀਤੀ ਸਾਡੇ ਇੱਕ ਵੀਰ ਨੇ ਲਿਖਿਆ ਵੀ ਹੈ ਕਿ ਵਤਨ ਪ੍ਰਸਤੀ ਲਈ ਨਹੀਂ ਇਹ ਦੀਨ ਲਈ ਲੜੇ ਨੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵਤਨ ਪ੍ਰਸਤੀ ਵੀ ਇੱਕ ਦੀਨ ਦਾ ਹਿੱਸਾ ਬਣ ਜਾਂਦਾ ਹੈ ਵੱਡੀ ਗੱਲ ਤਾਂ ਤੁਸੀਂ ਜਦੋਂ ਤੁਸੀਂ ਉਸ ਰਸਤੇ ਤੇ ਤੁਰਦੇ ਹੋ ਤੁਹਾਨੂੰ ਲੱਗਦਾ ਵੀ ਦੀਨ ਦਾ ਧਰਮ ਦਾ ਔਰ ਉਹਦੇ ਨਾਲ ਤੁਸੀਂ ਸ਼ਹੀਦੀ ਦਾ ਕਨਸੈਪਟ ਜਿਹੜਾ ਉਹ ਦੇਖਦੇ ਹੋ ਤੇ ਫਿਰ ਜ਼ਾਹਰ ਹੈ ਵੀ ਉੱਥੇ ਡਰ ਖੌਫ ਨਹੀਂ ਹੁੰਦਾ ਔਰ ਇਹੀ ਗੱਲ ਬਹੁਤਿਆਂ ਨੂੰ ਸਮਝ ਨਹੀਂ ਆਈ ਕਿ ਵੀ ਇਹ ਤਾਂ ਉਹਨਾਂ ਨੂੰ ਛੁਟਿਆਉਣ ਲਈ ਰੈਗ ਟੈਗ ਕਹਿੰਦੇ ਰਹੇ ਕਿ ਗਰੀਬੀ ਦੁਰਕਾਰੇ ਹੋਏ ਵਾਂਗੇ ਲਫ਼ਜ਼ ਹੁੰਦਾ ਵੀ ਉਹ ਕਿਵੇਂ ਔਰ ਜਦੋਂ ਬਾਈਡਨ ਨੇ ਆਪਣੀ ਪ੍ਰੈਸ ਕਾਨਫਰੰਸ ਕਰਕੇ ਬੋਸਟ ਕੀਤਾ ਸੀ ਕਿ देयर इज 300,000 well trained army with latest equipment nice that और उन्होंने क्या कि no take over as Kabul is not inevitable ਹੁਣ ਮਤਲਬ ਉਹ ਸਾਰਾ ਹੀ ਜਿਹੜਾ ਉਹਨਾਂ ਨੇ ਦਿਨ ਨਹੀਂ ਪੈਣ ਦਿੱਤੇ ਹਫਤੇ ਦੇ ਵਿੱਚ ਇਹਨੂੰ ਕਹਿੰਦਾ ਵੀ ਸਾਰੇ ਪਤੀਲੇ ਸਭ ਕੁਝ ਮੂੰਹ ਤੇ ਮਾਰਤੇ ਉਹਨਾਂ ਨੇ ਕਿਹਾ ਵੀ ਆ ਚੱਕੋ ਲਿਆਓ ਹੁਣ ਬਣਾਓ ਕੀ ਚਾੜਨਾ ਉੱਤੇ ਅੱਗ ਦੇ ਆ ਆਪਣੇ ਪਤੀਲੇ ਚੱਕੋ ਸੋ ਇਹ ਜਿਹੜੀ ਸੀ ਗੱਲ ਉਹ ਤਾਂ ਆਲਰੇਡੀ ਇਸ ਦੇ ਪਰ ਉਹਨਾਂ ਨੂੰ ਇਹ ਸੀ ਕਿ ਦੇਖੋ ਸਾਡੀ ਪ੍ਰੈਡਿਕਸ਼ਨ ਹੁਣ ਠੀਕ ਨਿਕਲੇਗੀ ਇਹ ਖੁੰਖਾਰ ਲੋਕ ਅਨਸਿਵਲਾਈਜ਼ਡ ਲੋਕ ਜਾਹਲ ਲੋਕ ਇਹਨਾਂ ਨੂੰ ਅਸੀਂ ਜਿਹੜਾ ਉਹ ਸਿਵਲਾਈਜ਼ ਦੁਨੀਆ 'ਚ ਲਿਆਉਣਾ ਚਾਹੁੰਦੇ ਸੀ ਇਹ ਫਸੇ ਹੋਏ ਨੇ ਸਟੋਨ ਏਜ 'ਚ ਫਸੇ ਹੋਏ ਨੇ ਵੀ ਫਸਟ 24 ਆਵਰਸ ਦਾ ਵੇ ਦੇ ਕੰਡਕਟਡ ਬਿਲਕੁਲ ਇੱਕ ਤਾਂ ਉਹਨਾਂ ਦੀ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਜਨਰਲ ਐਮਨੈਸਟੀ ਫॉर ਆਲ ਬਿਲਕੁਲ ਜਿਹਨੇ ਜੋ ਮਰਜ਼ੀ ਕੀਤਾ ਔਰ ਮੈਂ ਕੱਲ ਵੀ ਕਿਹਾ ਸੀ ਐਵੇਂ ਨਹੀਂ ਹੈ ਅਸ਼ਰਫ ਗਨੀ ਜਾਂ ਦੋਸਤਮ ਜਾਂ ਦੂਜੇ ਕਿ ਉਹ ਉੱਥੇ ਪੈ ਉਹ ਉਹਨਾਂ ਨੇ ਨਿਕਲ ਲੈਣ ਦਿੱਤਾ ਉਹਨਾਂ ਨੇ ਕਿਹਾ ਕੋਈ ਨਹੀਂ ਜਾਓ ਔਰ ਉਹਨਾਂ ਨੇ ਕਿਹਾ ਵੀ ਕਿਸੇ ਤੋਂ ਕੋਈ ਨਹੀਂ ਔਰ ਇਹ ਇਸ ਗੱਲ ਨੇ ਪਹਿਲਾ ਪਾਰਟ ਫਿਰ ਔਰਤਾਂ ਦੇ ਮਾਮਲੇ ਨੂੰ ਲੈ ਕੇ ਸੀ ਕਿਉਂਕਿ ਵੀ ਦੀਨੀ ਜਮਾਤ ਹੈ ਉਹ ਆਪਣੇ ਆਪ ਨੂੰ ਜਿਹੜਾ ਇਸਲਾਮਿਕ ਐਮਿਰੇਟ
ਆਫ ਅਫਗਾਨਿਸਤਾਨ ਕਹਿੰਦੇ ਨੇ ਔਰ ਸ਼ਰੀਅਤ ਲਾਅ ਦੀ ਗੱਲ ਕਰਦੇ ਨੇ ਵੀ ਔਰਤਾਂ ਨੂੰ ਇਹ ਤਾਂ ਪਹਿਲਾਂ ਜੋ ਹੋਇਆ ਉਦੋਂ ਜ਼ਿਆਦਤੀਆਂ ਹੋਈਆਂ ਉਹਦੇ। ਉਹਨਾਂ ਨੇ ਕਿਹਾ ਜੀ ਕਿ ਪਹਿਲੇ ਦਿਨ ਤੇ ਲੱਗਾ ਵੀ ਉਹਨਾਂ ਦੀਆਂ ਜਿਹੜੀਆਂ ਨੇ ਬੀਬੀਆਂ ਐਂਕਰ ਔਰ ਦੂਜੀਆਂ ਮੀਡੀਆ ਤੇ ਨਹੀਂ ਆਈਆਂ, ਉਹਨਾਂ ਦੀ ਟੋਲੋ ਨਿਊਜ਼ ਹੈ ऑफिशियल। अगले दिन वही तालिबान बैठे उन्होंने इंटरव्यू दे रहे थे और नाल दी नाल उन्होंने ऐलान किया कि भी सारे अपने दफ्तरां च आओ, अपने काम करो, एजुकेशन। फिर असीं वो देख रहे हैं कैमरे लैके भी स्कूलों च बच्चियां नूं जाण दिंदा कि नहीं, ये तो वैस्ट वालों तो लभ रहे हुण इन्हां नूं पता नहीं लग रहा है कि भी ये इनू किवें देखणे सारे नूं। और उस सारे दे नाल ईवन रशियन एम्बेसडर तां इत्थों तक चला गया अज उन्हें कहा, रशिया का एम्बेसडर अफगानिस्तान मिस्टर तमित्री जिरनोव, रशिया सेज काबुल सीम्स सेफर अंडर तालिबान दैन इट वाज अंडर गनी। कि इस वेले विद इन 24-48 आवर्स अफगानिस्तान इन्ना सुरक्षित थां बन गया जिन्ना गनी दे थल्ले भी नहीं सी। और उन्होंने ये कहा भी हालांकि जदों ये कह रहा है स्टिल जिहड़ा तालिबान है वो रशिया दे विच एक दहशतगर्द ग्रुप के तौर पर रजिस्टर, हालांकि उन्होंने गलबात भी फैसिलिटेट की, पर यह बहुत वड्डी गल है। हुण जदों ये कह रहे हैं असी डिस्कस करांगे दूसरे सैगमेंट दे विच कि ये लगता है कि भी बहुत जल्दी रशिया, चाइना, ईरान, पाकिस्तान दे भी इंटीरियर मिनिस्टर ने कहा भी असी हुकूमतां नाल गलबात कर रहे हैं। मैनूं लगता है भी जे वर्तारा अगले कुछ हफ्ते 2-3 हफ्ते चलता रहा है, कोई ज्यादती ना हुई और उन्होंने तालिबान ने यकीनी बनाया कि कोई क्रिमिनल एलीमेंट कोई होर ना करन ते उन्हां दे कोल कोई चॉइस नहीं होएगी उन्हां नूं रैकगनाइज। पर ये मुल्क करनगे और जिहड़े कमेंट ने उन्होंने कहा कि भी ये सारे रशिया वांट्स टू इंश्योर कि भी ये इंस्टेबिलिटी इन अफगानिस्तान डजंट स्पिल ओवर सेंट्रल एशिया। वो ज़ाहिर है उन्हां दा ये पार्ट है, पर जिहड़े उन्हां दे एग्जैक्ट लफ्ज़ ने उसके स्पीकिंग टू मॉस्कोज एखो मॉस्कोवी रेडियो स्टेशन, Zernov said he had been impressed by the Taliban conduct so far, describing their approach as good, positive and businesslike. The situation is peaceful and good and everything has calmed down in the city. The situation in Kabul now under Taliban is better than it was under President Ashraf Ghani, said। अगे उन्होंने लंबी चौड़ी स्टेटमेंट है। उन्होंने फिर कहा कि भी आ जड़ा अशरफ गनी दा सी, his regime fell like a house of cards और there was a feeling of disorder, a power vacuum and looters came out on the streets। कि भी कर दें, पर तालिबान ने किवें सारे नूं कंट्रोल कीता है। और उन्होंने जड़ा हुण सारियां अज सारा इंटरनेशनल मीडिया AP, र्यूटर, AFP सारे ही लगे हुए हैं। तालिबान अनाउंस एमनेस्टी अक्रॉस अफगानिस्तान, अर्ज विमेन टू जॉइन गवर्नमेंट। औरतों को कहते हैं भी आओ तुसी अपना करो। उन्होंने इंटरव्यू च भी कहा कि भी बेशक अल्टीमेटली तो शरीयत ला ही आएगा, पर यह भी नहीं है कि जिवें शरीयत ला नूं डिस्क्राइब किया है बहुतियां ने और जिस किस्म की नैगेटिविटी है। पर पहला पार्ट जिहड़ा है वो सामने आया और उहदे च एक ट्वीट जिहड़ा बड़ा गया, ट्वीट्स अबाउट विमेन एंकर इंटरव्यूइंग तालिबान ऑफिशियल इन वार टॉर्न अफगानिस्तान लीड्स टू बोथ होप एंड एप्रहेंशन। कईयों नूं लगदा भी ये ना होए भी ये अजे ताज़ा ताज़ा इवें कर रहे हैं मुड़ के कुछ होर दिखाण, लेकिन इहदे च कोई दो रावां नहीं ने कि जे जिस किस्म का बिहेवियर उन्होंने दिखाया उस तो ये लगता है कि भी अगे नालों सियाणे ही नहीं होए, उन्होंने दुनिया दे मूँह बंद कर दिते ने। और जे अजे इफ की गल है क्योंकि बहुत बार आने वाले पीरियड किवें होएगा, जे बेशक उन्होंने अपने आप को इस्लामिक शरा और इस्लामिक स्टेट ही इस्टैबलिश करने की लाइन है, जे लॉ एंड ऑर्डर तो इन्हों तो बेहतर पहला भी कोई नहीं सीगा, वो होएगा ही। एजुकेशन डिवेलपमेंट और सब नूं नाल लैके चलण दी गल ये वो जारी रखण ते अफगानिस्तान बहुत जल्दी उस खिते दियां सब तो प्रॉस्परस स्टेट्स तो विचों होएगा। क्योंकि अफगान जिहड़ा जान दे सकदा है अपनी, वो किसी पासे भी उन्होंने ला दे लग सकता है। और जदों वो एश्योर होणगे कि भाई उन्होंने हुण किसी पासे कोई खतरा नहीं है, बेशक जर्मन ने ईड रोक दी है या दूजा, लेकिन अमरीका ने भी जिहड़ा अजे खुला रखा काम और उन्होंने कहा जी साडी गल हो गई है उन्होंने नाल तालिबान वो सेफ पैसेज जिहड़ा वो जहाज़ फसे हुए सी काबल एयरपोर्ट ते वो देणगे। सो मतलब ये है भी ऑलरेडी जिन्हों कहंदे ने कि उन्हां दी रिट
ਹੁਣ ਲਾਰਜ ਹੁੰਦੀ ਹੈ ਉੱਥੇ, ਉਹਨਾਂ ਦਾ ਰਾਜ ਹੈ ਔਰ ਉਹਨਾਂ ਨੇ ਆਪਣੇ ਰਾਜ ਦੇ ਮੁੱਢਲੇ ਦਿਨਾਂ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਨਮੂਨਾ ਕਿ ਪਸ਼ਤੂਨ ਔਰ ਫਾਰਗਿਵਨੈਸ, ਪਠਾਨ ਤੇ ਮਾਫੀ, ਇਹ ਨਹੀਂ, ਪਰ ਉਹਨਾਂ ਨੇ ਬਹਾਦਰੀ 'ਚ ਵੀ ਪਠਾਨ ਬਣ ਕੇ ਦਿਖਾਇਆ ਔਰ ਹੁਣ ਸੱਚਮੁੱਚ ਇਹ ਬਹੁਤ ਵੱਡਾ ਟ੍ਰੇਟ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਇਹ ਗੱਲ ਕੰਟੀਨਿਊ ਰਹੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੀ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-0137 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-00. ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਤਾਲਿਬਾਨ ਦੀ ਨਵੀਂ ਹਕੂਮਤ ਨੂੰ ਬਹੁਤ ਜਲਦੀ ਰੂਸ, ਟਰਕੀ, ਚੀਨ, ਪਾਕਿਸਤਾਨ ਤੇ ਈਰਾਨ ਵੱਲੋਂ ਮਾਨਤਾ ਦਿੱਤੀ ਜਾ ਸਕਦੀ ਹੈ। ਸੋ ਐਸਾ ਕੀ ਹੋਇਆ ਹੈ ਕਿ ਤਾਲਿਬਾਨ ਨੇ ਸਾਰਿਆਂ ਦੇ ਦਿਲ ਜਿੱਤ ਲਿਆ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਫਰੇਜ਼ ਅਕਸਰ ਇਸਤੇਮਾਲ ਹੁੰਦਾ ਹੈ, ਸਾਡੇ ਤੋਂ ਵੀ 올ਡਰ ਜਨਰੇਸ਼ਨ ਕਰਦੀ ਸੀ, ਮੈਂ ਵੀ ਅਕਸਰ ਕਰਦਾ, ਔਰ ਉਹ ਅੰਗਰੇਜ਼ੀ ਦਾ ਫਰੇਜ਼ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਬਿਲਕੁਲ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਹੈ ਉਹ ਯਤੀਮ ਹੁੰਦੀ। ਮਤਲਬ ਇਹ ਹੈ ਕਿ ਜਦੋਂ ਕੋਈ ਚੀਜ਼ ਹਾਸਲ ਹੋ ਜਾਏ ਤੇ ਤੁਸੀਂ ਦੇਖੋ ਕਿੰਨੇ ਜਿਹੜੇ ਨੇ ਉਹ ਛਾਤੀ ਤੇ ਹੱਥ ਮਾਰ ਕੇ ਕਹਿਣਗੇ, ਦੇਖੋ ਆਈ ਟੋਲਡ ਯੂ ਸੋ, ਮੈਂ ਇਹ ਕਿਹਾ ਸੀ ਨਾ ਇਵੇਂ ਹੋ ਗਿਆ। ਦੂਸਰਾ ਵੀ ਕਿਹਾ, ਲਓ ਮੈਂ ਤਾਂ 6 ਮਹੀਨੇ ਪਹਿਲਾਂ ਕਿਹਾ ਸੀ ਇਵੇਂ ਕਰੋ, ਤਾਂ ਆਹੀ ਤਰੀਕਾ ਸੀ, ਦੇਖੋ ਜਿੱਤ ਗਏ ਕਿ ਨਹੀਂ। ਤੇ ਜੇ ਕੁਝ ਗਲਤ ਹੋ ਜਾਏ ਉਹ ਦੂਜੇ ਫਿਰ ਸਾਰੇ ਜਿਹੜੇ ਨੇ ਉਹ ਉਹਦਾ ਹੀ ਕਸੂਰ ਹੈ, ਉਹਨੂੰ ਬਥੇਰਾ ਸਮਝਾਇਆ, ਉਹਨੇ ਕੋਈ ਨਹੀਂ ਮੰਨੇ। ਹੁਣ ਹਾਲ ਵੈਸੇ ਜੇ ਅਫਗਾਨਿਸਤਾਨ 'ਚ 20 ਸਾਲ ਦੀ ਅਮਰੀਕਾ ਦੀ ਨੀਤੀ, ਕੱਲੀ ਅਮਰੀਕਾ ਨਹੀਂ, ਕੱਲੀ ਨੈਟੋ ਨਹੀਂ, UN ਸਿਕਿਉਰਿਟੀ ਕੌਂਸਲ ਦੇ ਮੈਂਡੇਟ ਦੇ ਥੱਲੇ ਗਏ, ਤੇ ਹੁਣ ਇਹਨਾਂ 20 ਸਾਲਾਂ ਬਾਅਦ ਜਿਸ ਹਾਲਤ ਦੇ ਵਿੱਚ
ਇਹ ਸਾਰਾ ਜਿਹੜਾ ਇਹਨੂੰ ਐਕਸ਼ਨ ਕਹੋ, ਇਸ ਨੂੰ ਡਰਾਮਾ ਕਹੋ, ਇਸ ਨੂੰ ਇੱਕ ਖੂਨ ਰੇਜ਼ੀ ਦਾ ਇਹਨਾਂ ਵੱਲੋਂ ਹੀ ਖੜਾ ਕੀਤਾ ਗਿਆ ਜਿਹੜਾ ਉਹ ਸਾਰਾ ਸਿਲਸਿਲਾ ਕਹੋ। ਔਰ ਉਸ ਸਾਰੇ 'ਚ ਹਰ ਕੋਈ ਆਪੋ ਆਪਣਾ ਦੇਖ ਰਿਹਾ ਕਿ ਵੀ ਕਿਹਨੇ ਕੀ ਕੀਤਾ, ਕੀ ਹਾਸਿਲ ਕੀਤਾ। ਹਾਲਾਂਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ 9/11 ਜਿਹੜੇ ਆ ਵੀ ਰਿਹਾ ਬਹੁਤ ਜਲਦੀ ਔਰ ਕੰਡੈਮਨੇਬਲ ਐਕਟ ਸੀ, ਅਮਰੀਕਾ ਦੀ ਮੇਨਲੈਂਡ ਧਰਤੀ ਦੇ ਉੱਤੇ ਜਿਹੜਾ ਹੈ ਉਹ 3000 ਦੇ ਕਰੀਬ ਅਮਰੀਕੀ ਉਹ ਵਰਲਡ ਟ੍ਰੇਡ ਸੈਂਟਰ ਹੋਏ, ਉਹ ਪੈਂਟਾਗਨ ਹੋਏ ਆਰਲਿੰਗਟਨ ਵਰਜੀਨੀਆ ਦੇ ਵਿੱਚ। ਔਰ ਜ਼ਾਹਰ ਹੈ ਕਿ ਵੀ ਇਹ ਸਾਰੇ ਦਾ ਜਿਹੜਾ ਹੈ ਉਹ ਅਮਰੀਕਨ ਹੀ ਨਹੀਂ, ਦੁਨੀਆ ਸਾਰੀ ਹਿੱਲੀ, ਕਿਉਂਕਿ ਵਰਲਡ ਟ੍ਰੇਡ ਸੈਂਟਰ 'ਚ ਤਾਂ 100 ਤੋਂ ਜ਼ਿਆਦਾ ਦੇਸ਼ਾਂ ਦੇ ਸਿਟੀਜ਼ਨ ਸੀ ਜਿਹੜੇ ਮਾਰੇ ਗਏ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਔਰ ਇਹ ਅਮਰੀਕਾ ਦਾ ਆਪਣਾ ਜਿਹੜਾ ਸਾਰਾ, ਜੇ ਤੁਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਰਿਪੋਰਟਸ ਦੂਜੇ ਤੀਜੇ ਦੇਖੋ ਕਿ ਉਸ ਹਮਲੇ ਦੇ ਵਿੱਚ ਤਾਲਿਬਾਨ, ਕਿਉਂਕਿ ਤਾਲਿਬਾਨ ਦੀ ਹਕੂਮਤ ਸੀ ਉਦੋਂ ਅਫਗਾਨਿਸਤਾਨ 'ਚ, ਪੰਜਸ਼ੀਰ ਵੈਲੀ ਨੂੰ ਛੱਡ ਕੇ ਜਿੱਥੇ ਕਿ ਉਹ ਮਸੂਦ ਅੜਿਆ ਹੋਇਆ ਸੀ, ਬਾਕੀ ਸਾਰੇ ਉਹਨਾਂ ਨੇ ਹਕੂਮਤ ਲਈ ਹੋਈ ਸੀਗੀ, ਉਹ ਰੂਲ ਕਰਦੇ ਸੀ। ਲੇਕਿਨ ਉਹਨਾਂ ਦਾ ਕੋਈ ਬੰਦਾ ਜਾਂ ਕੋਈ ਵੀ ਕੋਈ ਉਸ ਪਲੈਨਿੰਗ ਦਾ ਹਿੱਸਾ ਨਹੀਂ ਸੀ ਜਿਹਦੇ ਥੱਲੇ 9/11 ਜੋ ਵੀ ਇਹਨਾਂ ਦੀ ਕਹਾਣੀ ਹੈ ਉਹ ਦੁਖਾਂਤ ਵਾਪਰਦਾ। ਹੁਣ ਉਹਨਾਂ ਦਾ ਕਸੂਰ ਕੀ ਸੀ? ਉਹਨਾਂ ਦਾ ਕਸੂਰ ਇਹ ਸੀ ਕਿ ਉਸਾਮਾ ਬਿਨ ਲਾਡਨ, ਜਿਸ ਨੂੰ ਇਹ ਸਾਰੀ 9/11 ਦਾ ਮਾਸਟਰਮਾਈਂਡ ਕਿਹਾ ਗਿਆ, ਉਸ ਨੇ ਅਫਗਾਨਿਸਤਾਨ ਦੇ ਵਿੱਚ ਪਨਾਹ ਲਈ ਹੋਈ ਸੀ। ਹੁਣ ਇਹ ਜੇ ਅਸੀਂ ਇਸ ਦੇ ਪਿੱਛੇ ਜਾਓ ਕਿ ਉਸਾਮਾ ਬਿਨ ਲਾਡਨ ਨੂੰ ਵੀ ਕੋਈ ਤਾਲਿਬਾਨ ਨੇ ਜਾਂ ਕੋਈ ਅਫਗਾਨਾਂ ਨੇ ਤਾਂ ਇਨਵਾਈਟ ਨਹੀਂ ਸੀ ਕੀਤਾ। ਇਹ ਉਸੇ ਹੀ ਪੀਰੀਅਡ ਦੀ ਗੱਲ ਹੈ ਜਦੋਂ ਕਿ ਅਮਰੀਕਾ ਨੇ 1999 ਚ ਸੋਵੀਅਤ ਯੂਨੀਅਨ ਵੱਲੋਂ ਅਫਗਾਨਿਸਤਾਨ ਟੇਕ ਓਵਰ ਕਰਨ ਤੋਂ ਬਾਅਦ 2-3 ਸਾਲ ਬਾਅਦ ਜਦੋਂ ਇਹਨਾਂ ਦਾ ਕਾਂਗਰਸਮੈਨ ਚਾਰਲੀ ਔਰ ਕਨਵਿੰਸ ਕੀਤਾ ਔਰ ਉਹ ਫਿਰ ਓਵਰਨਾਈਟ ਜਿਹੜੇ ਨੇ ਉਹ ਸਾਰੇ ਮੁਜਾਹਿਦੀਨ, ਇਸਲਾਮ ਦਾ ਨਾਂ, ਜਿਹਾਦ ਦਾ ਨਾਂ, ਔਰ ਫਿਰ ਉਸ ਜਿਹਾਦ ਦੇ ਵਿੱਚ ਸ਼ਮੂਲੀਅਤ ਦੇ ਲਈ ਸਾਰੇ ਪਾਸਿਓਂ ਜਿਹੜੇ ਮੁਸਲਮਾਨ ਜਿਹੜੇ ਆਪਣੇ ਦੀਨ ਨੂੰ ਪਿਆਰ ਕਰਦੇ ਨੇ ਉਹ ਆਏ। ਉਸਾਮਾ ਇੱਕ ਅਮੀਰ ਬਾਪ ਦਾ ਪੁੱਤਰ, ਇੱਕ ਇੰਜੀਨੀਅਰ, ਲੱਖਾਂਪਤੀ ਕੀ ਅਰਬਾਂਪਤੀ, ਉਹਨੇ ਵੀ ਆ ਕੇ। ਹੁਣ ਉਸ ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਦਾ ਕਲੈਪਸ ਹੁੰਦਾ ਹੈ 1999 ਤੱਕ ਪਹੁੰਚਦੇ ਆ, 1979 ਤੋਂ ਬਾਅਦ ਅਸੀਂ ਦੇਖਦੇ ਤੇ ਅਮਰੀਕਾ ਜਿਹੜਾ ਉਹਨਾਂ ਨੇ ਐ ਹੱਥ ਧੋ ਲਿਆ ਕਿ ਵੀ ਹੁਣ ਸਾਡਾ ਕੋਈ ਲਾਗਾ ਦੇਗਾ ਨਹੀਂ ਹੈ। ਉਹੀ ਅਫਗਾਨਿਸਤਾਨ ਸਿਵਲ ਵਾਰ 'ਚ ਪਲੰਜ ਹੋਇਆ ਔਰ ਉਹਦੇ ਚੋਂ ਜਿਹੜਾ ਜ਼ਾਹਰ ਹੈ ਕਿ ਵੀ ਫਿਰ ਕਈ ਥਾਟ ਨਿਕਲਦੇ ਨੇ ਕੀ ਹੋਇਆ ਸੀ, ਇਹ ਸਾਡਾ ਟੌਪਿਕ ਆਫ ਡਿਸਕਸ਼ਨ ਨਹੀਂ ਹੈ। ਲੇਕਿਨ ਇਸ ਹੁਣ ਔਰ ਇਹ ਉਦੋਂ ਵੀ ਅਸੀਂ ਪਹਿਲਾਂ ਵੀ ਇੱਕ ਦਾ ਡਿਸਕਸ ਕੀਤਾ ਸੀ ਵੀ ਇੱਕ ਕੈਨੇਡੀਅਨ ਜਰਨਲਿਸਟ ਨੇ ਇੱਕ ਵਾਰੀ ਇਹ ਗੱਲ ਕਹੀ ਸੀ, ਬਾਅਦ 'ਚ ਉਹਨੂੰ ਉੱਥੋਂ ਜਿਹੜੀ ਫੀਲਡ 'ਚ ਕਵਰੇਜ ਕਰਦੀ ਸੀ ਵਾਪਸ ਬੁਲਾ ਲਿਆ ਸੀ। ਉਹਨੇ ਕਿਹਾ ਵੀ ਇਹ ਕਦੇ ਵੀ ਕੱਲਾ ਪਠਾਨ ਮਰ ਜਾਏਗਾ ਪਰ ਉਸਾਮਾ ਨੂੰ ਕਦੇ ਹੈਂਡਓਵਰ ਨਹੀਂ ਕਰੇਗਾ। ਫਿਰ ਉਹਨੇ ਕਿਹਾ ਜੀ ਇਹਦਾ ਤਾਲੁਕ ਜਿਹੜਾ ਹੈ ਉਹਨਾਂ ਦੇ ਲਈ ਮਹਿਮਾਨ ਹੈ, ਉਹਨਾਂ ਦੇ ਕਬੀਲਿਆਂ ਦੇ ਆਪਣੇ ਅਸੂਲ ਨੇ, ਮਜ਼ਹਬ ਇੱਕ ਆਪਣੀ ਥਾਂ ਦੇ ਉੱਤੇ ਹੈ, ਉਹਨਾਂ ਦੀ ਕਬਾਇਲੀ ਰਵਾਇਤ ਹੈ, ਉਹਨਾਂ ਦੀ ਟ੍ਰੈਡੀਸ਼ਨ ਹੈ ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਕਹਿਣਾ ਹੋਏ ਕਿ ਵੀ ਉਹਨਾਂ ਨੇ ਆਪਣਾ ਮੁਲਕ ਬਰਬਾਦ ਕਰਵਾਇਆ, ਲੱਖਾਂ ਅਫਗਾਨ ਮਰੇ ਮਾਰੇ ਔਰ ਉਹਦਾ ਇੱਕ ਰੀਜ਼ਨ ਇਹ ਸੀ ਕਿ ਉਹਨਾਂ ਨੇ ਆਪਣੀ ਰਵਾਇਤ ਕਾਇਮ ਰੱਖੀ, ਉਹਨਾਂ ਨੇ ਜਿਹੜਾ ਉਹ ਨਹੀਂ। ਹੁਣ ਇਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕੁਝ ਚੀਜ਼ਾਂ ਸਬਕ ਹੁੰਦੀਆਂ ਨੇ ਕਿ ਵੀ ਜੇ ਆਪਣੀ ਇੱਕ ਨਿੱਕੀ ਰਵਾਇਤ ਦੇ ਲਈ ਉਹ ਆਪਣੇ ਮੁਲਕ ਨੂੰ ਜਿਹੜਾ ਹੈ ਉਹ ਅੱਗ ਦੀ ਭੱਠੀ 'ਚ ਝੁੱਲ ਸਕਦੇ ਨੇ ਤੇ ਇਹ ਜਿਹੜੀ ਆਪਣੀ ਡੈਮੋਕ੍ਰੇਸੀ ਜਾਂ ਜਮਹੂਰੀਅਤ ਉਹਨਾਂ ਦੇ ਉੱਤੇ ਥੋਪਣਾ ਚਾਹੁੰਦੇ ਨੇ ਉਹ ਵੀ ਡੰਡੇ ਦੇ ਨਾਲ, ਜ਼ੋਰ ਦੇ ਨਾਲ ਕਿ ਜਿਵੇਂ ਉਹਨਾਂ ਨੂੰ ਬੰਦੇ ਬਣਾਉਣਾ ਹੈ ਤੇ ਉਹ ਆਪਣਾ ਜੋ ਉਹਨਾਂ ਦਾ ਜਿਰਗੇ ਦਾ ਸਿਸਟਮ ਹੈ ਜਾਂ ਜੇ ਉਹ ਇਸਲਾਮ ਦੇ ਹਵਾਲੇ ਨਾਲ ਸ਼ਰਅ ਦੇ ਵਿੱਚ ਯਕੀਨ ਰੱਖਦੇ ਨੇ ਔਰ ਉਸ ਦੇ ਨਾਲ ਤੁਸੀਂ ਫੋਰਸਫੁਲੀ ਉਹਨਾਂ ਨੂੰ ਕਿਵੇਂ ਜਿਹੜਾ ਇਸ ਪਾਸੇ ਲਿਆ ਸਕਦੇ ਹੋ। ਔਰ ਇਹਨਾਂ ਨੇ ਜਿਵੇਂ ਪੈਰਲਲ ਖੜਾ ਕੀਤਾ ਅਸ਼ਰਫ ਗਨੀ ਨੂੰ, ਪਹਿਲਾਂ ਹਾਮਿਦ ਕਰਜ਼ਾਈ ਨੂੰ, ਹਾਮਿਦ ਕਰਜ਼ਾਈ ਇੱਥੇ ਆਇਆ US ਕਾਂਗਰੈਸ਼ਨਲ ਮਾਡਲ ਔਰ ਉਹ ਨਾਲ ਮੈਂ ਦੇਖ ਰਿਹਾ ਉਹਦੇ ਹਰੀ ਚਾਦਰ ਲਪੇਟੀ ਹੋਈ ਹੈ, ਉਹਨੂੰ ਆਨਰ, ਫਿਰ ਇੰਡੀਆ ਵਿੱਚ ਵੜ ਗਿਆ, ਉਹਨਾਂ ਦੀ ਪਾਰਲੀਮੈਂਟ ਉੱਥੇ ਬਣਾਤੀ, ਫਲਾਣਾ ਉੱਥੇ ਜਾ ਕੇ ਪਾਰਲੀਮੈਂਟ 'ਚ ਐਡਰੈਸ ਕਰ ਰਿਹਾ ਔਰ ਉਹਨਾਂ ਨੂੰ ਜੰਜੀਰ ਫਿਲਮ ਦੇ ਡਾਇਲੌਗ ਸੁਣਾ ਰਿਹਾ, ਮੈਂ ਸ਼ੇਰ ਖਾਨ, ਮੈਂ ਫਲਾਣਾ, ਮੈਂ ਦੋਸਤੋਂ ਕਾ ਦੋਸਤ, ਮੈਂ ਫਲਾਂ, ਉਹਨਾਂ ਨੂੰ ਐਡਮਾਇਰ ਕਰ ਰਿਹਾ। ਹੁਣ ਅਦਰਵਾਈਜ਼ ਉਹਨਾਂ ਨੂੰ ਦੇਖੋ ਉੱਥੇ ਜਿਉਣਾ ਹਰਾਮ ਮੁਸਲਮਾਨਾਂ ਦਾ ਕੀਤਾ ਹੋਇਆ, ਇਹਨੂੰ ਪੁੱਛੋ ਵੀ ਮਹਿਮੂਦ ਗਜ਼ਨਵੀ ਕੌਣ ਸੀ, ਮੁਹੰਮਦ ਗੌਰੀ ਕੌਣ ਸੀ। ਲੇਕਿਨ ਕਿਉਂਕਿ ਉਹ ਅਫਗਾਨਿਸਤਾਨ ਨੂੰ ਐਜ਼ ਏ ਫਰੰਟ ਸਟੇਟ ਅਗੇਂਸਟ ਪਾਕਿਸਤਾਨ ਫਰੋਮ ਬਿਹਾਈਂਡ, ਇਧਰੋਂ ਤਾਂ ਉਹਨਾਂ ਨੇ ਕਰਦੇ ਹੀ ਨੇ ਸ਼ਰਾਰ, ਉਸ ਲਈ ਵਰਤਣਾ ਸੀ, ਇੰਨਾ ਕਿਨਾਂ ਦਾ ਇੰਟਰਸਟ ਸੀ।
ਔਰ ਇਹ ਪੂਰੀ ਤਰ੍ਹਾਂ ਸਪੋਰਟ ਕਰਦੇ ਰਹੇ ਮਸੂਦ ਨੂੰ, ਦੂਜੇ ਨੂੰ, ਪਹਿਲਾਂ ਸੋਵੀਅਤ ਯੂਨੀਅਨ ਦੇ ਪਾਰਟ ਨੂੰ। ਹੁਣ ਇਸ ਸਭ ਦੇ ਚੱਲਦੇ ਆ ਜਿਵੇਂ ਇਹ ਜੇ 20 ਸਾਲ ਕਹਿਣਾ ਹੋਏ ਤੇ ਇਹ ਅੱਗ ਦੇ ਉੱਤੋਂ ਦੀ ਚੱਲਣਾ ਸੀ, ਇਟਸ ਵਾਕਿੰਗ ਔਨ ਦਾ ਫਾਇਰ। ਔਰ ਉਹ ਜਿਨ੍ਹਾਂ ਦੇ ਕੋਲ ਅੱਜ ਅਫਗਾਨਿਸਤਾਨ ਇੱਕ ਪੰਜਸ਼ੀਰ ਨੂੰ ਛੱਡ ਕੇ ਉਹਦੀ ਵੀ ਅਸੀਂ ਜ਼ਿਕਰ ਕਰਾਂਗੇ ਕਿ ਨੈਕਸਟ ਇੰਡੀਆ ਔਰ ਹੋਰ ਜਿਹੜੀਆਂ ਵੀ ਬਿਹਾਈਂਡ ਏਜੰਸੀਜ਼ ਕੰਮ ਕਰ ਰਹੀਆਂ ਉਹ ਕੀ ਸ਼ਰਾਰਤ ਕਰਨਗੀਆਂ, ਜਿਸ ਕਿਸਮ ਦਾ ਵਰਤਾਰਾ ਇਹਨਾਂ ਦਾ ਹੈ ਉਸ ਖਿੱਤੇ ਦੇ ਵਿੱਚ। ਲੇਕਿਨ ਹੁਣ ਜਿਵੇਂ ਇਹ ਵਰਤਾਰਾ ਪਹਿਲੀ ਪ੍ਰੈਸ ਕਾਨਫਰੰਸ ਤੋਂ ਬਾਅਦ ਔਰ ਪਹਿਲੇ 2 ਦਿਨਾਂ ਦੇ ਵਿੱਚ ਅਫਗਾਨਿਸਤਾਨ ਜਿਸ ਕਿਸਮ ਦਾ ਹੋਇਆ, ਹੁਣ ਇਸ ਤਰ੍ਹਾਂ ਲੱਗਦਾ ਹੈ ਵੀ ਚਾਈਨਾ, ਰਸ਼ੀਆ, ਈਰਾਨ ਇਹ ਵੀ ਜਿਹੜੇ ਨੇ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਤਾਲਿਬਾਨ ਦੇ ਨਾਲ ਗੁੱਡਵਿਲ। ਰਸ਼ੀਅਨ ਐਂਬੈਸਡਰ ਦੀ ਅਸੀਂ ਗੱਲ ਕੀਤੀ, ਉਹਨੇ ਕਿਹਾ ਵੀ ਅੱਜ ਅਫਗਾਨਿਸਤਾਨ ਜ਼ਿਆਦਾ ਸੇਫ ਹੈ ਅਸ਼ਰਫ ਗਨੀ ਦੇ ਪੀਰੀਅਡ ਨਾਲੋਂ ਵੀ। ਔਰ ਪਾਕਿਸਤਾਨ ਜ਼ਾਹਰ ਹੈ ਵੀ ਜਦੋਂ ਪਹਿਲਾ ਤਾਲਿਬਾਨ ਰਜੀਮ ਸੀ, ਪਾਕਿਸਤਾਨ, UAE, ਸਾਊਦੀ ਅਰੇਬੀਆ ਇਹਨਾਂ ਨੇ ਹੀ ਰੈਕਗਨਾਈਜ਼ ਕੀਤਾ ਸੀ, ਹੋਰ ਤਾਂ ਕਿਸੇ ਨੇ ਕੀਤਾ ਨਹੀਂ ਸੀ। ਇਸ ਵਾਰ ਪਾਕਿਸਤਾਨ ਅਜੇ ਉਸ ਕਾਲੀ 'ਚ ਤਾਂ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਲਿਬਾਨ ਦੀ ਬਣਤਰ ਤੋਂ ਲੈ ਕੇ ਔਰ ਵੈਸੇ ਵੀ ਪਾਕਿਸਤਾਨ ਦਾ ਇੰਟਰਸਟ ਹੈ, ਬਾਰਡਰ ਵੀ ਲੱਗਦਾ ਹੈ 3000 ਸਕੁਅਰ ਕਿਲੋਮੀਟਰ ਦੇ ਕਰੀਬ ਜਾਂ ਜ਼ਿਆਦਾ ਉਸ ਤੋਂ, ਹਾਲਾਂਕਿ 95% ਦੀ ਜਿਹੜੀ ਆ ਉਹ ਤਾਰ ਤੂਰ ਲੱਗੀ ਹੋਈ ਹੈ। ਔਰ ਪਸ਼ਤੂਨ ਪੋਪੂਲੇਸ਼ਨ ਸੂਬਾ ਵੀ ਦੂਸਰਾ ਵੀ, ਔਰ ਇਹਦੇ ਤੋਂ ਇਹ ਲੱਗਦਾ ਹੈ ਕਿ ਵੀ ਇਹ ਇਮੀਡੀਏਟਲੀ ਜਿਹੜਾ ਇਹਨਾਂ ਦਾ ਪਹਿਲਾ ਸੀ ਖੂਨਰੇਜ਼ੀ ਹੋਏਗੀ ਔਰ ਦੂਸਰਾ ਉਸ ਤੋਂ ਬਾਅਦ ਹੁਣ ਇਹ ਸਾਰੇ ਹੀ ਇਸ ਪਾਸੇ ਵੱਲ ਝੁਕਣਗੇ। ਹਾਲਾਂਕਿ ਜਿਵੇਂ ਮੈਂ ਕਿਹਾ ਵੀ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਆਰਫਨ। ਹੁਣ ਅਮਰੀਕਾ ਦੇ ਵਿੱਚ ਸਮਝੌਤਾ ਕੀਤਾ ਤਾਲਿਬਾਨ ਨਾਲ ਟਰੰਪ ਐਡਮਿਨਿਸਟ੍ਰੇਸ਼ਨ ਨੇ ਫੈਬਰਰੀ 2020 ਚ। ਬਾਈਡਨ ਨੇ ਸਿਰਫ ਇਹ ਕੀਤਾ ਵੀ ਉਹਨੇ ਸਮਝੌਤੇ ਦੇ ਉੱਤੇ ਕਾਟਾ ਨਹੀਂ ਮਾਰਿਆ, ਉਹਨੇ ਉਹਨੂੰ ਜਾਰੀ ਰੱਖਿਆ, ਉਹਨੇ ਕੰਟੀਨਿਊ ਕਰੋ। ਹੁਣ ਦੋਨੋਂ ਹੀ ਪਾਸੇ ਦੇ ਜਿਹੜੇ ਨੇ ਇੱਥੇ ਗੱਲ ਤਾਂ ਉਹਨਾਂ ਨੂੰ ਨਜ਼ਰ ਆ ਰਹੀ ਹੈ ਵੀ ਅਮਰੀਕਾ ਮੂੰਹ ਮੂੰਹ ਡਿੱਗਿਆ, ਟੋਟਲ ਕਲੈਪਸ, ਡਿਫੀਟ ਹਰ ਪਾਸਿਓਂ। ਇਹ ਅਵੋਇਡ ਕਰ ਰਹੇ ਸੀ ਕਿ ਜੀ ਉਹ ਜਿਹੜੀ ਸਾਇਗੋਨ ਜਿਹੜਾ ਹੁਣ ਹੋਚੀਮਿਨ ਉਹਦਾ ਨਾਂ ਹੈ ਸ਼ਹਿਰ ਦਾ, ਵੀਅਤਨਾਮ ਦਾ, ਕਿ ਜਦੋਂ 1975 ਚ ਅਖੀਰਲਾ ਅਮਰੀਕੀ ਹੈਲੀਕਾਪਟਰ ਉੱਡਿਆ ਸੀ ਤਾਂ ਉੱਤੇ ਲਟਕ ਰਿਹਾ ਸੀ ਉਹਦੇ ਪਿੱਛੇ, ਕਿ ਉਹ ਮੂਵਮੈਂਟ ਨਾ ਕ੍ਰੀਏਟ ਹੋਏ ਸਾਇਗੋਨ। ਪਰ ਚਾਈਨਾ ਔਰ ਦੂਜੇ ਉਹਨਾਂ ਦੇ ਉੱਤੇ ਕਰ ਰਹੇ ਨੇ ਪੂਰਾ ਵਿਅੰਗ ਕਿ ਜੀ ਆ ਤੁਹਾਡੀ ਸਾਇਗੋਨ ਮੂਵਮੈਂਟ ਹੈ। ਬਾਕੀ ਅਮਰੀਕਾ 'ਚ ਵੀ ਹੋ ਰਿਹਾ ਕਿ ਜੀ ਇਹ ਕੀ ਹੋ ਗਿਆ। ਮਤਲਬ ਇਹਨਾਂ ਦੀ ਜਿਹੜੀ ਪ੍ਰੈਸਟੀਜ ਸੀ, ਹਾਲਾਂਕਿ ਕੋਈ ਤਾਲਿਬਾਨ ਨੇ ਅਜੇ ਤੱਕ ਕੋਈ ਅਮਰੀਕਨ ਇੰਟਰਸਟ ਦੇ ਖਿਲਾਫ ਕੋਈ ਵਾਰ ਨਹੀਂ ਕੀਤਾ, ਕੋਈ ਉਹਨਾਂ ਨੇ ਇਹਨਾਂ ਨੂੰ ਹਿਊਮਿਲੇਟ ਕਰਨ ਵਾਲੀ ਸਟੇਟਮੈਂਟ ਨਹੀਂ ਦਿੱਤੀ। ਪਰ ਇਹਦੇ ਬਾਵਜੂਦ ਅਮਰੀਕਨ ਲੋਕਾਂ ਨੂੰ ਵੀ ਦੱਸਣਾ ਵੀ ਹੋ ਤਾਂ ਬੇਇੱਜ਼ਤੀ ਰਹੀ ਹੈ। ਹੁਣ ਜਿਹੜੇ ਸੈਨੇਟ ਦੇ ਵਿੱਚ ਸੈਨੇਟਰ ਬੌਬ ਮੈਨਨਡੇਜ਼ ਹੈ, ਇਹ ਹਾਲਾਂਕਿ ਡੈਮੋਕ੍ਰੈਟ ਨੇ, ਹੁਣ ਸੈਨੇਟ 'ਚ ਮੈਜੋਰਟੀ ਹੈ ਡੈਮੋਕ੍ਰੈਟਾਂ ਦੀ, ਚੇਅਰਮੈਨ ਨੇ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੇ। ਉਹਨਾਂ ਨੇ ਅੱਜ ਐਲਾਨ ਕੀਤਾ ਕਿ ਜੀ ਅਸੀਂ US ਲਾਅ ਮੇਕਰ ਸੈਟ ਹੀਅਰਿੰਗ ਟੂ ਪ੍ਰੋਬ ਇਵੈਂਟਸ ਇਨ ਅਫਗਾਨਿਸਤਾਨ, ਕਿ ਇਹ ਕੀ ਹੋਇਆ। ਔਰ ਉਹਦੇ 'ਚ ਹਾਲਾਂਕਿ ਉਹਨਾਂ ਨੇ ਕਿਹਾ ਕਿ ਅਸੀਂ ਦੋਨਾਂ ਨੂੰ ਹੀ ਦੇਖਾਂਗੇ ਕਿ ਵੀ ਕਿਵੇਂ the events of recent days have been the culmination of a series of mistakes made by Republican and Democratic administrations over the past 20 years। ਕਿ 20 ਸਾਲਾਂ 'ਚ ਦੋਨੋਂ ਹੀ ਐਡਮਿਨਿਸਟ੍ਰੇਸ਼ਨਸ ਨੇ ਗਲਤੀਆਂ ਕੀਤੀਆਂ ਔਰ ਉਹਦੇ ਹੁਣ ਹੌਰੀਫਾਈਂਗ ਰਿਜ਼ਲਟ ਅਸੀਂ ਦੇਖ ਰਹੇ ਹਾਂ। ਔਰ ਇਹ ਕੀ ਹੋਏਗਾ ਇਹ ਸਾਰੇ ਦੇ ਉੱਤੇ ਅਸੀਂ ਇਸ ਦੇ ਉੱਤੇ ਹੀਅਰਿੰਗ ਕਰਾਂਗੇ, ਅਜੇ ਡੇਟ ਤਾਂ ਨਹੀਂ ਦਿੱਤੀ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਹੁਣ ਜੇ ਬਾਈਡਨ ਕਹਿ ਰਿਹਾ ਜੀ ਸਾਡਾ ਤਾਂ ਨਿਸ਼ਾਨਾ ਕਦੇ ਵੀ ਨਹੀਂ ਸੀ ਵੀ ਅਸੀਂ ਨੇਸ਼ਨ ਬਿਲਡਿੰਗ ਲਈ ਉੱਥੇ ਗਏ ਹਾਂ, ਹਾਲਾਂਕਿ ਤੁਸੀਂ ਉਹਦੀਆਂ ਹੀ ਸਟੇਟਮੈਂਟਸ ਕੱਢ ਲਓ, ਜਦੋਂ ਵਾਈਸ ਪ੍ਰੈਜ਼ੀਡੈਂਟ ਸੀ ਜਾਂ ਸੈਨੇਟਰ ਚੇਅਰਮੈਨ ਸੀ ਉਦੋਂ ਉਹ ਇਹੀ ਕਹਿ ਰਹੇ ਸੀ। ਫਿਰ ਉਹ ਕਹਿ ਰਹੇ ਨੇ ਨਹੀਂ ਜੀ ਅਸੀਂ ਤਾਂ ਸਾਡਾ ਤਾਂ ਮਿਸ਼ਨ ਟੈਰਰਿਜ਼ਮ ਤੇ ਸੀ, ਅਸੀਂ ਅਲ-ਕਾਇਦਾ ਔਰ ਦੂਜਿਆਂ ਨੂੰ ਜੇ ਇਵੇਂ ਸੀ। ਮੈਂ ਸਮਝਦਾ ਕਿ ਇੱਕ ਵੱਡੀ ਗਲਤੀ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਹੋਈ। ਅੱਜ ਤੋਂ ਠੀਕ 10 ਸਾਲ ਪਹਿਲੇ ਜਦੋਂ ਓਸਾਮਾ ਮਾਰਿਆ ਗਿਆ, ਉਸ ਪੀਰੀਅਡ ਦੇ ਵਿੱਚ ਅਮਰੀਕਾ ਦੇ ਕੋਲ ਅਪਰਚੁਨਿਟੀ ਸੀ ਇਹ ਕਹਿਣ ਦੀ ਕਿ ਮਿਸ਼ਨ ਐਕੰਪਲਿਸ਼ਡ, ਅਸੀਂ ਫੌਜ ਵਿਦਡਰਾ ਕਰ। ਫਿਰ ਤਾਂ 10 ਸਾਲ ਦੀ ਖੱਜਲ ਖਰਾਬੀ ਉਹ ਮੌਕਾ ਗਵਾ ਲਿਆ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਕੋਈ ਨਾ ਕੋਈ ਭਾਵੇਂ ਫੌਜ ਜਦੋਂ ਕੱਢ ਲਈਏ ਤੇ ਸਾਡੀ ਪਪਟ ਹਕੂਮਤ ਉੱਥੇ ਰਹੇ ਜਿਹੜੇ ਸਾਡੇ ਇੰਟਰਸਟ ਵਾਚ ਕਰੇ। ਉਹ ਹੁਣ ਲੋਕਲ ਜਿਹੜੇ ਨੇ ਉਹਨਾਂ ਨੇ ਉਹ ਹੋਣ ਨਹੀਂ ਦਿੱਤਾ, ਹੁਣ ਵੀ ਨਹੀਂ ਸੀ ਦੇਣਾ ਉਹਨਾਂ ਦੀ। ਜੇ ਤੁਸੀਂ ਦੇਖੋ ਤਰਬੀਅਤ ਇਵੇਂ ਹੋਣਾ ਵੀ ਨਹੀਂ ਸੀ। ਨਜ਼ੀਬੁੱਲਾ ਦਾ ਹਸ਼ਰ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਸੀ। ਲੇਕਿਨ ਇਹਦੇ ਬਾਵਜੂਦ ਜਿਵੇਂ ਹੁੰਦਾ ਹੈ ਕਿ ਵੀ ਕਿਹਾ ਜਾਂਦਾ ਹੈ ਕਿ ਵੀ ਹੈਵ ਲਰਨਡ ਨਥਿੰਗ, ਵੀ ਹੈਵ ਫੋਰਗੋਟਨ ਨਥਿੰਗ। ਹੁਣ ਤਾਂ
यही है कि अब पछताए क्या हो जब चिड़िया चुग गई खेत, चिड़िया चुग गई खेत। और इस सारे चों हुण तां मेरा ख्याल है कि भी जे पहले पीरीयड तां अमरीका दा दबाਅ इन्ना कुछ सी, सोवियत यूनियन नूं तां डिफीट कीता होया सी उन्होंने तो रैकगनाइज ही नहीं सी कीता। हुण पाकिस्तान तां हुण भी फ्रंट स्टेट है, रैकगनाइज करने वाले होएगी। पाकिस्तान इन टच विद अदर कंट्रीज ऑन तालिबान गवर्नमेंट्स रैकगनीशन इन अफगानिस्तान। ये उन्होंने जिहड़े मिनिस्टर ने फवाद चौधरी इंफॉर्मेशन मिनिस्टर वो कह रहे हैं कि वी आर इन टच विद अवर फ्रेंड्स बोथ इन दिस रीजन एंड इंटरनेशनली एंड वी विल डिसाइड अकॉर्डिंगली। और इसका मतलब ये है कि भी पाकिस्तान ने अपने वालों तो रैकगनीशन ਦਿੱਤੀ हुई है, वो उस ते भी काम कर रहे हैं कि दूसरे भी ਜਿਹੜੇ ਇਸ ਦੇ ਉੱਤੇ ਆਣ। और ये सारे ਦੇ ਨਾਲ ਅਸੀਂ देख रहे हैं कि भी ਚਾਈਨੀਜ਼ ਮੀਡੀਆ ਨੇ ਵੀ ਤਾਲਿਬਾਨ ਨੂੰ ਐਡਮਾਇਰ ਕੀਤਾ ਹੈ और ਨਾਲ ਦੀ ਨਾਲ ਉਹਨਾਂ ਨੇ ਅਮਰੀਕਾ ਨੂੰ ਹੀ ਜਿਹੜਾ ਉਹ ਅਕਿਊਜ਼ ਕੀਤਾ ਹੈ। ਚਾਈਨਾ ਮੀਡੀਆ exerts as US exits ਅਫਗਾਨਿਸਤਾਨ ਆਫਟਰ ਮੈਸੀ ਫੇਲਿਅਰ। ਇਹ ਜਿਹੜੀ ਸਾਰੀ ਫੇਲਿਅਰ ਹੈ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ, ਤੁਸੀਂ ਇਵੇਂ ਕੀਤਾ ਹੈ। और बाइडन तो जोड़ा वो बैकफुट तो नहीं गया है, उन्हें डिफेंड किया जी बिल्कुल ठीक फैसला लिया और मैं समझदा भी ठीक फैसला लिया। और इस सारे दे चलदे जे कुछ होर नवा नहीं वापरदा तो मैनू लगता है भी रशिया और चाइना और पाकिस्तान ज़ाहिर है ये पहले मुल्क होणगे अफगानिस्तान की तालिबान हुकूमत को रैकगनाइज करने वाले। और फिर जोड़ा शायद अमरीका भी बहुती देर ਹੁਣ ਇੱਕ ਪਾਸੇ ਜੇ ਤੁਸੀਂ ਚਾਈਨਾ ਦੇ ਅਗੇਂਸਟ ਫਰੰਟ ਖੋਲਿਆ ਹੋਇਆ ਹੈ ਔਰ ਉਸ ਸਾਰੇ ਦੇ ਚਲਦੇ ਆ ਇਹ ਵੀ ਬਹੁਤੀ ਦੇਰ ਪਿੱਛੇ ਨਹੀਂ ਰਹਿ ਸਕਣਗੇ। ਸੋ ਅਸੀਂ ਹੋਪ ਕਰਦੇ ਹਾਂ ਕਿ ਭਾਈ ਉੱਥੇ ਸਟੇਬਿਲਿਟੀ ਹੋਏ, ਪੀਸ ਹੋਏ, ਅਮਨ ਹੋਏ ਔਰ ਕੋਈ ਵੀ ਖੂਨ ਖਰਾਬਾ ਨਾ ਹੋਏ, ਅਕਲੀਅਤਾਂ ਦੇ ਹੱਕ ਮਹਿਫੂਜ਼ ਹੋਣ ਔਰ ਲੋਕ ਜਿਹੜੇ ਨੇ ਅਫਗਾਨ ਜਿਨ੍ਹਾਂ ਨੇ ਬਹੁਤ ਸਫਰ ਕੀਤਾ ਉਹ ਜਿਹੜੇ ਨੇ ਖੁਸ਼ੀ ਦੇ ਨਾਲ ਜਿਸ ਨੂੰ ਕਹਿੰਦੇ ਨੇ ਕਿ ਪਰਸੂਟ ਆਫ ਹੈਪੀਨੈਸ ਖੁਸ਼ਹਾਲ ਹੋਣ और अमन अमान दे नाल रह सके। बिल्कुल डॉक्टर साहब तुहाडा बहुत बहुत शुक्रिया। सो इत्थे लेने ब्रेक व्यूअर्स तुसां इसी तरह बने रहना, मिलते हैं आफ्टर दिस शॉर्ट ब्रेक। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 2448। दर्शकों ब्रेक तो बाद तुहाडा भरपूर स्वागत है। सो व्यूअर्स हुण आपां गलबात करन जा रहे हैं कि तालिबान सरकार के खिलाफ पंजशीर वैली चों बगावत का झंडा जिहड़ा है खड़ा कर दिता गया है। अशरफ गनी सरकार विच वाइस प्रेजिडेंट अमरुल्ला सले भज के पंजशीर वैली विच जा वड़िया है। सो उसने अपने आप नूं अशरफ गनी की थां ते प्रेजिडेंट ऐलान दिता है। सो की इस बगावत की खेड पिछे भारतीय हाकमां दा हथ है? सो इस बारे आप विचार चर्चा करन जा रहे हैं। सो असीं चाहांगे कि तुसां नाल इसे तरह बने रहना। देखण सुनने लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो साडे बहुत ही प्यारे दोस्त शेख साहब जिन्हां दे नाल साडी लगभग 18 साल दी सांझ रही जी। वाशिंगटन DC च असीं टुगैदर खालिस्तान अफेयर सेंटर और नॉर्थ अमेरिकन कश्मीर कौंसल दे दफ्तर जिहड़े ने वो रन कीते। अजे भी असी नैशनल प्रैस बिल्डिंग चो खालिस्तान अफेयर सेंटर रन करते हैं। वो बड़े सियाणे सुलझे हुए
ਔਰ ਉਸ ਸਾਰੇ ਖਿੱਤੇ ਦੇ ਉੱਤੇ ਅੱਖ ਰੱਖਣ ਵਾਲੇ ਵੀ ਔਰ ਫਿਲਾਸਫਰ ਮਾਈਂਡਡ ਵੀ ਸਨ। ਜਦੋਂ ਵੀ ਕੋਈ ਪੋਜ਼ਿਟਿਵ ਖਬਰ ਹੋਣੀ ਜਾਂ ਪੋਜ਼ਿਟਿਵ ਜਿਹੜੀ ਹੈ ਡਿਸਕਸ਼ਨ ਚੱਲ ਰਹੀ ਹੋਣੀ ਤੇ ਉਹਨਾਂ ਨੇ ਸਾਰੇ ਉਹਨੂੰ ਸੈਲੀਬ੍ਰੇਸ਼ਨ ਮੂਡ 'ਚ ਹੁੰਦੇ ਸੀ ਜਿੰਨੇ ਵੀ, ਤੇ ਉਹਨਾਂ ਨੇ ਕਹਿਣਾ ਕਿ ਵੀ ਡਾਕਟਰ ਸਾਹਿਬ ਲੈਟ ਵੀ ਸੀ ਵਟ ਕੈਨ ਗੋ ਰੋਂਗ, ਕੀ ਗਲਤ ਹੋ ਸਕਦਾ, ਦੁਸ਼ਮਣ ਕੀ ਕਰ ਸਕਦਾ ਜਿਹੜਾ। ਸੋ ਉਹਨਾਂ ਤੋਂ ਮੈਂ ਇਹ ਟ੍ਰੇਟ ਜਿਹੜਾ ਉਹ ਸਿੱਖਿਆ ਵੀ ਕਿ ਵੀ ਜਦੋਂ ਚਾਰ ਚਫੇਰੇ, ਹੁਣ ਜਿਵੇਂ ਅਸੀਂ ਪਹਿਲੇ ਦੋਵੇਂ ਸੈਗਮੈਂਟ ਸੈਲੀਬ੍ਰੇਸ਼ਨ ਦੇ ਹੀ ਕੀਤੇ ਨੇ ਕਿ ਭਾਈ ਕਿਵੇਂ ਉਹਨਾਂ ਨੇ 8 ਦਿਨਾਂ ਦੇ ਵਿੱਚ ਹਵਾ ਤੋਂ ਵੀ ਤੇਜ਼ੀ ਦੇ ਨਾਲ ਔਰ ਕਿਸੇ ਵੀ ਮਿਲਟਰੀ ਮਾਰਚ ਤੋਂ ਵੀ ਫਾਸਟ ਅਫਗਾਨਿਸਤਾਨ ਲੈ ਲਿਆ। ਫਿਰ ਦੂਸਰਾ ਕ੍ਰਿਸ਼ਮਾ ਜਿਵੇਂ ਉਹਨਾਂ ਨੇ ਅਮਨ ਬਹਾਲ 24 ਘੰਟੇ ਦੇ ਵਿੱਚ ਕੀਤਾ ਔਰ ਜਿਵੇਂ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਭ ਦੁਨੀਆ ਨੂੰ ਧੰਦਲ ਪਾ ਦਿੱਤੀ, ਇਹ ਦੂਸਰਾ ਪਾਰਟ। ਪਰ ਹੁਣ ਤੁਸੀਂ ਐਸਟੀਮੇਟ ਕਰੋ ਅਮਰੀਕਾ ਦਾ ਤਾਂ ਜਿਵੇਂ ਅਸੀਂ ਕਿਹਾ ਜੀ ਕਿ ਉਹਨਾਂ ਦੇ ਬੌਬ ਮੈਂਡਨਡੇਜ਼ ਜਿਹੜੇ ਨੇ ਉਹ ਸੈਨੇਟ ਫੋਰਨ ਰਿਲੇਸ਼ਨਸ ਕਮੇਟੀ ਦੀ ਹੀਅਰਿੰਗ ਕਰਵਾਉਣਗੇ ਕਿ 20 ਸਾਲਾਂ 'ਚ ਕਿਹੜਾ ਐਡਮਿਨਿਸਟ੍ਰੇਟਰ ਰਿਪਬਲਿਕਨ ਨੇ ਕੀ ਗਲਤੀਆਂ ਕੀਤੀਆਂ, ਡੈਮੋਕ੍ਰੈਟ। ਇਹ ਅਮਰੀਕਨਾਂ ਦੀ ਆਦਤ ਹੈ, ਸੁਭਾਅ ਹੈ, ਇਹਨਾਂ ਨੇ ਉਸ ਕਿਸਮ ਦਾ ਕੁਛ ਨਾ ਕੁਛ ਕਰਕੇ, ਪਰ ਮਤਲਬ ਇਹ ਹੁੰਦਾ ਹੈ ਵੀ ਇਹ ਅੱਗੇ ਦਾ ਰਸਤਾ ਲੱਭ ਲੈਂਦੇ ਨੇ। ਉਹੀ ਵਿਤਨਾਮ ਜਿੱਥੇ ਇਹਨਾਂ ਨੇ 60,000 ਸੋਲਜਰ ਮਰਵਾਏ ਆਪਣੇ, ਉੱਥੋਂ ਹਿਊਮਿਲੇਟ ਹੋ ਕੇ ਨਿਕਲੇ, ਥੋੜੀ ਦੇਰ ਬਾਅਦ ਉਹੀ ਵਿਤਨਾਮ ਦੋਵੇਂ ਟੁਗੈਦਰ ਵੀ ਹੋਇਆ। ਅੱਜ ਅਮਰੀਕਾ ਦੇ ਸਭ ਤੋਂ ਜ਼ਿਆਦਾ ਦੋਸਤੀ ਦੀ ਗੱਲ ਜਾਂ ਇਨਵੈਸਟਮੈਂਟ ਵਿਤਨਾਮ 'ਚ ਹੈ ਔਰ ਵਿਤਨਾਮ ਨੂੰ ਚੀਨ ਦੇ ਖਿਲਾਫ ਖੜਾ ਕਰ ਰਹੇ ਨੇ। ਸੋ ਇਹਨਾਂ ਦਾ ਕੋਈ ਇਹ ਨਹੀਂ ਹੈ ਕਿ ਵੀ ਸਭ ਤੋਂ ਜ਼ਿਆਦਾ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਅਮਰੀਕਾ ਨੇ ਤਾਂ ਚਲੋ $1 ਟ੍ਰਿਲੀਅਨ ਲਾਇਆ, ਕਿੱਥੇ ਲਾਇਆ, ਆਪਣਿਆਂ ਨੂੰ ਵੀ ਤਨਖਾਹਾਂ ਦਿੱਤੀਆਂ ਹੋਣੀਆਂ ਨੇ, ਉੱਥੇ ਸਿਵਲ ਕੰਟਰੈਕਟਰਸ ਨੇ, ਦੂਸਰਾ ਹੋਰ ਕਿੱਥੇ ਨਜ਼ਰ ਆ ਰਿਹਾ। ਲੇਕਿਨ ਭਾਰਤ ਜਿਹਨੇ 1 ਬਿਲੀਅਨ ਤੋਂ ਜ਼ਿਆਦਾ, 3 ਬਿਲੀਅਨ ਸ਼ਾਇਦ ਉਹ ਕੋਟ ਕਰਦੇ ਨੇ, ਉਹ ਲਾਇਆ ਉਹਨਾਂ ਦੇ ਪ੍ਰੋਜੈਕਟ, ਕੋਈ ਡੈਮ, ਕੋਈ ਦੂਜੇ, ਪਰ ਉਸ ਤੋਂ ਵੀ ਵੱਧ ਕੇ ਕਿੰਨੇ ਕੌਂਸੂਲੇਟ ਇਰਾਨ ਨਾਲ ਲੱਗਦੀ ਸਰਹੱਦ ਤੇ ਖੋਲੇ, ਪਾਕਿਸਤਾਨ ਨਾਲ ਲੱਗਦੀ, ਜਿਹੜੇ ਉਹਨਾਂ ਦੇ ਸਪਾਈ ਸੈਂਟਰ ਆ। ਹੁਣ ਜਦੋਂ ਖਬਰਾਂ ਆ ਰਹੀਆਂ ਕਿ ਜੀ ਇੰਨੇ ITBT ਕੀ ਉਹਨਾਂ ਦਾ ਇੰਡੋ ਤਿੱਬਤਨ ਬਾਰਡਰ ਫੋਰਸ ITBF ਦੇ ਕਮਾਂਡੋ 80 ਆ ਗਏ ਨੇ ਕਾਬੁਲ ਤੋਂ, ਇੰਨੇ ਸੁੰਘਣ ਵਾਲੇ ਕੁੱਤੇ ਵੀ ਆ ਗਏ ਨੇ, ਉਹ ਵੀ ਜਹਾਜ਼ ਤੇ ਚੜਾ ਕੇ ਲਿਆਏ ਉੱਥੋਂ, ਸਨਿਫਰ ਡੌਗਸ। ਹੁਣ ਇਹ ਮਤਲਬ ਡੌਗਸ ਨੇ ਅੱਗੋਂ ਡੌਗ ਰੱਖੇ ਹੋਏ ਸੀ ਔਰ ਉਹ ਸਾਰੇ ਪਾਸੇ ਉਸ ਦਾ ਖਲਾਰਾ ਪਾਇਆ ਹੋਇਆ ਸੀ। ਔਰ ਇਸ ਸਾਰੇ, ਔਰ ਕਿਉਂਕਿ ਇਹਨਾਂ ਨੇ ਸਾਰੇ ਹੀ ਆਂਡੇ ਇੱਕ ਟੋਕਰੀ 'ਚ ਪਾਏ ਹੋਏ ਸੀ। ਅਮਰੀਕਨਾਂ ਨੇ ਤਾਂ ਜੇ ਭਾਵੇਂ ਉਹ ਅਸ਼ਰਫ ਗਨੀ ਨੂੰ ਖੜਾ ਕੀਤਾ ਸੀ, ਤਾਲਿਬਾਨ ਸਮਝੌਤਾ ਤਾਂ ਉਹਨਾਂ ਨਾਲ ਹੀ ਕੀਤਾ ਫਾਈਨਲੀ। ਇਸੇ ਤਰ੍ਹਾਂ ਰਸ਼ੀਆ ਨੇ ਵੀ ਉਹਨਾਂ ਨੂੰ ਐਨਗੇਜ ਕੀਤਾ। ਅੱਜ ਰਸ਼ੀਆ ਜਿਹੜਾ ਕਦੇ ਹਿਊਮਿਲੇਟ ਹੋ ਕੇ ਨਿਕਲਿਆ ਸੀ 1999 'ਚ, ਉੱਥੇ ਅੱਜ ਪੂਰੀ ਧਿਰ ਹੈ ਉੱਥੇ, ਔਰ ਉਹਨਾਂ ਦੀਆਂ ਐਮਬੈਸੀਆਂ ਬਰਾਬਰ ਚੱਲ ਰਹੀਆਂ ਨੇ। ਨਾ ਰਸ਼ੀਆ ਨੂੰ ਫਿਕਰ, ਨਾ ਚਾਈਨਾ ਨੂੰ ਫਿਕਰ, ਨਾ ਪਾਕਿਸਤਾਨ ਨੂੰ ਫਿਕਰ, ਨਾ ਇਵਨ ਈਰਾਨ ਨੂੰ। ਹਾਲਾਂ ਪਹਿਲਾਂ ਈਰਾਨ ਹੌਸਟਾਈਲ ਸੀ ਕਿਉਂਕਿ ਉਹਨਾਂ ਦੇ ਆਪਣੇ ਇੰਟਰਸਟ ਵੀ ਨੇ ਰੀਜਨਲ। ਹੁਣ ਇਸ ਸਾਰੇ ਦੇ ਚੱਲਦੇ ਆ ਇੰਡੀਆ ਜਿਹੜਾ, ਜਿਹਨੂੰ ਅਸੀਂ ਕੱਲ ਕਿਹਾ ਸੀ ਵੀ ਉਹ ਜਿਵੇਂ ਗੁਫਾ ਹੁੰਦੀ ਹੈ, ਗੁਫਾ ਦਾ ਸਿਰਫ ਇੱਕ ਹੀ ਆਊਟਲੈਟ ਹੁੰਦੀ ਹੈ ਵੀ ਗੁਫਾ ਵੀ ਬੰਦ, ਉਹਦੇ ਅੱਗੇ ਵੀ ਸਲੈਬ ਰੱਖਤਾ ਕਿਸੇ ਨੇ, ਤਾਂ ਬਾਹਰ ਸ਼ੇਰ ਹੈ ਨਿਕਲ ਬਾਹਰ। ਹੁਣ ਇਹ ਕੀ ਕਰਨਗੇ? ਔਰ ਜ਼ਾਹਰ ਹੈ ਕਿ ਵੀ ਇਹਨਾਂ ਦੇ ਹੋਰ ਵੀ ਜਿਹੜੇ ਐਲਾਈ ਜਿੱਥੇ ਜਿੱਥੇ ਬੈਠੇ ਹੋਏ ਨੇ, ਮਿਡਲ ਈਸਟ ਵਾਲੀ ਇੱਕ ਤਾਕਤ ਜਿਹਨਾਂ ਨੂੰ ਇਹ ਹਮੇਸ਼ਾ ਹੀ ਲੱਗਦਾ ਸੀ ਕਿ ਵੀ ਉਹ ਇੰਡੀਆ ਦਾ ਮੋਢਾ ਯੂਜ਼ ਕਰਕੇ ਹੀ ਨੇ, ਵੀ ਅਮਰੀਕਾ ਚੀਨ ਦੇ ਅਗੇਂਸਟ ਵਰਤ ਰਿਹਾ ਸੀ ਕਿ ਪਾਕਿਸਤਾਨ ਦੇ ਅਗੇਂਸਟ ਇੱਕ ਸਟੇਜ ਤੇ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਖਤਮ ਕਰਨ ਦੇ ਲਈ ਵੀ ਇੱਕ ਨੈਕਸਸ ਬਣੀ ਹੋਈ ਸੀ ਉਹਨਾਂ ਦੀ। ਹੁਣ ਵੀ ਇੰਡੀਆ ਔਰ ਇਜ਼ਰਾਈਲ ਬੜੇ ਕਲੋਜ਼ ਨੇ ਉਹਨਾਂ ਮਾਮਲਿਆਂ, ਉਸ ਪਾਸੇ ਅਸੀਂ ਨਾ ਵੀ ਜਾਈਏ। ਹੁਣ ਜਿਹੜੀਆਂ ਡਿਵੈਲਪਮੈਂਟਸ ਕੇ ਨੈਗੇਸ਼ਨ ਕੀ ਹੋ ਸਕਦੀ ਹੈ ਜਾਂ ਵਟ ਕੈਨ ਗੋ ਰੋਂਗ, ਜਾਂ ਕਿਸ ਫਿਊਚਰ ਦੇ ਪਲਾਟ ਦੀ ਫਾਊਂਡੇਸ਼ਨ ਰੱਖੀ ਜਾ ਰਹੀ ਹੈ। ਸਾਰਾ ਅਫਗਾਨਿਸਤਾਨ ਹੁਣ ਤਾਲਿਬਾਨ ਦੇ ਕੰਟਰੋਲ 'ਚ ਹੈ, ਇੱਕ ਖਿੱਤੇ ਨੂੰ ਛੱਡ ਕੇ ਪੰਜਸ਼ੀਰ ਵੈਲੀ। ਹੁਣ ਪੰਜਸ਼ੀਰ ਉਹ ਹੈ ਜਿਹਨੂੰ ਮਸੂਦ ਜਿਹੜਾ ਫਾਈਟਰ ਸੀ, ਵਾਰੀਅਰ ਸੀ, ਜਿਹਨੇ ਜਿਹੜਾ ਸੋਵੀਅਤਸ ਦੇ ਖਿਲਾਫ ਵੀ ਲੜਿਆ, ਤੇ ਬਾਅਦ ਜਦੋਂ ਤਾਲਿਬਾਨ ਆਇਆ ਫਿਰ ਸੋਵੀਅਤਸ ਨੇ ਤਾਜ਼ਕ ਉਹਦੀ ਮਦਦ ਵੀ ਕੀਤੀ। ਔਰ ਅਖੀਰ 'ਚ 9/11 ਤੋਂ ਇੱਕ ਦਿਨ ਪਹਿਲਾਂ ਇੱਕ ਟੀਮ ਜਿਹੜੀ ਕਿ ਜ਼ਾਹਰ ਹੈ ਤਾਲਿਬਾਨ ਨੇ ਜਿਹੜੀ ਹੈ ਡਿਪਿਊਟ ਕੀਤੀ ਕਿ ਵੀ ਉਹਦਾ ਇੰਟਰਵਿਊ ਲੈਣ ਗਏ, ਉਹਦੇ 'ਚ ਕੈਮਰੇ 'ਚ ਬੰਬ ਸੀ ਔਰ ਮਾਰਿਆ ਗਿਆ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਬਹਾਦਰੀ ਨਾਲ ਅਖੀਰ ਤੱਕ ਪੰਜਸ਼ੀਰ ਵੈਲੀ ਦੇ ਵਿੱਚ ਰਿਹਾ। ਔਰ ਇਹ ਜਿਹੜਾ ਏਰੀਆ, ਹਾਲਾਂ ਪੰਜਸ਼ੀਰ ਵੈਲੀ ਨੂੰ ਅਫਗਾਨਿਸਤਾਨ ਦੇ ਬਾਰਡਰ ਤੋਂ ਬਿਨਾਂ ਹੋਰ ਕੋਈ ਬਾਰਡਰ ਨਹੀਂ ਲੱਗਦਾ ਹੈ, ਉਹਨਾਂ ਦਾ ਹੀ ਹੈ, ਵਿਦਨ ਹੈ, ਔਰ ਉਹ ਇੱਕ ਐਨਕਲੇਵ ਵਾਂਗ ਹੈ। ਲੇਕਿਨ ਅਦਰਵਾਈਜ਼ ਜੇ ਤੁਸੀਂ ਦੇਖੋ ਤੇ ਇਹ ਜਿਹੜੀ ਪੰਜਸ਼ੀਰ ਵੈਲੀ ਹੈ,
ਇਹ ਤਾਜ਼ਿਕਸਤਾਨ ਦਾ ਜਿਹੜਾ ਹੈ ਬਾਰਡਰ ਜਾਂ ਤਾਜ਼ਿਕਸਤਾਨ ਦਾ ਜਿੱਥੇ ਕਿ ਉਹਨਾਂ ਦਾ 에ਅਰ ਬੇਸ ਹੈ, ਇਸ ਗੱਲ ਦਾ ਧਿਆਨ ਰਹੇ ਇੰਡੀਆ ਨੇ ਤਾਜ਼ਿਕਸਤਾਨ 'ਚ ਆਪਣਾ 에ਅਰ ਬੇਸ ਬਣਾਇਆ ਹੋਇਆ ਹੈ। ਰਸ਼ੀਆ ਦੇ ਤਾਂ ਪੱਕੀ ਉਹਨਾਂ ਨੇ ਰਸ਼ੀਅਨ ਤਾਂ ਆਰਮੀ ਵੀ ਉਹਨਾਂ ਨੇ ਭੇਜੀ, ਔਰ ਉਸੇ ਹੀ ਥਾਂ ਦੇ ਉੱਤੇ ਜਿਹੜਾ ਆਲਮੋਸਟ 200 ਕਿਲੋਮੀਟਰ ਅਵੇ ਹੈ ਪੰਜਸ਼ੀਰ ਤੋਂ ਫਰਖੌਰ 에ਅਰ ਬੇਸ ਹੈ, ਉੱਥੇ ਇੰਡੀਆ ਨੇ ਹਸਪੀਟਲ ਵੀ ਬਣਾਇਆ ਹੋਇਆ ਹੈ, ਆਪਣੇ ਐਕਸਟਰਾ ਹੈਲੀਕਾਪਟਰ ਵੀ ਰੱਖੇ ਹੋਏ ਨੇ। ਹੁਣ ਇਸ ਸਾਰੇ ਦੀ ਅਹਿਮੀਅਤ ਕੀ ਹੈ ਕਿ ਅਸ਼ਰਫ ਗਨੀ ਤੋਂ ਬਾਅਦ ਜਿਹੜਾ ਨੰਬਰ 2 ਵਾਈਸ ਪ੍ਰੈਜ਼ੀਡੈਂਟ ਅਮਰੁੱਲਾ ਸਲੇ ਜਿਹੜਾ ਭੌਂਕਦਾ ਸੀ ਪਾਕਿਸਤਾਨ ਦੇ ਖਿਲਾਫ ਵੀ, ਔਰ ਪੂਰਾ ਉੱਥੇ ਤਾਸ਼ਕੰਦ ਵਾਲੇ 'ਚ ਵੀ ਔਰ ਦੁਸ਼ਾਂਤ ਵਾਲੇ 'ਚ ਵੀ, ਉਹ ਭੱਜ ਕੇ ਅਸ਼ਰਫ ਗਨੀ ਤਾਂ ਨੋਟਾਂ ਦਾ ਹੈਲੀਕਾਪਟਰ ਭਰ ਕੇ ਗਿਆ, ਉਹਨੇ ਤਾਂ ਕਿਹਾ ਜੀ ਮੈਂ ਖੂਨ ਖਰਾਬਾ ਨਹੀਂ ਸੀ ਚਾਹੁੰਦਾ, ਦੌੜਿਆ। ਤੇ ਅਮਰੁੱਲਾ ਸਲੇ ਨੇ ਜਿਹੜਾ ਪੰਜਸ਼ੀਰ ਵੈਲੀ 'ਚ ਜਾ ਕੇ ਜਿਹਨੇ ਸ਼ੈਲਟਰ ਲਈ ਹੈ, ਉਹਨੇ ਕਿਹਾ ਜੀ ਦੇਖੋ ਪ੍ਰੈਜ਼ੀਡੈਂਟ ਜਦੋਂ ਨਾ ਰਹੇ ਜਾਂ ਚਲਾ ਜਾਏ ਤਾਂ ਵਾਈਸ ਪ੍ਰੈਜ਼ੀਡੈਂਟ ਆਟੋਮੈਟਿਕਲੀ ਪ੍ਰੈਜ਼ੀਡੈਂਟ ਬਣ ਜਾਂਦਾ, ਤੇ ਮੈਂ ਹੁਣ ਅਫਗਾਨਿਸਤਾਨ ਦਾ ਪ੍ਰੈਜ਼ੀਡੈਂਟ ਹੈ ਔਰ ਮੈਂ ਜਿਹੜਾ ਉਹ ਐਲਾਨ ਕਰਦਾ ਵੀ ਅਸੀਂ ਰੈਜ਼ਿਸਟ ਕਰਾਂਗੇ ਤਾਲਿਬਾਨ ਰਜੀਮ ਨੂੰ। ਔਰ ਉਹਦੇ ਨਾਲ ਮਸੂਦ ਤਾਂ ਮਾਰਤਾ ਸੀ ਉਦੋਂ 9/11 ਤੋਂ ਇੱਕ ਦਿਨ ਪਹਿਲਾਂ, ਉਹਦਾ ਮੁੰਡਾ ਅਹਿਮਦ ਮਸੂਦ ਉਹ ਉੱਥੇ ਹੀ ਆਕੀ ਹੋ ਕੇ ਬੈਠਾ ਹੈ ਉਸ ਪੰਜਸ਼ੀਰ ਵੈਲੀ 'ਚ। ਔਰ ਡਿਫੈਂਸ ਮਿਨਿਸਟਰ ਜਿਹੜਾ ਅਸ਼ਰਫ ਗਨੀ ਗਵਰਨਮੈਂਟ ਸੀ ਬਿਸਮਿਲ੍ਲਾ ਮੁਹੰਮਦੀ, ਉਹ ਉਹਨਾਂ ਇਹਦੇ ਕਹਿਣ ਮੁਤਾਬਕ ਜਾਂ ਉਹ ਵੀ ਪੰਜਸ਼ੀਰ ਵੈਲੀ 'ਚ ਨੇ ਕਿ ਉਹਨਾਂ ਨੇ ਕਿਹਾ ਜੀ ਅਸੀਂ ਰੈਸਿਸਟ ਕਰਾਂਗੇ। ਅਹਿਮਦ ਸ਼ਾਹ ਮਸੂਦ ਸੀ ਜਿਹਦਾ ਮੁੰਡਾ ਹੈ ਅਹਿਮਦ ਮਸੂਦ ਹੋਣ, ਔਰ ਇਸ ਸਾਰੇ ਚੋਂ ਔਰ ਆਲਰੇਡੀ ਜਿਹੜਾ ਉਹ ਅਫਗਾਨ ਆਰਮੀ ਜਿਹੜੀ ਹੈ ਉਹਨਾਂ ਦਾ ਵੀ ਕੁਝ ਹਿੱਸਾ ਜਿਹੜੇ ਤਾਜ਼ਕ ਜਾਂ ਥੋੜੇ ਉਜ਼ਬੇਕ ਵੀ ਹੋ ਸਕਦੇ ਨੇ ਓਰੀਜਨ ਦੇ ਨੇ, ਉਹ ਆਪਣੇ ਟੈਂਕਸ ਪਰਸਨਲ ਆਰਮਡ ਕੈਰੀਅਰ ਜਿਹਨਾਂ ਨੂੰ PAC ਕਹਿੰਦੇ ਨੇ, ਉਹਨਾਂ ਦੇ ਨਾਲ ਜਿਹੜੇ ਨੇ ਉਹ ਉੱਥੇ ਪਹੁੰਚ ਗਏ ਨੇ ਪੰਜਸ਼ੀਰ ਵਾਦੀ ਦੇ ਵਿੱਚ। ਔਰ ਜਿਹੜਾ ਹੁਣ ਸਿਰਫ ਇਹਦਾ ਡਰਾਬੈਕ ਇਹ ਹੈ ਕਿ ਵੀ ਪੰਜਸ਼ੀਰ ਲੌਕਡ ਹੈ, ਲੈਂਡ ਲੌਕਡ ਹੈ, ਔਰ ਇਹ ਕਿਸੇ ਪਾਸੇ ਜਾ ਨਹੀਂ ਸਕਦੇ, ਰਹਿਣਗੇ ਉੱਥੇ ਹੀ, ਲੇਕਿਨ ਉਹ ਕਿਸੇ ਨਾਲ ਉਹਨਾਂ ਦਾ ਬਾਰਡਰ ਵੀ ਨਹੀਂ ਲੱਗਦਾ। ਹੁਣ ਇਹ ਸਾਰਾ ਪਾਰਟ ਇਹ ਸੁਜੈਸਟ ਕਰਦਾ ਹੈ ਕਿ ਇਹ ਇੰਡੀਆ ਜਾਂ ਇੰਡੀਆ ਰਾਹੀਂ ਦੂਸਰੀਆਂ ਤਾਕਤਾਂ ਦੀ ਇੱਕ ਖੇਡ ਹੋ ਸਕਦੀ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਜੇ ਤਾਂ ਉਹ ਦੇਖਣਗੇ ਕਿ ਜੇ ਤਾਂ ਮੇਨਲੈਂਡ ਅਫਗਾਨਿਸਤਾਨ 'ਚ ਹੀ ਸਟੇਬਿਲਿਟੀ ਨਾ ਹੋਈ ਜਿਹੜੀ ਕਿ ਹੋ ਗਈ ਹੈ, ਫਿਰ ਤਾਂ ਉੱਥੇ ਵੀ ਕਰਨਗੇ। ਤਾਂ ਅਦਰਵਾਈਜ਼ ਇਹ ਜੇ ਇਹਨਾਂ ਨੂੰ ਲੱਗਾ ਅਮਰੀਕਾ ਜਾਂ ਇੰਡੀਆ ਜਾਂ ਦੂਜਿਆਂ ਨੂੰ ਕਿ ਵੀ ਬਰਾਬਰ ਜਿਹੜਾ ਕੁਛ ਨਾ ਕੁਛ ਇੰਟਰਸਟ ਆਪਣੇ ਖੜੇ ਕਰਨੇ ਨੇ, ਪਰ ਉਹਦੇ 'ਚ ਬਹੁਤੇ ਕਾਮਯਾਬ ਨਹੀਂ ਹੋਣਗੇ ਕਿਉਂਕਿ ਤਾਜ਼ਿਕਸਤਾਨ ਦੇ ਵਿੱਚ ਰਸ਼ੀਆ ਦੇ ਇੰਟਰਸਟ ਵੀ ਨੇ, ਔਰ ਰਸ਼ੀਆ ਜੇ ਹੁਣ ਖੁੱਲ੍ਹ ਕੇ ਉਹ ਤਾਰੀਫ ਕਰ ਰਿਹਾ ਵੀ ਤਾਲਿਬਾਨ ਦੀ ਹਕੂਮਤ ਤਾਂ ਅਸ਼ਰਫ ਗਨੀ ਨਾਲੋਂ ਬਿਹਤਰ ਹੈ, ਤੇ ਇੰਡੀਆ ਦੀ ਖੇਡ ਚੱਲ ਨਹੀਂ ਸਕਦੀ। ਪਰ ਇਹਦੀ ਪੋਸੀਬਿਲਿਟੀ ਹੈ ਕਿਉਂਕਿ ਮੈਂ ਅੱਜ ਹੀ ਇੱਕ ਇੰਟਰਵਿਊ ਜਿਹੜਾ ਕਿ ਭਾਰਤ ਦਾ ਐਂਬੈਸਡਰ ਰਿਹਾ ਤਲਮੀਜ਼ ਅਹਿਮਦ, ਇੱਕ ਮੁਸਲਮਾਨ ਚਿਹਰਾ ਹੀ ਨਾ, ਉਦੋਂ ਹੀ ਇੰਟਰਵਿਊ ਕਰਵਾਇਆ, ਔਰ ਇਹ ਐਂਬੈਸਡਰ ਰਿਹਾ ਇੰਡੀਆ ਦਾ ਸਾਊਦੀ ਅਰੇਬੀਆ 'ਚ, ਓਮਾਨ 'ਚ, UAE 'ਚ। ਉਹਨੇ ਇੱਕ ਇੰਟਰਵਿਊ ਦਿੱਤਾ, ਉਹਨੇ ਕਿਹਾ ਨਾਟ ਏ ਵਰੀ ਫॉर ਇੰਡੀਆ, ਐਕਸ ਡਿਪਲੋਮੈਟ ਔਨ ਤਾਲਿਬਾਨ ਟੇਕਿੰਗ ਓਵਰ ਅਫਗਾਨਿਸਤਾਨ। ਔਰ ਉਹਨੇ ਕਿਹਾ ਜੀ ਇਹ ਕੋਈ ਫਿਕਰ ਵਾਲੀ ਗੱਲ ਨਹੀਂ ਹੈ, ਇਹ ਤਾਂ ਵੈਸੇ ਹੀ ਤਾਲਿਬਾਨ ਨੈਸ਼ਨਲ ਮੂਵਮੈਂਟ ਹੈ, ਉਹਨਾਂ ਦਾ ਕੋਈ ਲਾਗਾ ਦੇਗਾ ਨਹੀਂ ਹੈ, ਉਹਨਾਂ ਦੀ ਕੋਈ ਇੰਟਰਵਿਊ ਜੇ ਸਾਨੂੰ ਖਤਰਾ ਹੈ ਤੇ ਪਾਕਿਸਤਾਨ ਤੋਂ ਹੈ। ਉਹਨੇ ਕਿਹਾ ਜੀ ਕਿ ਪਾਕਿਸਤਾਨ that maintains a very tight control over the movement of extremists into India for more than 30 years and continues to do it. I don't see that situation changing only. ਉਹਨੇ ਕਿਹਾ ਜੀ ਜੇ ਤਾਲਿਬਾਨ ਦੇ ਆਉਣ ਨਾਲ ਕੁਝ ਨਹੀਂ ਬਦਲੇਗਾ, ਔਰ ਕਿਉਂਕਿ ਉਹਨਾਂ ਦੀ ਮੂਵਮੈਂਟ ਟ੍ਰਾਂਸਨੈਸ਼ਨਲ ਨਹੀਂ ਹੈ, ਉਹ ਤਾਂ ਵਿਦਨ ਅਫਗਾਨਿਸਤਾਨ ਹੀ ਨੇ। ਸੋ ਆਈ ਡੂ ਨਾਟ ਬਿਲੀਵ ਦੈਟ ਦੇयर ਵਿਲ ਬੀ ਐਨੀ ਇੰਪੈਕਟ in terms of heightened radical activity ਨਹੀਂ, ਸਾਡੇ 'ਚ ਕੋਈ ਰੈਡੀਕਲ ਐਕਟੀਵਿਟੀ ਨਹੀਂ ਹੋਏਗੀ। ਪਰ ਉਹਨੇ ਇਹ ਕਿਹਾ ਕਿ ਭਾਈ ਇਹ ਜੇ ਵਰੀ ਹੈ ਤੇ ਇਹ ਤਾਂ ਫਿਰ ਰਸ਼ੀਆ ਚਾਈਨਾ ਲਈ ਹੋਣੀ ਚਾਹੀਦੀ ਹੈ ਕਿਉਂਕਿ ਸੈਂਟਰਲ ਏਸ਼ੀਅਨ ਰਿਪਬਲਿਕਸ ਵਾਲੇ ਜਿਹੜਾ ਟੈਰਰਿਜ਼ਮ ਨਾ ਫੈਲੇ। ਔਰ ਉਹਨਾਂ ਨੇ ਕਿਹਾ ਜੀ ਸਾਡਾ ਕੋਈ ਰੋਲ ਨਹੀਂ ਹੈ, ਅਸੀਂ ਜਿਹੜਾ ਸਾਨੂੰ ਕੋਈ ਕਾਹਲੀ ਵੀ ਨਹੀਂ ਹੈ ਕਿ ਅਸੀਂ ਤਾਲਿਬਾਨ ਦੇ ਨਾਲ ਜਿਹੜਾ ਉਹ ਕੋਈ ਰਾਬਤਾ ਕਾਇਮ ਕਰੀਏ। ਔਰ ਉਹਨਾਂ ਨੇ ਕਿਹਾ ਕਿ ਵੀ ਅਫਗਾਨਿਸਤਾਨ 'ਚ ਜੇ ਬੜਾ ਟਰਮੋਇਲ ਔਰ ਅਨਸਰਟਨਟੀ ਹੋਏਗੀ ਔਰ ਇਸ ਸਾਰੇ ਚੋਂ there is nothing in common between us and Taliban, so where is the place for India in this dialogue? When anybody says engage with Taliban, engage with the Taliban to what end and to what purpose? ਮਤਲਬ ਹੁਣ ਇੱਕ ਕਿਉਂਕਿ ਥਾਟ ਇੰਡੀਆ 'ਚ ਜਿਹੜੇ ਗਵਰਨਮੈਂਟ ਤੇ ਅਟੈਕ ਕਰ ਰਹੇ ਨੇ ਮੋਦੀ ਤੇ ਕਿ ਬਈ ਤੁਸੀਂ ਪਹਿਲਾਂ ਵੱਡਾ ਗੁਨਾਹ ਕੀਤਾ ਕਿ ਬਈ ਤੁਸੀਂ ਤਾਲਿਬਾਨ ਨਾਲ ਇੰਗੇਜ ਨਹੀਂ ਕੀਤਾ। ਹੁਣ ਇੰਨਾ ਕੁਝ ਹੋ ਰਿਹਾ ਹੈ, ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ ਹੈ, ਵਰਲਡ ਪਾਵਰ ਕਹਿੰਦਾ ਹੈ, ਚੁੱਪ ਨਾ 15 ਅਗਸਤ ਦੇ ਐਡਰੈਸ ਕੋਈ 15 ਅਗਸਤ ਨੂੰ ਉਹ ਆਜ਼ਾਦ ਕਰਾ ਰਹੇ ਨੇ ਅਫਗਾਨਿਸਤਾਨ, ਕੋਈ ਲਫ਼ਜ਼ ਨਹੀਂ, ਹੁਣ ਵੀ ਚੁੱਪ ਸਾਧੀ ਹੋਈ ਹੈ। ਤੇ ਜਿਹੜੀ ਚੁੱਪੀ ਹੁੰਦੀ ਹੈ ਨਾ ਇਹ ਖਤਰਨਾਕ ਹੁੰਦੀ, ਜਿਹੜਾ ਬੰਦਾ ਬੋਲ ਪਏ ਭਾਵੇਂ ਗੁੱਸੇ 'ਚ ਹੀ ਬੋਲੇ
ਪਤਾ ਹੁੰਦਾ ਵੀ ਉਹਦੇ ਅੰਦਰ ਕੀ ਹੈ। ਤੇ ਇਹ ਜਿਹੜਾ ਇਹਦੀ ਟਾਈਮਿੰਗ ਹੈ ਇਸ ਔਰ ਮੁਸਲਮਾਨ ਨਾਂ ਵਾਲੇ ਐਂਬੈਸਡਰ ਤੋਂ ਇਹ ਕਰਵਾਉਣਾ ਕਿ ਜੀ ਸਾਨੂੰ ਕੋਈ ਨਹੀਂ ਹੈ, ਔਰ ਦੂਸਰੇ ਪਾਸੇ ਪੰਜਸ਼ੀਰ ਵੈਲੀ ਦੇ ਵਿੱਚ ਉਹਦਾ ਸਲੇਹ ਦਾ ਜਾ ਕੇ ਬਾਗੀ ਹੋਣਾ, ਇਹ ਦੱਸਦਾ ਹੈ ਵੀ ਕੁਛ ਨਾ ਕੁਛ ਕੁੱਕ ਹੋ ਰਿਹਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ ਪਿਓਜ਼ ਆ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜਿਆਂ ਕਹਿੰਦੇ ਆ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨਿਸਤਾਨ ਤੇ ਤਾਲਿਬਾਨ ਦਾ ਕੰਟਰੋਲ ਹੋਣ ਤੋਂ ਬਾਅਦ ਸਿੱਖ ਦਾਨਸ਼ਵਰਾਂ ਅਤੇ ਲੀਡਰਾਂ ਵੱਲੋਂ ਆਪਣੇ ਆਪਣੇ ਜਿਹੜੇ ਖਿਆਲਾਂ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੁਨੀਆ ਕੀ ਸੋਚਦੀ ਹੈ, ਜੋ ਅਫਗਾਨਿਸਤਾਨ 'ਚ ਤਬਦੀਲੀ ਹੋਈ ਹੈ, ਖਿੱਤੇ ਦੇ ਵਿੱਚ ਕੀ ਚੱਲ ਰਿਹਾ ਹੈ, ਅੱਛਾ, ਹੁਣ ਆਪਣੀ ਕੌਮ ਦੇ ਹਵਾਲੇ ਨਾਲ ਵੀ ਗੱਲ ਕਰੀਏ। ਹਾਲਾਂਕਿ ਕੱਲ੍ਹ ਅਸੀਂ ਇਸ ਦੇ ਉੱਤੇ ਗੱਲਬਾਤ ਕੀਤੀ ਸੀ, ਔਰ ਇਹ ਵੀ ਜਿਹੜੀ ਕੌਸ਼ਨ ਦੀ ਲਾਈਨ ਬਹੁਤ ਸਾਰਿਆਂ ਦੀ ਆਈ ਕਿ ਜੀ ਇਹ ਬੇਸ਼ੱਕ ਇੱਕ ਪੋਜ਼ਿਟਿਵ ਤਬਦੀਲੀ ਹੈ, ਭਾਰਤ ਨੂੰ ਇੱਕ ਵੱਡਾ ਜਿਹੜਾ ਇਸ ਦੇ ਨਾਲ ਸੈਟਬੈਕ ਲੱਗਾ ਹੈ, ਪਰ ਇਸ ਗੱਲ ਦਾ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਤਾਲਿਬਾਨ ਨੇ ਆਪਣੇ ਖਿੱਤੇ 'ਚ ਆਪਣੀ ਆਜ਼ਾਦੀ ਦੀ ਲੜਾਈ ਖੁਦ ਲੜੀ ਹੈ ਕਿ ਉਹ ਖਾਲਿਸਤਾਨ ਜਾਂ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਦੇਣਗੇ। ਉਹ ਲੜਾਈ ਸਾਨੂੰ ਖੁਦ ਲੜਨੀ ਪੈਗੀ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਔਰ ਦੇਣ ਵੀ ਕਿਉਂ ਆਜ਼ਾਦ ਕਰਵਾ ਕੇ, ਉਹਨਾਂ ਨੇ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਕਿ ਭਾਈ ਜੇ ਤੁਹਾਡੀ ਵਿਲ ਹੈ, ਡਿਫਾਈਂਸ ਹੈ, ਤੇ ਨੋ ਮੈਟਰ ਤੁਹਾਡੇ ਕੋਲ ਚੰਗੇ ਹਥਿਆਰ ਨਾ ਹੋਣ, ਦੁਸ਼ਮਣ ਤੁਹਾਡਾ ਜਿੰਨਾ ਮਰਜ਼ੀ ਤਾਕਤਵਰ ਹੋਏ, ਤੁਸੀਂ ਯੂ ਵਿਲ ਇਟ, ਯੂ ਵਿਨ ਇਟ, ਤੁਸੀਂ ਜਿੱਤਦੇ ਹੋ। ਔਰ ਮੈਨੂੰ ਖੁਸ਼ੀ ਹੋਈ ਕਿਉਂਕਿ ਅਸੀਂ ਤਾਂ ਇੱਕ ਵਿਊ ਪੁਆਇੰਟ ਰੱਖਦੇ ਹਾਂ। ਮੈਂ ਤਾਂ ਈਵਨ ਇਮੀਡੀਏਟਲੀ 15 ਅਗਸਤ ਨੂੰ ਜਿਸ ਦਿਨ ਕਾਬਲ ਲਿਬਰੇਟ ਹੋਇਆ, ਅਸੀਂ ਇੰਡੀਅਨ ਕੌਂਸੂਲੇਟ ਦੇ ਬਾਹਰ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਕਰ ਰਹੇ ਸੀ, ਔਰ ਮੈਂ ਆਪਣੇ ਐਡਰੈਸ ਦੇ ਵਿੱਚ ਹੀ ਤਾਲਿਬਾਨ ਹਕੂਮਤ ਨੂੰ ਵੀ ਮੁਬਾਰਕਬਾਦ ਦਿੱਤੀ ਔਰ ਉਹਨਾਂ ਦੀ ਤਾਰੀਫ ਕੀਤੀ ਕਿ ਭਾਈ ਸਾਡੇ ਗੁਰੂ ਨੇ ਦੱਸਿਆ ਹੋਇਆ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਆਗੁਣ ਚੱਲੀਏ। ਸਾਰੀਆਂ ਗੱਲਾਂ ਨਾਲ ਅਸੀਂ ਸਹਿਮਤ ਨਾ ਵੀ ਹੋਈਏ, ਪਰ ਜਿਵੇਂ ਉਹਨਾਂ ਨੇ ਡਿਫਾਇੰਸ, ਬਰੇਵਰੀ ਔਰ ਅਲਟੀਮੇਟਲੀ ਵਤਨ ਪ੍ਰਸਤੀ ਔਰ ਜ਼ਾਹਰ ਹੈ ਮਜ਼ਹਬ ਆਪਣੇ ਦੇ ਨਾਲ, ਦੀਨ ਦੇ ਨਾਲ ਮੁਹੱਬਤ, ਉਸ ਸਾਰੇ ਦੇ ਕੰਬੀਨੇਸ਼ਨ ਚੋਂ ਕਿੰਨੀ ਵੱਡੀ ਉਹਨਾਂ ਨੇ ਜੰਗ ਲੜੀ ਹੈ, ਇਹ ਸਾਡੇ ਲਈ ਜਿਹੜੀ ਹੈ ਬਹੁਤ ਵੱਡੀ ਇੰਸਪੀਰੇਸ਼ਨ ਹੈ। ਔਰ ਅੱਜ ਮੈਂ ਦੇਖ ਰਿਹਾ ਕਿ ਵੀ ਦੋ ਸਾਡੇ ਵੱਡੇ ਆਗੂ, ਇੱਕ ਸਿਧਾਂਤਕ ਤੌਰ ਤੇ ਜਿਨ੍ਹਾਂ ਨੇ ਦਲ ਖਾਲਸਾ ਦੇ ਆਗੂ ਭਾਈ ਗਜਿੰਦਰ ਸਿੰਘ, ਜਿਹੜੇ ਬਹੁਤ ਵੱਡੇ ਉਹਨਾਂ ਨੇ ਕੰਮ ਕੀਤੇ ਹੋਏ ਨੇ, ਔਰ ਉਹਨਾਂ ਦਾ ਵੀ ਮੈਸੇਜ ਜਿਹੜਾ ਕੌਮ ਦੇ ਨਾਜ਼ਾਰ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਹੀ ਹੁੰਦਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਹਾਰ ਅਸਲ ਵਿੱਚ ਭਾਰਤ ਦੀ ਹੋਈ ਹੈ, ਕਿ ਇੰਡੀਆ ਇਜ਼ ਡਿਫੀਟਡ। ਔਰ ਉਹਨਾਂ ਨੇ ਕਿਹਾ ਕਿ ਵੀ ਕਾਬਲ ਅਫਗਾਨਿਸਤਾਨ 'ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਅੱਜ ਆਲਮੀ ਸਤ੍ਹਾ ਤੇ ਸਭ ਤੋਂ ਵਧੇਰੇ ਇਹ ਇੱਕ ਡਿਸਕਸ਼ਨ ਵਾਲਾ ਸਬਜੈਕਟ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਉੱਤੇ ਸਿੱਖ ਵੀ ਇਸ ਸਬਜੈਕਟ ਤੇ ਖੁੱਲ੍ਹ ਕੇ ਵਿਚਾਰਾਂ ਦਾ ਇਜ਼ਹਾਰ ਕਰ ਰਹੇ ਨੇ ਤੇ ਬਹੁਤ ਵੱਡੀ ਸਿੱਖਾਂ ਦੀ ਗਿਣਤੀ ਤਾਲਿਬਾਨ ਦੇ ਜੰਗਜੂ ਖਾਸੇ ਤੋਂ ਅਸਰਅੰਦਾਜ਼ ਹੋਈ ਹੈ, ਵੀ ਪ੍ਰਭਾਵਿਤ ਹੋਈ ਹੈ, ਐਡਮਾਇਰ ਕਰ ਰਹੇ ਨੇ ਕਿ ਵੀ ਸਪਿਰਿਟ ਉਹਨਾਂ ਮੇਰੇ ਖਿਆਲ ਵਿੱਚ ਤਾਲਿਬਾਨ ਦੀ ਜਿੱਤ ਜ਼ਰੂਰ ਹੋਈ ਹੈ ਔਰ ਇਸ 'ਚ ਕੋਈ ਜਿਹੜਾ ਇਸ ਸਮਝੌਤੇ ਦੇ ਨਤੀਜੇ ਵਜੋਂ ਉਹਨਾਂ ਨੇ ਅਮਰੀਕਾ ਨਾਲ ਸਮਝੌਤੇ ਦੀ ਗੱਲ ਕੀਤੀ। ਤਾਲਿਬਾਨ ਲੀਡਰਸ਼ਿਪ ਦੇ ਬਿਆਨ ਸੰਜਮ ਵਾਲੇ ਆ ਰਹੇ ਲੱਗਦੇ ਹਨ, ਅਜੇ ਬਹੁਤ ਕੁਛ ਆਣਾ ਬਾਕੀ। ਉਹਨਾਂ ਨੇ ਕਿਹਾ ਜੀ ਕਿ ਵੀ ਅਮਰੀਕਾ ਵੀ ਕੋਈ ਡਿਫੀਟ ਨਹੀਂ ਹੋਇਆ ਉਸ ਅੰਦਾਜ਼, ਕਿਉਂਕਿ ਇੱਕ ਡੀਲ ਦੇ ਤਹਿਤ ਹੋਇਆ। ਹਾਰ ਅਸਲ 'ਚ ਭਾਰਤ ਦੀ ਹੋਈ ਹੈ, ਜਿਸ ਨੇ ਹਾਲਾਤ ਦਾ ਫਾਇਦਾ ਚੁੱਕਦੇ ਹੋਏ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਖਿਲਾਫ ਇੱਕ ਨਵੇਂ ਫਰੰਟ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ ਸੀ। ਤਾਲਿਬਾਨ ਦੀ ਵਾਪਸੀ ਨਾਲ ਭਾਰਤ ਦੀ ਸਾਰੀ ਕੀਤੀ ਇਨਵੈਸਟਮੈਂਟ ਜ਼ਾਇਆ ਹੋ ਗਈ ਹੈ ਤੇ ਕਸ਼ਮੀਰ ਤੇ ਪੰਜਾਬ ਦੀ ਚਿੰਤਾ ਵਿੱਚ ਵੀ ਵਾਧਾ ਹੋ ਗਿਆ। ਬਿਲਕੁਲ ਠੀਕ ਕਿ ਵੀ ਡਿਫੀਟ ਹੈ ਭਾਰਤ ਦੀ ਹੈ ਔਰ ਉਹਨਾਂ ਨੂੰ ਫਿਕਰ ਪੈ ਗਿਆ ਵੀ ਹੁਣੇ ਖਾਲਿਸਤਾਨ ਔਰ ਕਸ਼ਮੀਰ 'ਚ ਵੀ ਜੁਝਾਰੂ ਜਿਹੜੇ ਨੇ ਉਹ ਉੱਠ ਖੜੇ ਹੋਣਗੇ। ਫਿਰ ਉਹਨਾਂ ਨੇ ਇੱਕ ਜਿਹੜੀ ਗੱਲ ਕੌਸ਼ਨ ਵਾਲੀ ਵੀ ਦਿੱਤੀ ਔਰ ਮੈਂ ਸਮਝਦਾ ਵੀ ਇੱਕ ਐਲਡਰਲੀ ਲੀਡਰ ਦੇ ਤੌਰ ਤੇ ਸੁਣਨਾ ਸਾਡਾ ਫਰਜ਼ ਹੈ ਔਰ ਇਸ ਤੇ ਅਮਲ ਵੀ ਕਰਨਾ ਚਾਹੀਦਾ। ਖਾਲਿਸਤਾਨੀਆਂ ਨੂੰ ਜਜ਼ਬਾਤੀ ਹੋ ਕੇ ਜ਼ਿਆਦਾ ਪੁਰਉਮੀਦ ਨਹੀਂ ਹੋਣਾ ਚਾਹੀਦਾ। ਹਾਲੇ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਤਾਲਿਬਾਨ ਦੀ ਨਵੀਂ ਲੀਡਰਸ਼ਿਪ ਆਪਣੇ ਹੇਠਲੇ ਕਾਡਰ ਨੂੰ ਵੀ ਸਮਝਾ ਕੇ ਜ਼ਾਬਤੇ ਵਿੱਚ ਰੱਖ ਸਕੇਗੀ। ਹੁਣ ਜ਼ਾਹਰ ਹੈ ਕਿ ਅਪਰ ਲੀਡਰਸ਼ਿਪ ਨੇ ਤਾਂ ਰਿਮਾਰਕੇਬਲ ਵੀ ਲੋਅਰ ਜਿਹੜਾ ਉਹਨਾਂ ਦਾ ਜ਼ਾਬਤਾ ਰਹੇਗਾ। ਉਹਨਾਂ ਨੇ ਕਿਹਾ ਵੀ ਪਹਿਲਾਂ ਕਿਉਂਕਿ ਜੋ ਕੁਛ ਹੋਇਆ ਉਹ ਇਸ ਦੇ ਉਲਟ ਹੈ, ਇਸ ਲਈ ਜਿਹੜਾ ਈਵਨ ਭਾਵੇਂ ਅਫਗਾਨਿਸਤਾਨ 'ਚ ਥੋੜੇ ਸਿੱਖ ਨੇ ਸਾਨੂੰ ਉਹਨਾਂ ਦੀ ਫਿਕਰ ਵੀ ਹੈ, ਪਰ ਉਹਨਾਂ ਨੇ ਇਹ ਗੱਲ ਬੜੀ ਸਿਆਣੀ ਉਹਨਾਂ ਨੇ ਕਿਹਾ ਕਿ ਸਮਝ ਲੈਣ ਵਾਲੀ ਗੱਲ ਇਹ ਹੈ ਕਿ ਗੁਆਂਢ ਦੇ ਸਾਜ਼ਗਾਰ ਹਾਲਾਤ ਸਹਾਈ ਜ਼ਰੂਰ ਹੁੰਦੇ ਨੇ, ਪਰ ਖਾਲਿਸਤਾਨ ਅਸੀਂ ਆਪਣੀ ਤਾਕਤ ਅਤੇ ਗੁਰੂ ਦੀ ਬਖਸ਼ਿਸ਼ ਨਾਲ ਲੈਣਾ ਕਿ ਵੀ ਇਹ ਨਾ ਹੋਏ ਜੀ ਸਾਨੂੰ ਲੱਗੇ ਜੀ ਉਹ ਹੋ ਗਿਆ, ਐਫਰਟ ਸਾਨੂੰ ਹੀ ਕਰਨਾ ਪਏਗਾ, ਗੁਰੂ ਦੇ ਉੱਤੇ ਭਰੋਸਾ ਰੱਖ ਕੇ ਇਸ ਜੰਗ ਨੂੰ ਜਿੱਤਣਾ ਹੋਏਗਾ। ਔਰ ਉਹਨਾਂ ਨੇ ਫਿਰ ਅਫਗਾਨਿਸਤਾਨ ਦੇ ਕਬਾਇਲੀ ਸਿਸਟਮ ਦੀ ਗੱਲ ਕੀਤੀ ਕਿ ਉਹਨਾਂ ਦਾ ਇੱਕ ਆਪਣੀ ਸੁਸਾਇਟੀ ਹੈ, ਹਥਿਆਰਬੰਦ, ਉਹ ਸਦੀਆਂ ਤੋਂ ਹੀ ਰਹਿਣ ਦੇ ਆਦੀ ਨੇ ਔਰ ਉਹ ਇਸਲਾਮ ਦੇ ਨਾਂ ਥੱਲੇ ਸਾਰੇ ਕਬੀਲੇ ਇਕੱਠੇ ਹੋ ਕੇ ਲੜੇ ਨੇ। ਔਰ ਉਹਨਾਂ ਨੇ ਨਾਲ ਦੀ ਇਹ ਕਿਹਾ ਕਿ ਪਾਕਿਸਤਾਨ ਨੂੰ ਯਕੀਨਨ ਤਾਲਿਬਾਨ ਦੀ ਵਾਪਸੀ ਨਾਲ ਕਾਫੀ ਮਜ਼ਬੂਤੀ ਮਿਲੇਗੀ। ਤਾਲਿਬਾਨ ਲੀਡਰਸ਼ਿਪ ਸ਼ੁਰੂ ਤੋਂ ਪਾਕਿਸਤਾਨ ਨਾਲ ਅੱਛੇ ਸਬੰਧ ਰੱਖਦੀ ਰਹੀ ਹੈ। ਕਰਜ਼ਾਈ ਗਨੀ ਕਿਸਮ ਦੇ ਅਕਸ ਵਾਲੇ ਲੀਡਰ ਪਾਕਿਸਤਾਨ ਦੇ ਮੁਕਾਬਲੇ ਹਮੇਸ਼ਾ ਭਾਰਤ ਨੂੰ ਤਰਜੀਹ ਦਿੰਦੇ ਰਹੇ ਨੇ ਤੇ ਭਾਰਤੀ ਹਾਕਮ ਇਹਨਾਂ ਨੂੰ ਪਾਕਿਸਤਾਨ ਦੇ ਖਿਲਾਫ ਵਰਤਦੇ ਰਹੇ ਨੇ। ਬਿਲਕੁਲ ਠੀਕ ਫਰਮਾਇਆ। ਅਸੀਂ ਤਾਲਿਬਾਨ ਨੂੰ ਉਹਨਾਂ ਦੀ ਜਿੱਤ ਉੱਤੇ ਮੁਬਾਰਕਬਾਦ ਦਿੰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਉਹ ਅਫਗਾਨਿਸਤਾਨ ਦੇ ਲੋਕਾਂ ਨੂੰ ਇੱਕ ਚੰਗਾ ਰਾਜ ਪ੍ਰਬੰਧ ਦੇ ਕੇ ਉਹਨਾਂ ਉੱਤੇ ਲੱਗਦੇ ਰਹੇ ਇਲਜ਼ਾਮਾਂ ਨੂੰ ਗਲਤ ਸਾਬਤ ਕਰਨਗੇ। ਸੋ ਇੱਕ ਬੜੀ ਜਿਹੜੀ ਹੈ ਉਹ ਵਾਈਜ਼ ਸਟੇਟਮੈਂਟ ਹੈ। ਹੁਣ ਪੋਲੀਟੀਕਲੀ ਜਿਹੜੇ ਪੰਜਾਬ ਦੀ ਧਰਤੀ ਤੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਇੱਕ ਵੱਡੀ ਧਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹਨਾਂ ਦੇ ਪ੍ਰੈਜ਼ੀਡੈਂਟ ਸਰ ਸਿਮਰਨਜੀਤ ਸਿੰਘ ਮਾਨ ਜਿਹੜੇ ਇੰਟਰਨੈਸ਼ਨਲ ਪੋਲਿਟਿਕਸ ਦੀ ਨੁਆਂਸ ਵੀ ਸਮਝਦੇ ਨੇ, ਉਹਨਾਂ ਦੀ ਸਟੇਟਮੈਂਟ ਵੀ ਅੱਜ ਮੀਡੀਆ 'ਚ ਆਈ ਹੈ ਪ੍ਰੈਸ ਲਈ। ਸਿੱਖ ਕੌਮ ਦਾ ਅਫਗਾਨੀਆਂ ਅਤੇ ਅਫਗਾਨਿਸਤਾਨ ਨਾਲ ਪੁਰਾਣਾ ਰਿਸ਼ਤਾ, ਤਾਲਿਬਾਨ ਦੀ ਹਕੂਮਤ ਕਾਇਮ ਹੋਣ ਤੇ ਮੁਬਾਰਕਬਾਦ। ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਔਰ ਉਹਨਾਂ ਨੇ ਨਾਲ ਹੀ ਜਨਾਬ ਮੁੱਲਾ ਅਬਦੁਲ ਗਨੀ ਬਰਾਦਰ ਪ੍ਰੈਜ਼ੀਡੈਂਟ ਅਫਗਾਨਿਸਤਾਨ ਤੇ ਤਾਲਿਬਾਨ ਔਰ ਇਹ ਉਹਨਾਂ ਨੂੰ ਇਹ ਵੀ ਕਿਹਾ ਕਿ ਭਾਈ ਆਈਸਿਸ ਔਰ ਅਲ-ਕਾਇਦਾ ਤੋਂ ਜ਼ਰਾ ਬਚ ਕੇ ਰਹੋ। ਔਰ ਉਹਦੇ 'ਚ ਮੈਂ ਉਹਨਾਂ ਦੀ ਸਟੇਟਮੈਂਟ ਦਾ ਇੱਕ ਪੜ੍ਹਨਾ ਚਾਹੁੰਦਾ ਹਿੱਸਾ ਕਿ ਸਿੱਖ ਕੌਮ ਦਾ ਅਫਗਾਨੀਆਂ ਅਤੇ ਅਫਗਾਨਿਸਤਾਨ ਨਾਲ ਪੁਰਾਤਨ ਰਿਸ਼ਤਾ ਹੈ, ਕਿਉਂਕਿ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪਹਿਲਾ ਹੁਕਮਨਾਮਾ ਜਾਰੀ ਕਰਦਿਆਂ ਸਿੱਖਾਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਸਾਨੂੰ ਪੈਸੇ ਦੀ ਲੋੜ ਨਹੀਂ ਬਲਕਿ ਵਧੀਆ ਹਥਿਆਰ ਤੇ ਘੋੜੇ ਭੇਟ ਕਰਨ। ਉਸ ਵੇਲੇ ਅਫਗਾਨੀ ਸਿੱਖਾਂ ਨੇ ਦੁਨੀਆ ਦੀ ਵਧੀਆ ਨਸਲ ਦੇ ਘੋੜੇ ਅਤੇ ਹਥਿਆਰ ਗੁਰੂ ਸਾਹਿਬ ਨੂੰ ਭੇਟ ਕਰਕੇ ਆਪਣੇ ਕੌਮੀ ਮਿਸ਼ਨ ਨੂੰ ਬਹੁਤ ਬਲ ਦਿੱਤਾ ਸੀ। ਇਸ ਲਈ ਉੱਥੇ ਵਸਣ ਵਾਲੇ ਸਿੱਖਾਂ ਨੂੰ ਕਿਸੇ ਕਿਸਮ ਦਾ ਜਾਨੀ ਮਾਲੀ ਡਰ ਭੈ ਆਪਣੀ ਮਨ ਆਤਮਾ ਵਿੱਚ ਨਹੀਂ ਰੱਖਣਾ ਚਾਹੀਦਾ। ਫਿਰ ਉਹਨਾਂ ਨੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਬਣੇ ਨੇ ਜਨਾਬ ਮੁੱਲਾ ਅਬਦੁਲ ਗਨੀ ਬਰਾਦਰ, ਉਹਨਾਂ ਨੇ ਕਿਹਾ ਵੀ ਬਹੁਤ ਚੰਗਾ ਉਹਨਾਂ ਨੇ ਕੀਤਾ ਕਿ ਤਾਲਿਬਾਨ ਆਗੂਆਂ ਦੀ ਟੋਲੀ ਗੁਰਦੁਆਰਾ ਕਰਤਾ ਪ੍ਰਵਾਨ 'ਚ ਪਹੁੰਚ ਕੇ ਕਾਬਲ 'ਚ ਉਹਨਾਂ ਨੇ ਉੱਥੇ ਵਸਣ ਵਾਲੇ ਸਿੱਖਾਂ ਤੇ ਹਿੰਦੂਆਂ ਦੀ ਹਰ ਤਰ੍ਹਾਂ ਦੀ ਹਿਫਾਜ਼ਤ ਕਰਨ ਦਾ ਵਿਸ਼ਵਾਸ ਦਿਵਾਇਆ। ਔਰ ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੇ ਸਿੱਖਾਂ ਨੂੰ ਵੀ ਇਹ ਕਿਹਾ ਵੀ ਤੁਸੀਂ ਇਹ
ਇੰਡੀਅਨ ਪ੍ਰੋਪੇਗੈਂਡੇ ਥੱਲੇ ਆ ਕੇ ਆਪਣਾ ਮੁਲਕ ਨਾ ਛੱਡੋ, ਤੁਸੀਂ ਉੱਥੇ ਹੀ ਰਹੋ, ਕਿਉਂਕਿ ਸਾਡਾ ਇਤਿਹਾਸ ਵੀ ਹੈ ਔਰ ਇਹ ਸੰਬੰਧ ਵੀ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਬਾਕੀ ਵੀ ਉਹਨਾਂ ਦੀ ਕਾਫੀ ਡੀਟੇਲ ਸਟੇਟਮੈਂਟ ਹੈ, ਪਰ ਮੈਂ ਦੇਖ ਰਿਹਾ ਘੜੀ ਵੱਲ, ਔਰ ਇਹ ਮੈਂ ਜਾਂਦੇ ਜਾਂਦੇ ਦੱਸਦੇ ਹਾਂ ਵੀ ਜਦੋਂ ਕੋਈ ਚੀਜ਼ ਤਬਦੀਲ ਹੋ ਰਹੀ ਹੁੰਦੀ ਹੈ ਬਹੁਤ ਸਾਰੇ ਫੈਕਟ ਨਵੇਂ ਸਾਹਮਣੇ ਆਉਂਦੇ ਨੇ। ਔਰ ਅੱਜ ਪੰਜਾਬ ਡਿਜੀਟਲ ਲਾਇਬ੍ਰੇਰੀ ਜਿਹੜਾ ਕਿ ਪੁਰਾਣੀਆਂ ਕਿਤਾਬਾਂ ਦਾ ਖਜ਼ਾਨਾ ਹੈ ਉਹ ਡਿਜੀਟਲਾਈਜ਼ ਕਰਕੇ ਰੱਖਦੇ ਨੇ। ਜਦੋਂ 1846 ਦੇ ਵਿੱਚ ਮਹਾਰਾਣੀ ਜਿੰਦਾ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਜਿਹੜੀ ਹੈ ਉਸ ਨੂੰ ਅੰਗਰੇਜ਼ਾਂ ਨੇ ਕੈਦ ਕੀਤਾ ਔਰ ਸਿੱਖ ਫੌਜੀ ਬਹੁਤ ਸਾਰੇ ਨੌਕਰੀਆਂ ਕੱਢੇ, ਤੇ ਉਦੋਂ ਦੋਸਤ ਮੁਹੰਮਦ ਖਾਨ ਅਫਗਾਨਿਸਤਾਨ ਦੇ ਰੂਲਰ ਸੀ ਔਰ ਉਹਨਾਂ ਨੇ ਜਿਹੜਾ ਲੈਟਰ ਅੰਗਰੇਜ਼ਾਂ ਨੂੰ ਲਿਖਿਆ 1844 ਦਾ, ਉਹ ਅੱਜ ਉਹਨਾਂ ਦੀ ਤਸਵੀਰ ਦੇ ਨਾਲ, ਕਿਉਂਕਿ ਉਸ ਕਿਤਾਬ ਦਾ ਇੱਕ ਬਾਇਓਗ੍ਰਾਫੀ ਲਿਖੀ ਗਈ ਉਹਨਾਂ ਦੀ, ਉਹਦਾ ਹਿੱਸਾ ਹੈ। ਜੇ ਸਕਰੀਨ ਦੇ ਉੱਤੇ ਦਿਖਾ ਸਕਦੇ ਹੁਣ ਸਾਡੀ ਟੈਕਨੀਕਲ ਟੀਮ ਤਾਂ ਦਿਖਾ ਦੇਣ, ਪਰ ਉਹ ਇੱਕ ਬਰੀਫ ਦੱਸਦਾ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨੇ 1846 'ਚ ਹੋਇਆ, ਉਹਨੂੰ ਕੈਦ ਕੀਤਾ, ਜਦੋਂ 1847 'ਚ ਉਹਨਾਂ ਨੇ ਲਿਖਿਆ ਅਗੇਂਸਟ ਦਾ ਡਿਟੈਂਸ਼ਨ ਆਫ ਮਹਾਰਾਣੀ ਜਿੰਦ ਕੌਰ ਜਿੰਦਾ ਐਂਡ ਟ੍ਰੀਟਮੈਂਟ ਆਫ ਸਿੱਖ ਸੋਲਜਰਸ। ਔਰ ਜਿਹੜੀ ਐਗਜ਼ੈਕਟ ਉਹਨਾਂ ਦੇ ਅਲਫਾਜ਼ ਨੇ ਪਰਸ਼ੀਅਨ 'ਚ ਲਿਖਿਆ ਉਹਨਾਂ ਨੇ, ਪਰ ਅੰਗਰੇਜ਼ੀ ਉਹਦੀ ਹੈ some Sikh soldiers have been dismissed from service while others have been banished to Hindustan। ਉਹਨਾਂ ਨੂੰ ਕੈਦ ਕਰਕੇ ਭੇਜ ਦਿੱਤਾ ਸੀ ਯੂਪੀ ਬਿਹਾਰ ਜਿਹਨੂੰ ਹਿੰਦੁਸਤਾਨ ਉਦੋਂ। in particular the mother of Maharaja Dalip Singh who has been imprisoned and ill treated। ਉਹਨੇ ਮਹਾਰਾਣੀ ਜਿੰਦਾ ਲਈ ਹਾਂ ਦਾ ਨਾਰਾ ਮਾਰਨਾ ਹੈ। ਅਫਗਾਨਿਸਤਾਨ ਦਾ ਅਮੀਰ ਦੋਸਤ ਮੁਹੰਮਦ ਖਾਨ ਕਹਿ ਰਿਹਾ ਅੰਗਰੇਜ਼ਾਂ ਨੂੰ ਕਿ ਤੁਸੀਂ ਦਲੀਪ ਸਿੰਘ ਦੀ ਮਾਂ ਮਹਾਰਾਣੀ ਜਿੰਦ ਕੌਰ ਦੇ ਨਾਲ ਮਾੜਾ ਵਰਤਾਰਾ ਕੀਤਾ। such treatment is considered objectionable by all creeds and both high and low prefer death। ਉਹਨਾਂ ਨੇ ਕਿਹਾ ਉੱਚਾ ਹੋਏ ਨੀਵਾਂ ਹੋਏ, ਇਹ ਜਿਹੜੀ ਇਸ ਕਿਸਮ ਦੀ ਬਿਸਤੀ ਹੈ ਇਹਦੇ ਨਾਲੋਂ ਡੈਥ ਕਬੂਲ ਹੁੰਦੀ ਹੈ। ਇਹ ਕਿਸੇ ਵੀ ਦੁਨੀਆ ਦੇ ਸਮਾਜ ਦੇ ਵਿੱਚ ਆਲ ਕਰੀਡਸ ਇਹ ਨਹੀਂ। ਮੈਨੂੰ ਵੀ ਪਹਿਲੀ ਵਾਰ ਇਹ ਪਤਾ ਲੱਗਾ ਔਰ ਉਹਨਾਂ ਨੇ ਪੂਰਾ ਕੋਟ ਕੀਤਾ ਉਹ ਪੂਰੀ ਕਿਤਾਬ ਇੰਟਰਨੈਟ ਤੇ। ਔਰ ਮੈਂ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਕੰਮ ਨੂੰ ਵੀ ਸਰਾਹੁੰਦਾ ਹੈ, ਪਰ ਦੋਸਤ ਮੁਹੰਮਦ ਖਾਨ ਜਦੋਂ ਅਸੀਂ ਹਾਂ ਦਾ ਨਾਰਾ ਕਹਿੰਦੇ ਹਾਂ, ਹੁਣ ਉਸ ਪੀਰੀਅਡ 'ਚ ਜਦੋਂ ਕਿ ਮਹਾਰਾਣੀ ਜਿੰਦਾ ਬੇਇੱਜ਼ਤ ਹੋ ਰਹੀ ਹੈ, ਉਹਨਾਂ ਨੂੰ ਬਿਲਕੁਲ ਉਹਨਾਂ ਦੀ ਆਪਣੀ ਚਿੱਠੀ ਹੈ ਜਿੰਦਾਂ ਦੀ ਕਿ ਮੇਰੇ ਕੱਪੜੇ ਲਵਾ ਕੇ ਮੇਰੀ ਤਲਾਸ਼ੀ ਲਈ ਗਈ। ਉਹਨੂੰ ਕਿਹਾ ਕਿ ਵੀ ਇਹ ਕਿਸੇ ਕਰੀਡ 'ਚ ਇਹ ਨਹੀਂ ਹੈ ਵੀ ਤੁਸੀਂ ਕੈਦ ਕੀਤਾ ਹੋਇਆ ਦਲੀਪ ਸਿੰਘ ਦੀ ਮਾਂ ਨੂੰ। ਸੋ ਅਸੀਂ ਸਮਝਦੇ ਹਾਂ ਕਿ ਇਹ ਪੋਜ਼ਿਟਿਵ ਨੇ ਗੱਲਾਂ। ਬਾਕੀ ਲਾਸਟ ਸੈਗਮੈਂਟ 'ਚ ਅਸੀਂ ਅੱਜ ਇੱਕ ਜਨੂਨੀ ਇਨਸਾਨ ਉਹ ਕਿਹਦੇ ਲਈ ਕੰਮ ਕਰਦਾ ਹੈ ਕੰਟੀਨਿਊ ਕਰਾਂਗੇ, ਕਿਉਂਕਿ ਟਾਈਮ ਤੇ ਹੋ ਗਿਆ ਬ੍ਰੇਕ ਲੈਣ ਤੋਂ। ਆਪਾਂ ਅੰਗਰੇਜ਼ੀ ਕਰਾਂਗੇ ਕਿ ਆਪਾਂ ਮੈਂ ਕਰਦੀ ਹਾਂ ਲੈ ਲਓ ਬ੍ਰੇਕ ਜੀ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਦੀ ਇੱਕ ਜਨੂਨੀ ਵੱਲੋਂ ਭੰਨ ਤੋੜ ਕੀਤੀ ਗਈ। ਸੋ ਭਾਵੇਂ ਇਸ ਨੂੰ ਫੌਰਨ ਗ੍ਰਿਫਤਾਰ ਕਰ ਲਿਆ ਗਿਆ, ਪਰ ਇਸ ਮਾੜੇ ਕਾਰੇ ਦੀ ਚਾਰੇ ਪਾਸੇ ਜਿਹੜੀਆਂ ਨਿੰਦਿਆ ਹੋ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਸਾਰੇ ਕੁਝ ਅਸੀਂ ਜਿਹੜੇ ਪਹਿਲਾ ਸੈਗਮੈਂਟਸ ਡਿਸਕਸ ਕੀਤਾ ਹੈ ਉਹ ਪੋਜ਼ਿਟਿਵਿਟੀ ਵਾਲਾ ਹੈ, ਤੇ ਕੁਝ ਘਟਨਾਵਾਂ ਜਿਨ੍ਹਾਂ ਦੇ ਨਾਲ ਬੇਸ਼ੱਕ ਸਟੇਟ ਐਡਮਿਨਿਸਟ੍ਰੇਸ਼ਨ ਜਾਂ
ਵੱਡਾ ਕੌਮ ਦਾ ਹਿੱਸਾ ਉਹ ਸਹਿਮਤ ਨਹੀਂ ਵੀ ਹੁੰਦਾ, ਪਰ ਸ਼ਰਾਰਤ ਦੇ ਲਈ ਤਾਂ ਇੱਕ ਆਦਮੀ ਕਾਫੀ ਹੁੰਦਾ। ਜਦੋਂ ਅਸੀਂ ਆਪਣੀ ਜ਼ਬਾਨ 'ਚ ਕਿਸੇ ਇਸ਼ੂ ਬਾਰੇ ਕਹਿੰਦੇ ਆ ਕਿ ਬਹੁਤ ਵਧੀਆ ਕੁਝ ਚੱਲ ਰਿਹਾ ਸੀ, ਫਲਾਣੇ ਨੇ ਰੰਗ 'ਚ ਭੰਗ ਪਾ ਦਿੱਤਾ, ਸੋ ਭੰਗ ਪਾਉਣ ਲਈ ਤਾਂ ਇੱਕੋ ਹੀ ਕਾਫੀ ਹੁੰਦਾ। ਸੋ ਅਸੀਂ ਜਿੱਥੇ ਇਹ ਮਹਿਸੂਸ ਕਰਦੇ ਹਾਂ ਕਿ ਜਿਹੜੀਆਂ ਦੋਨਾਂ ਕੌਮਾਂ ਦੀ ਸਾਂਝ, ਸਿੱਖਾਂ ਔਰ ਮੁਸਲਮਾਨਾਂ ਦੀ, ਔਰ ਖਾਸ ਤੌਰ ਤੇ ਸਾਡੇ ਪਾਕਿਸਤਾਨ ਦੀਆਂ ਹਕੂਮਤਾਂ ਸਕਸੈਸਿਵ, ਔਰ ਹੁਣ ਇਮਰਾਨ ਖਾਨ ਸਾਹਿਬ ਦੀ ਹਕੂਮਤ ਦੇ ਥੱਲੇ ਜਿੱਥੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ, ਬਹੁਤ ਸਾਰੇ ਸਿੱਖ ਹੈਰੀਟੇਜ ਨਾਲ ਜੁੜੀਆਂ ਹੋਈਆਂ ਹਵੇਲੀਆਂ, ਕਿਲੇ ਜਿਵੇਂ ਜਮਰੌਦ ਦਾ ਕਿਲਾ, ਜਾਂ ਹੁਣ ਅੱਜ ਕੱਲ੍ਹ ਰੋਹਤਾਸ ਦੇ ਵਿੱਚ, ਰੋਹਤਾਸ ਦੇ ਕਿਲੇ ਦੇ ਅੰਦਰ ਖਾਲਸੇ ਦੀ ਮਾਤਾ ਸਾਹਿਬ ਕੌਰ ਦਾ ਜਨਮ ਸਥਾਨ ਹੈ, ਉਹਦੀ ਉਸ ਨੂੰ ਦਰਸ਼ਨਾਂ ਲਈ ਖੋਲ੍ਹਿਆ ਗਿਆ। ਔਰ ਇਹ ਐਫਰਟ ਪਿਛਲੇ ਸਾਲਾਂ ਤੋਂ ਕਾਫੀ ਤੇਜ਼ੀ ਦੇ ਨਾਲ ਵੱਧ ਰਹੇ ਨੇ। ਔਰ ਉਸੇ ਹੀ ਇੱਕ ਗੁੱਡਵਿਲ ਦੇ ਥੱਲੇ ਜਿਹੜਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਵਰਸੀ ਸੀ 2019 ਦੇ ਵਿੱਚ, ਤੇ ਦਿੱਲੀ ਦੇ ਲਾਹੌਰ ਦੇ ਸ਼ਾਹੀ ਕਿਲੇ ਦੇ ਕੰਪਲੈਕਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਜਿਹੜਾ ਜ਼ਾਹਰ ਹੈ ਉਹ ਕੋਈ ਸਿੱਖਾਂ ਦਾ ਮਹਾਰਾਜਾ ਨਹੀਂ ਹੈ, ਜਦੋਂ ਸ਼ਾਹ ਮੁਹੰਮਦ ਜਿਹੜਾ ਉਸ ਜ਼ਮਾਨੇ ਦਾ ਕਿੱਸਾਕਾਰ ਹੈ ਜਿਸ ਨੇ ਜੰਗਨਾਮਾ ਸਿੰਘਾਂ ਫਰੰਗੀਆਂ ਲਿਖਿਆ, ਔਰ ਉਸ ਦੀ ਉਹ ਸ਼ੁਰੂਆਤ ਹੀ ਇੱਥੋਂ ਕਰਦਾ ਹੈ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਇਆ ਗਿਆ। ਔਰ ਜ਼ਾਹਰ ਹੈ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਸੈਕੂਲਰ, ਜਦੋਂ ਅਸੀਂ ਅੱਜ ਦੀ ਸੈਕੂਲਰ ਡੈਫੀਨੇਸ਼ਨ 'ਚ ਜੇ ਨਾ ਵੀ ਜਾਈਏ, ਕਿ ਜਿਵੇਂ ਉਹਨਾਂ ਨੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ, ਔਰ ਮੈਂ ਸਮਝਦਾ ਵੀ ਇਹ ਵੀ ਹਿਸਟਰੀ ਦੇ ਕੁਝ ਕਰੈਕਟਰ ਹੁੰਦੇ ਨੇ ਜਿਨ੍ਹਾਂ ਨੂੰ ਹਰ ਇੱਕ ਨੇ ਆਪੋ ਆਪਣੇ ਐਂਗਲ ਤੋਂ ਬਿਆਨਿਆ ਹੋਇਆ, ਇਸ ਲਈ ਬਹੁਤ ਵਾਰ ਚੰਗੀਆਂ ਚੀਜ਼ਾਂ ਲੁਕ ਜਾਂਦੀਆਂ ਨੇ ਜਾਂ ਦਬਾ ਦਿੱਤੀਆਂ ਜਾਂਦੀਆਂ ਨੇ। ਹੁਣ ਜਿਵੇਂ ਅਸੀਂ ਤਾਲਿਬਾਨ ਦੇ ਹਵਾਲੇ ਨਾਲ ਤਾਰੀਫ ਕੀਤੀ, ਦੁਨੀਆ ਕਰ ਰਹੀ ਹੈ ਕਿ 20 ਸਾਲ ਜਿਨ੍ਹਾਂ ਨੇ ਸਫ਼ਰ ਕੀਤਾ, ਜਿਹੜੇ ਹੱਥ ਠੋਕੇ ਬਣੇ ਅਮਰੀਕਾ ਜਾਂ ਨੈਟੋ ਦੇ, ਉਹਨਾਂ ਨੂੰ ਮਰਵਾਉਣ ਦੇ ਲਈ ਕਈਆਂ ਦੇ ਘਰਾਂ ਦੇ ਜੀ ਮਾਰੇ ਗਏ, ਉਹ ਜਦੋਂ ਪਾਵਰ ਚ ਆਉਂਦੇ ਨੇ ਔਰ ਪਹਿਲੇ ਐਲਾਨ ਚ ਕਹਿੰਦੇ ਨੇ ਜਨਰਲ ਐਮਨੈਸਟੀ, ਸਭ ਨੂੰ ਮੁਆਫੀ। ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਈਜ਼ ਦੇਖੀਏ, 1699 ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਇੱਕ ਪੂਰੀ ਸਦੀ 1799 ਤੱਕ ਪਹੁੰਚਣਾ, ਇੱਕ ਸਦੀ ਸਿੱਖ ਕੌਮ ਆਪਣੀ ਸਰਵਾਈਵਲ ਦੀ ਲੜਾਈ ਲੜਦੀ ਹੈ। ਉਸ ਵੇਲੇ ਦੇ ਮੁਗਲ ਬਾਦਸ਼ਾਹਾਂ ਨਾਲ ਵੀ, ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨਾਲ ਵੀ, ਜਿਹੜਾ ਜ਼ਾਹਰ ਹੈ ਨਾਦਰ ਸ਼ਾਹ 1739 ਚ ਆਉਂਦਾ ਹੈ, ਫਿਰ ਅਹਿਮਦ ਸ਼ਾਹ ਅਬਦਾਲੀ ਦਾ ਦੌਰ ਸ਼ੁਰੂ ਹੁੰਦਾ ਹੈ, ਔਰ ਉਸ ਸਾਰੇ ਚ ਇੱਕ ਪੂਰੀ ਦੀ ਪੂਰੀ ਜਿਹੜੀ ਹੈ ਉਹ ਨਸਲ ਵੀ ਗਾਇਬ ਹੋ ਜਾਂਦੀ ਹੈ, ਇੱਕ ਅੱਧੀ ਜੰਗਲਾਂ 'ਚ ਰਹਿੰਦੀ ਹੈ। ਹੁਣ ਉਸ 100 ਸਾਲ ਦੀ ਸਟਰਗਲ ਤੋਂ ਬਾਅਦ 1799 ਚ ਜਿਹੜਾ ਲਾਹੌਰ ਹੈ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੰਟਰੋਲ 'ਚ ਆਉਂਦਾ। ਹਾਲਾਂ ਉਹਦੇ ਦਾਦੇ ਨੇ ਰਣਜੀਤ ਸਿੰਘ ਦੇ ਸ਼ੁਕਰ ਚੱਕੀਆ ਮਿਸਲ ਗੁਜਰਾਂਵਾਲਾ ਦੇ ਵਿੱਚ ਐਸਟੈਬਲਿਸ਼ ਕੀਤੀ ਹੋਈ ਸੀ, ਪਰ ਇਨ ਐਂਡ ਆਊਟ ਲਾਹੌਰ ਜਿਹੜਾ ਭੰਗੀ ਸਰਦਾਰਾਂ ਦੇ ਕੋਲ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਲਿਆ, ਅਬਦਾਲੀ ਆਇਆ, ਫਿਰ ਉਹਨਾਂ ਦਾ ਬੇਟਾ ਤੈਮੂਰ ਆਇਆ, ਫਿਰ ਸ਼ਾਹ ਜਮਾਨ ਲਾਸਟ ਗਵਰਨਰ ਸੀ। ਹੁਣ ਉਸ 100 ਸਾਲ ਦੀ ਹੋਸਟਿਲਿਟੀ ਦੇ ਬਾਵਜੂਦ ਜੇ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਉਸ ਪੀਸ ਔਰ ਅਮਨ ਦਾ, ਜਿਹਦੇ 'ਚ ਕਿਸੇ ਦੇ ਨਾਲ ਵੀ ਮਜ਼ਹਬ ਦੀ ਬੁਨਿਆਦ ਤੇ ਪਰਸੀਕਿਊਸ਼ਨ ਨਹੀਂ ਹੋਈ। ਸਭ ਤੋਂ ਟਰਸਟਵਰਦੀ ਮਹਾਰਾਜਾ ਰਣਜੀਤ ਸਿੰਘ ਦੇ ਜੇ ਕੋਈ ਵਜ਼ੀਰ ਸਨ ਤਾਂ ਮੁਸਲਮਾਨ ਸਨ। ਫਕੀਰ ਅਜ਼ੀਜ਼ੁਦੀਨ ਫੋਰਨ ਮਿਨਿਸਟਰ, ਉਹਨਾਂ ਦਾ ਇੰਟੀਰੀਅਰ ਮਿਨਿਸਟਰ, ਖਜ਼ਾਨੇ ਦੀਆਂ ਚਾਬੀਆਂ ਉਹਨਾਂ ਕੋਲ। ਔਰ ਜੇ ਉਹਨਾਂ ਦੀ ਉਸ ਰਾਜ ਦੀ ਸਿਫਤ ਕਰਦਾ ਤਾਂ ਕਰਨ ਵਾਲਾ ਇੱਕ ਪੰਜਾਬੀ ਮੁਸਲਮਾਨ ਸ਼ਾਹ ਮੁਹੰਮਦ। ਔਰ ਅੰਗਰੇਜ਼ਾਂ ਨਾਲ ਜੰਗ ਵੇਲੇ ਹਿੰਦੂ ਔਰ ਡੋਗਰੇ ਤਾਂ ਗਦਾਰੀ ਕਰਦੇ ਨੇ, ਜਿਨ੍ਹਾਂ ਦੀ ਔਲਾਦ ਬਾਅਦ 'ਚ ਹਰੀ ਸਿੰਘ ਡੋਗਰੇ ਨੇ ਜੋ ਕਸ਼ਮੀਰ ਦਾ ਹਸ਼ਰ ਕੀਤਾ। ਲੇਕਿਨ ਇਧਰ ਸ਼ਾਹ ਮੁਹੰਮਦ ਜਦੋਂ ਕਹਿੰਦਾ ਹੈ ਕਿ ਭਾਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਹੁਣ ਫਰੰਗੀ ਦਾ ਹਮਲਾ ਹੈ, ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਹੁਣ ਮਾਖੇ ਖਾਂ ਵੀ ਤੋਪਖਾਨੇ ਦਾ ਇੰਚਾਰਜ ਹੈ। ਹੁਣ ਸਿੱਖ ਔਰ ਪੰਜਾਬੀ ਮੁਸਲਮਾਨ ਸਾਈਡ ਬਾਈ ਸਾਈਡ ਲੜ ਰਹੇ ਨੇ। ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਮ ਸਿੰਘ ਸਰਦਾਰ ਅਟਾਰੀ ਵਾੜੇ, ਬਨ ਸ਼ਸਤਰੀ ਜੋੜ ਵਿਛੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਇਸ ਤੋਂ ਵੱਡੀ ਟ੍ਰਿਬਿਊਟ ਕਿਸੇ ਦੀ ਨਹੀਂ ਹੈ। ਔਰ ਜ਼ਾਹਰ ਹੈ ਕਿ 2019 ਚ 180ਵੀਂ ਬਰਸੀ ਦੇ ਮੌਕੇ ਇੰਗਲੈਂਡ ਦੀ ਇੱਕ ਫਿਲੈਂਥ੍ਰੋਪਿਕ ਸਿੱਖ ਸੰਸਥਾ ਨੇ
9 ਫੁੱਟ ਉੱਚਾ ਘੋੜੇ ਦੇ ਉੱਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਜਿਹਨੂੰ ਭੇਜਿਆ, ਉੱਥੋਂ ਗਿਆ ਅਸੈਂਬਲ ਲਾਹੌਰ ਦੇ ਜਿਹੜੇ ਬੁੱਤ ਘਾੜੇ ਨੇ ਉਹਨਾਂ ਨੇ ਕੀਤਾ ਔਰ ਐਸਟੈਬਲਿਸ਼ ਕੀਤਾ। ਅਨਫੋਰਚੂਨੇਟਲੀ ਜਿਹੜਾ ਇੱਕ ਜਨੂਨੀ ਤਬਕਾ ਸਾਡੇ ਵਾਲੇ ਵੀ ਹੈ, ਉਧਰ ਵੀ ਹੈ, ਔਰ ਕੌਣ ਕਿਹਦੇ ਲਈ ਕੰਮ ਕਰਦਾ, ਜੇ ਹੁਣ ਹਰ ਗੱਲ ਅਸੀਂ ਏਜੰਸੀਆਂ ਨੂੰ ਹੀ ਕਹੀਏ ਸ਼ਾਇਦ ਉਹ ਸਾਰੀ ਗਲਤ ਵੀ ਨਹੀਂ ਹੈ, ਲੇਕਿਨ ਉਹਦੇ 'ਚ ਕਿਤੇ ਨਾ ਕਿਤੇ ਜਨੂਨ ਜਿਹੜਾ ਕਿ ਕਿਤੇ ਖਰਾਬੀ ਕਰਦਾ ਹੈ। ਔਰ ਅੱਜ ਜਿਹੜੀ ਇੱਕ ਦੁਖਦਾਈ ਘਟਨਾ ਵਾਪਰੀ ਉਸ ਦੇ ਵਿੱਚ ਕਿਸ ਕਿਸਮ ਦੇ ਜਨੂਨੀ ਨੇ ਜਿਹੜਾ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ, ਜਿਹਦੀ ਵੀਡੀਓ ਸਾਰੇ ਪਾਸੇ ਘੁੰਮ ਰਹੀ ਹੈ ਔਰ ਸੋਸ਼ਲ ਮੀਡੀਆ ਤੇ, ਔਰ ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਹਦੇ ਤੇ ਪ੍ਰੋਟੈਸਟ ਕੀਤਾ ਹੈ। ਔਰ ਜ਼ਾਹਰ ਹੈ ਸਿੱਖ ਕੌਮ ਦੇ ਵਿੱਚ ਵੀ ਔਰ ਪੰਜਾਬੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ 5 ਦਰਿਆਵਾਂ ਦੀ ਸ਼ਾਨ ਹੈ, ਉਹਨਾਂ ਨੇ ਉਹਨਾਂ ਲੀਹਾਂ ਦੇ ਉੱਤੇ ਜਿਹੜਾ ਪੰਜਾਬ ਨੂੰ ਤੋਰਿਆ, ਜਿਹੜਾ ਸਾਂਝੀਵਾਲਤਾ ਦਾ ਸੀ, ਔਰ ਇਸ ਨੂੰ ਕੰਡੈਮ ਕੀਤਾ ਹੈ ਸਾਰਿਆਂ ਨੇ। ਸਟੇਟ ਨੇ ਫੌਰਨ ਉਹਨੂੰ ਗ੍ਰਿਫਤਾਰ ਕੀਤਾ, ਉਸ ਦੇ ਉੱਤੇ ਧਾਰਾਵਾਂ ਲਾਈਆਂ ਗਈਆਂ। ਅਨਫੋਰਚੂਨੇਟਲੀ ਇਹ ਤੀਸਰੀ ਵਾਰੀ ਹੋ ਗਿਆ ਇਹਨਾਂ 2 ਸਾਲਾਂ ਦੇ ਪੀਰੀਅਡ 'ਚ। ਔਰ ਫਵਾਦ ਚੌਧਰੀ ਜਿਹੜੇ ਇਨਫੋਰਮੇਸ਼ਨ ਮਿਨਿਸਟਰ ਨੇ, ਉਹਨਾਂ ਨੇ ਕਿਹਾ ਵੀ ਇਹ ਕਾਰਾ ਸ਼ਰਮਨਾਕ ਹੈ ਤੇ ਅਨਪੜ੍ਹਾਂ ਦਾ ਇਹ ਟੋਲਾ ਦੁਨੀਆ ਭਰ ਵਿੱਚ ਪਾਕਿਸਤਾਨ ਦੇ ਅਕਸ ਲਈ ਖਤਰਾ ਹੈ, ਵੀ ਜਿਹੜੇ ਇਸ ਕਿਸਮ ਦੀ ਸੋਚ ਰੱਖਦੇ ਨੇ। ਔਰ ਇਸੇ ਤਰ੍ਹਾਂ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਸਾਨੂੰ ਇੰਡੀਵਿਜੂਅਲ ਮੈਸੇਜ ਵੀ ਕੀਤੇ ਨੇ, ਔਰ ਸੋਸ਼ਲ ਮੀਡੀਆ ਤੇ ਹਿੰਦੂ ਤੋਂ ਵੀ ਤਾਂ ਲੱਭ ਰਹੇ ਨੇ ਕੁਛ ਨਾ ਕੁਛ। ਉਹਨਾਂ ਨੂੰ ਜਿਹੜੀ ਤਾਲਿਬਾਨ ਦੀ ਵਿਕਟਰੀ ਹੈ ਅਫਗਾਨਿਸਤਾਨ 'ਚ, ਜਾਂ ਜਿਹੜੀ ਸਿੱਖਾਂ ਵੱਲੋਂ ਐਡਮੀਰੇਸ਼ਨ ਹੈ, ਔਰ ਉਹਨਾਂ ਨੂੰ ਨਜ਼ਰ ਆਉਂਦਾ ਵੀ ਇਹ ਖਾਲਿਸਤਾਨ ਔਰ ਕਸ਼ਮੀਰ 'ਚ ਵੀ ਦੁਹਰਾਇਆ ਜਾ ਸਕਦਾ ਹੈ, ਉਹ ਹੁਣ ਇਸ ਇਵੈਂਟ ਨੂੰ ਜਿਹੜਾ ਉਹ ਜ਼ਾਹਰ ਹੈ ਇਹ ਕੰਡੈਮਨੇਬਲ ਇਵੈਂਟ ਹੈ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਡਿਸਕ੍ਰਿਮੀਨੇਸ਼ਨ ਜਾਂ ਧੱਕਾ ਉਹ ਹੁੰਦਾ ਹੈ ਜਦੋਂ ਸਟੇਟ ਜਾਂ ਸਿਸਟਮ ਤੁਹਾਡੇ ਨਾਲ ਕਰੇ, ਜੋ ਇੰਡੀਅਨ ਸਟੇਟ ਕਰ ਰਹੀ ਹੈ। ਪਾਕਿਸਤਾਨ ਦੀ ਸਟੇਟ ਦੇ ਹਵਾਲੇ ਨਾਲ ਕਾਫੀ ਵਾਇਰਲ ਹੈ TV 84 ਤੇ ਰਮੇਸ਼ ਸਿੰਘ ਅਰੋੜਾ ਜਿਹੜੇ MPA ਨੇ ਪੰਜਾਬ ਅਸੈਂਬਲੀ 'ਚ, ਉਹਨਾਂ ਦੀ ਪਿਛਲੇ ਦਿਨਾਂ 'ਚ, ਕਿਉਂਕਿ 11 ਅਗਸਤ ਨੂੰ ਪਾਕਿਸਤਾਨ 'ਚ ਮਾਈਨੋਰਟੀ ਡੇ ਵੀ ਐਲਾਨਿਆ ਹੋਇਆ, ਔਰ ਉਹਨਾਂ ਨੇ ਇੱਕ ਜ਼ੂਮ ਕਾਨਫਰੰਸ ਜਿਹਦੇ 'ਚ ਇੰਗਲੈਂਡ ਤੋਂ ਪ੍ਰੀਤ ਗਿੱਲ MP ਸਨ ਔਰ ਅਮਰੀਕਾ ਦੀ US ਕਾਂਗਰੈਸ਼ਨਲ ਸਿੱਖ ਕਾਕਸ ਦੇ ਨੁਮਾਇੰਦੇ ਸੀ। ਉਹਨਾਂ ਨੇ ਕਿਹਾ ਕਿ ਵੀ ਮੈਂ ਪਾਕਿਸਤਾਨ 'ਚ ਬਤੌਰੇ ਸਿੱਖ ਜਿੰਨਾ ਫਖਰ ਮਹਿਸੂਸ ਕਰਦਾ ਹਾਂ, 25,000 ਤੋਂ ਜ਼ਿਆਦਾ ਸਿੱਖ ਜਿਹੜੇ ਪਾਕਿਸਤਾਨ 'ਚ ਨੇ, ਉਹ ਮੋਸਟ ਰਿਸਪੈਕਟਡ ਸਿਟੀਜ਼ਨ ਨੇ ਮੁਲਕ ਦੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਦਿਲੋਂ ਮੁਹੱਬਤ ਹੈ। ਔਰ ਸਟੇਟ ਇਸ ਵੇਲੇ ਜਿਹੜੀ ਹੈ ਉਹ ਬਿਲਕੁਲ ਮਾਈਨੋਰਟੀਜ਼ ਦੇ ਹੱਕਾਂ ਦੇ ਲਈ ਖਲੋਤੀ ਹੈ, ਪਰ ਫਿਰ ਵੀ ਇਸ ਕਿਸਮ ਦਾ ਵਾਕਿਆ ਜਨੂਨ ਦੇ ਉੱਤੇ ਕਿਸੇ ਦਾ ਕੰਟਰੋਲ ਨਹੀਂ, ਤੇ ਕੱਲ ਨੂੰ ਕੌਣ ਜਨੂਨੀ ਕਿਹਦੀ ਪੇ ਰੋਲ ਤੇ ਹੈ ਇਸ ਦਾ ਵੀ ਕੋਈ ਅੰਦਾਜ਼ਾ ਨਹੀਂ। ਅਸੀਂ ਵੀ ਇਹਨੂੰ ਕੰਡੈਮ ਕਰਦੇ ਹਾਂ ਔਰ ਅਸੀਂ ਐਪਰੀਸ਼ੀਏਟ ਕਰਦੇ ਹਾਂ ਪਾਕਿਸਤਾਨ ਦੀ ਹਕੂਮਤ ਨੂੰ ਕਿ ਉਹਨਾਂ ਨੇ ਇਸ ਦੇ ਉੱਤੇ ਫੌਰਨ ਕਾਰਵਾਈ ਕੀਤੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਸਮ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।